एक नजर एक नजर एक नजर। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਸਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੀਵੀ 84 ਚੈਨਲ ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਫੇਵਰਿਟ ਪ੍ਰੋਗਰਾਮ ਇੱਕ ਨਜ਼ਰ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਮਹਾਨ ਹਸਤੀਆਂ ਦੇ ਨਾਲ ਕਰਵਾਉਂਦੇ ਹਾਂ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੋਈ ਹੈ। ਤੇ ਅੱਜ ਜਿਨ੍ਹਾਂ ਦੀ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਾਉਣ ਜਾ ਰਹੇ ਹਾਂ ਉਹ ਨੇ ਉੱਘੇ ਇਤਿਹਾਸਕਾਰ ਸੁਰਿੰਦਰ ਕੋਛੜ ਜੀ। ਤੇ ਆਓ ਸਵਾਗਤ ਕਰਦੇ ਹਾਂ ਸੁਰਿੰਦਰ ਕੋਛੜ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ 84 ਸਭ ਤੋਂ ਪਹਿਲਾਂ ਤਾਂ ਟੀਵੀ 84 ਚੈਨਲ ਜਿਹੜੇ ਦੇਖ ਰਹੇ ਨੇ ਦਰਸ਼ਕ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੋ ਬਹੁਤ ਬਹੁਤ ਸਵਾਗਤ ਹੈ ਸੁਰਿੰਦਰ ਕੋਛੜ ਜੀ ਸਾਡੇ ਸਟੂਡੀਓ ਵਿੱਚ ਤੁਹਾਡਾ। ਤੇ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਆਪਣੇ ਜਨਮ ਤੇ ਆਪਣੇ ਹੁਣ ਤੱਕ ਦੇ ਮਤਲਬ ਕਿ ਜੀਵਨ ਬਾਰੇ ਸਾਨੂੰ ਜ਼ਰੂਰ ਜਾਣਨਾ ਪਾਓ। ਦਰਅਸਲ ਜਿਹੜਾ ਜੇ ਜਨਮ ਤੋਂ ਗੱਲ ਕਰਾਂ ਤਾਂ ਮੇਰਾ ਜਨਮ ਅੰਮ੍ਰਿਤਸਰ ਦੀ ਤਹਿਸੀਲ ਹੈ ਪੱਟੀ, ਹੁਣ ਤਾਂ ਤਰਨਤਾਰਨ ਦੇ ਵਿੱਚ ਜਾ ਚੁੱਕੀ। ਜਨਮ ਮੇਰਾ ਪੱਟੀ ਦਾ ਕਰੀਬ 3 ਸਾਲ ਦਾ ਸੀ ਜਦੋਂ ਫਾਦਰ ਮੇਰੇ ਪਟਵਾਰੀ ਸਨ। ਤਾਂ ਅੰਮ੍ਰਿਤਸਰ ਟ੍ਰਾਂਸਫਰ ਹੋਣ ਤੋਂ ਅਸੀਂ ਅੰਮ੍ਰਿਤਸਰ ਸ਼ਿਫਟ ਹੋ ਗਏ। ਇੱਥੇ ਜਿਹੜੀ ਸਕੂਲ ਦੀ ਪੜ੍ਹਾਈ ਹੈ ਮੇਰੀ ਸੰਤ ਸਿੰਘ ਸੁੱਖਾ ਸਿੰਘ ਸਕੂਲ ਹੈ, ਉੱਥੋਂ ਕੀਤੀ। ਉਸ ਤੋਂ ਬਾਅਦ ਜਿਹੜੀ ਖਾਲਸਾ ਕਾਲਜ 'ਚ ਦਾਖਲਾ ਲਿਆ। ਫਿਰ ਖਾਲਸਾ ਕਾਲਜ ਤੋਂ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੈਂ ਜਰਨਲਿਜ਼ਮ ਦਾ ਜਿਹੜਾ BJMC ਹੈਗਾ ਉਹ ਕੰਪਲੀਟ ਕੀਤੀ। BJMC ਕਰਨ ਤੋਂ ਬਾਅਦ ਜਿਹੜੇ ਇੱਥੋਂ ਦੇ ਨੈਸ਼ਨਲ ਨਿਊਜ਼ਪੇਪਰ ਨੇ ਉਹਨਾਂ ਵਾਸਤੇ ਰਿਪੋਰਟਿੰਗ ਦਾ ਸਿਲਸਿਲਾ ਚਾਲੂ ਹੋਇਆ। ਕਰੀਬ 10 ਸਾਲ ਚੰਗੇ ਢੰਗ ਦੇ ਨਾਲ, ਬੜੇ ਖੂਬ ਢੰਗ ਦੇ ਨਾਲ ਕਹਿ ਸਕਦੇ ਹਾਂ ਕਿ ਜਰਨਲਿਜ਼ਮ ਕੀਤੀ। ਫਿਰ ਕੁਝ ਜਿਹੇ ਹਾਲਾਤ ਬਣ ਗਏ ਜਾਂ ਅਕਾਲ ਪੁਰਖ ਦਾ ਕਦੋਂ ਇੱਕ ਹੁਕਮ ਸੀ, ਇੱਕ ਇਸ਼ਾਰਾ ਸੀ, ਸੰਕੇਤ ਸੀ ਕੁਛ ਵੀ, ਕਿ ਜਰਨਲਿਜ਼ਮ ਤੋਂ ਜਿਹੜਾ ਸੀ ਸਾਈਡ ਹਟ ਕੇ ਰਿਸਰਚ ਵਰਕ ਵਾਲੇ ਪਾਸੇ ਆ ਗਿਆ। ਅੱਜ ਜਿਹੜੀਆਂ 13 ਦੇ ਕਰੀਬ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ, ਲਿਖ ਚੁੱਕੇ ਹਾਂ। ਤੇ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ, ਅਲੱਗ-ਅਲੱਗ ਯੂਨੀਵਰਸਿਟੀਆਂ ਨੇ, ਉਹਨਾਂ 'ਚੋਂ ਕਿਤਾਬਾਂ ਸਿਲੇਬਸ ਦੇ ਵਿੱਚ ਜਾਂ ਰਿਸਰਚ ਦੇ ਤੌਰ ਦੇ ਉੱਤੇ ਉਹ ਜਿਹੜੀਆਂ ਪੜ੍ਹਾਈਆਂ ਜਾ ਰਹੀਆਂ ਨੇ। ਜੀ ਬਹੁਤ ਅੱਛੀ ਗੱਲ ਹੈ ਜੀ। ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਲਈ ਵੀ ਤੇ ਸਾਡੇ ਲਈ ਵੀ, ਕਿਉਂਕਿ ਤੁਹਾਡੀਆਂ ਇੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ ਜਿਨ੍ਹਾਂ ਨੂੰ ਕਿ ਅੱਜ ਕਾਲਜਾਂ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਜਾ ਰਿਹਾ। ਤੇ ਕੋਛੜ ਸਾਹਿਬ, ਮੈਨੂੰ ਇੱਕ ਗੱਲ ਜ਼ਰੂਰ ਦੱਸੋ ਕਿ ਤੁਸੀਂ ਇੱਕ ਪੱਤਰਕਾਰੀ ਲਾਈਨ ਤੋਂ ਇਤਿਹਾਸਕਾਰ ਲਾਈਨ ਦੇ ਵਿੱਚ ਆਉਣ ਦੇ ਵਿੱਚ ਕੀ ਰੀਜ਼ਨ ਕੀ ਸੀ ਤੁਹਾਡਾ, ਮਤਲਬ ਕੀ ਮਕਸਦ ਕੀ ਸੀ? ਇੱਕ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਅਕਾਲ ਪੁਰਖ ਦਾ ਜਿਸ ਤਰ੍ਹਾਂ ਸੰਕੇਤ ਸੀ, ਹੁਕਮ ਮੈਨੂੰ ਲੱਗਾ ਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਹੁਕਮ ਹੋਇਆ ਕਿ ਇਹ ਜਿਹੜੀ ਜਰਨਲਿਜ਼ਮ ਫੀਲਡ ਹੈ, ਮੈਨੂੰ ਲੱਗਦਾ ਸੀ ਬੜੀ ਸ਼ਿੱਦਤ ਨਾਲ, ਕਿਉਂਕਿ ਬੜੀ ਇਹ 'ਚ ਰੁਚੀ ਸੀ, ਇਸ ਕਰਕੇ ਮੈਂ ਜਰਨਲਿਜ਼ਮ ਕੀਤਾ ਸੀ। ਪਰ ਮੈਨੂੰ ਲੱਗਾ ਕਿ ਇੱਕ ਮਰਿਆਦਾ ਹੁੰਦੀ ਹੈ ਇੱਕ ਜਰਨਲਿਸਟ ਦੀ, ਇੱਕ ਪੱਤਰਕਾਰ ਦੀ ਇੱਕ ਮਰਿਆਦਾ ਹੁੰਦੀ ਹੈ, ਉਹਦੇ ਤੋਂ ਬਾਹਰ ਨਿਕਲ ਕੇ ਉਹ ਕੰਮ ਨਹੀਂ ਕਰ ਸਕਦਾ। ਤੇ ਜਿਹੜੇ ਨੈਸ਼ਨਲ ਲੈਵਲ ਦੇ ਜਾਂ ਇੰਟਰਨੈਸ਼ਨਲ ਲੈਵਲ ਦੇ ਮੁੱਦੇ ਨੇ, ਉਹ ਇੱਕ ਇਤਿਹਾਸਕਾਰ, ਇੱਕ ਲੇਖਕ ਹੋਣ ਦੇ ਨਾਤੇ ਉਹਨੂੰ ਜਿਹੜਾ ਇਮਾਨਦਾਰੀ ਨਾਲ ਪੂਰਾ ਕੀਤਾ ਜਾ ਸਕਦਾ। ਤੇ ਇਸ ਕਰਕੇ, ਕਿਉਂਕਿ ਮੇਰਾ ਉਹਨਾਂ ਦਿਨਾਂ 'ਚ ਜਰਨਲਿਜ਼ਮ ਦੇ ਵਿੱਚ ਸੀ, ਜਦੋਂ ਮੈਂ ਇੱਕ ਦੋ ਵਾਰ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ, ਉੱਥੇ ਕਈ ਮੁੱਦੇ ਖਾਸ ਕਰਕੇ ਜਿਹੜੇ ਸਾਡੇ ਸਿੱਖਾਂ ਨਾਲ ਸੰਬੰਧਿਤ ਸੀ ਮੁੱਦੇ ਸਾਹਮਣੇ ਆਏ। ਉਹਨੂੰ ਐਜ਼ ਏ ਪੱਤਰਕਾਰ, ਇੱਕ ਜਰਨਲਿਸਟ ਹੋਣ ਦੇ ਨਾਤੇ ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਨਾਲ ਇਨਸਾਫ ਨਹੀਂ ਕਰ ਪਾ ਰਿਹਾ ਸੀ, ਕਰ ਵੀ ਨਹੀਂ ਸਕਣਾ ਸੀ ਸ਼ਾਇਦ, ਨਾ ਹੀ ਉਹਨਾਂ ਨੂੰ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਜਾ ਸਕਦਾ ਸੀ। ਇਸ ਕਰਕੇ ਮੈਨੂੰ ਇੱਕ ਨਵੀਂ ਫੀਲਡ ਦੀ ਜ਼ਰੂਰਤ ਸੀ, ਇੱਕ ਨਵੀਂ ਰਾਹ ਦੀ ਲੋੜ ਸੀ। ਤੋਂ ਮੈਨੂੰ ਲੱਗੀ ਕਿ ਇਤਿਹਾਸਕਾਰੀ ਦੇ ਵਿੱਚੋਂ, ਇੱਕ ਰਿਸਰਚ ਵਰਕ ਦੇ ਵਿੱਚੋਂ, ਇੱਕ ਲੇਖਕ ਦੇ ਤੌਰ ਤੇ ਜਿਹੜੀ ਮੈਂ ਆਪਣੀ ਜਿਹੜੀ ਭੂਮਿਕਾ ਜਿਹੜੀ ਚੰਗੇ ਢੰਗ ਨਾਲ, ਬਿਹਤਰ ਢੰਗ ਨਾਲ ਨਿਭਾ ਸਕਦਾ। ਜੀ। ਤੇ ਤੁਹਾਡਾ ਜਿਹੜਾ ਇਤਿਹਾਸਕ ਖੋਜ ਦਾ ਜਿਹੜਾ ਸਿਲਸਿਲਾ ਸੀ, ਉਹ ਸਭ ਤੋਂ ਪਹਿਲਾਂ ਕਿੱਥੋਂ ਸਟਾਰਟ ਹੋਇਆ? ਸਭ ਤੋਂ ਪਹਿਲਾਂ ਮੈਨੂੰ ਜਦੋਂ ਮੈਂ ਇੱਕ ਵਾਰੀ ਲਾਹੌਰ ਗਿਆ, ਸਟਾਰਟਿੰਗ ਦੇ ਮੇਰੀ ਤੋਂ ਪਹਿਲਾਂ ਵੀ ਮੈਂ ਅੰਮ੍ਰਿਤਸਰ ਦੇ ਉੱਤੇ ਕੰਮ ਸਟਾਰਟ ਕੀਤਾ। ਅੰਮ੍ਰਿਤਸਰ ਦੇ ਬਾਰੇ ਜਾਣਨ ਦੀ ਉਤਸੁਕਤਾ ਜਦੋਂ ਛੋਟਾ ਹੁੰਦਾ ਸੀ, ਬਚਪਨ ਤੋਂ ਸੀ। ਫਾਦਰ ਸਾਹਿਬ ਦੇ ਨਾਲ ਜਾਣਾ, ਪੁਰਾਣੀਆਂ ਹਵੇਲੀਆਂ, ਪੁਰਾਣੀਆਂ ਬਿਲਡਿੰਗਸ ਦੇ ਬਾਰੇ ਜਾਣਨਾ। ਉਸ ਤੋਂ ਬਾਅਦ ਰੁਚੀ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਜਰਨਲਿਜ਼ਮ ਦੇ ਦੌਰਾਨ ਕਿ ਮੇਰੇ ਮੋਸਟਲੀ ਜਿਹੜੀਆਂ ਨਿਊਜ਼ ਵੀ ਨੇ ਉਹ ਵੀ ਅੰਮ੍ਰਿਤਸਰ ਦੇ ਕਲਚਰ ਨਾਲ ਰਿਲੇਟਡ, ਵਿਰਾਸਤ ਨਾਲ ਰਿਲੇਟਡ ਰਹੀਆਂ ਸ਼ੁਰੂ ਤੋਂ। ਜਦੋਂ ਮੈਂ ਜਰਨਲਿਜ਼ਮ ਤੋਂ ਛੱਡੀ, ਇਸ ਫੀਲਡ ਤੋਂ ਤਿਆਗ ਦਿੱਤਾ ਇਹਨੂੰ, ਤੇ ਮੈਨੂੰ ਸੀ ਕਿ ਅੰਮ੍ਰਿਤਸਰ ਦੇ ਉੱਪਰ ਸਟਾਰਟਿੰਗ ਦੇ ਉੱਤੇ ਕੋਈ ਕੰਮ ਕਰਾਂ। ਸਿੱਖੀ ਦਾ ਤੁਰਾ ਹੋਣ ਕਰਕੇ ਬਹੁਤ ਕੁਛ ਸੀ ਇੱਥੇ ਅੰਮ੍ਰਿਤਸਰ 'ਚ ਕਰਨ ਵਾਸਤੇ। ਮੈਨੂੰ ਯਾਦ ਹੈ, ਮੈਂ ਪਹਿਲੀ ਜਦੋਂ ਕਿਤਾਬ ਕੱਢੀ, ਅੰਮ੍ਰਿਤ ਨਗਰੀ ਨਾਂ ਦੇ ਉੱਤੇ ਸੀ, ਗੁਰਮੁਖੀ ਦੇ ਵਿੱਚ ਸੀ। ਉਹ ਕਿਤਾਬ ਤੋਂ ਬਾਅਦ ਮੈਨੂੰ ਨਹੀਂ ਸੀ ਲੱਗਦਾ ਕਿ ਪਰ ਕਿੱਥੋਂ ਤੱਕ ਜਾਏਗੀ, ਪਰ ਕੰਮ ਜਿਹੜਾ ਸੀ ਉਹ 'ਚ ਮੈਂ ਜਿੰਨਾ ਵੀ ਕੀਤਾ ਸੀ, ਇੱਕ ਤਪੱਸਵੀ ਵਾਂਗ ਪੂਰੀ ਇਮਾਨਦਾਰੀ ਨਾਲ ਕੀਤਾ ਸੀ। ਤੇ ਬੜੀ ਹੈਰਾਨੀ ਹੋਈ ਕਿ 2-3 ਮਹੀਨੇ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜਾ ਮੈਨੂੰ ਮੈਸੇਜ ਆਇਆ ਸੀ ਪਹਿਲਾਂ, ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਚਾਹ ਰਹੀ ਕਿ ਉਹ ਕਿਤਾਬ ਨੂੰ ਮੇਰੇ ਨਾਂ ਹੇਠ ਪਰ ਯੂਨੀਵਰਸਿਟੀ ਪ੍ਰਿੰਟ ਕਰਨਾ ਚਾਹ ਰਹੀ ਸੀ। ਤੇ ਮੈਨੂੰ ਲੱਗਾ ਬੜੀ ਵੱਡੀ ਉਪਲਬਧੀ ਹੈ ਕਿ ਜੇ ਕੰਮ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਉਸ ਫੀਲਡ ਨਾਲ ਹੈਗੇ ਕਿ ਨਹੀਂ ਹੈਗੇ, ਉਹ ਤੁਹਾਨੂੰ ਕਿਤੇ ਨਾ ਕਿਤੇ ਉਹਦਾ ਫਲ ਜ਼ਰੂਰ ਮਿਲਦਾ।
ਉਹ ਤੋਂ ਬਾਅਦ ਕੁਦਰਤ ਵੱਲੋਂ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਜੀ ਜੀ ਅਲੱਗ-ਅਲੱਗ ਉੱਥੋਂ ਦੇ ਸਮਾਰਕ ਦੇਖੇ, ਉੱਥੋਂ ਜਿਹੜੇ ਉਹ ਸਾਡੇ ਇੱਧਰ ਜਿਨ੍ਹਾਂ ਚੀਜ਼ਾਂ ਬਾਰੇ, ਜਿਨ੍ਹਾਂ ਸਮਾਰਕਾਂ ਬਾਰੇ, ਜਿਹੜੀ ਹਿਸਟਰੀ ਬਾਰੇ ਜਾਣਕਾਰੀ ਨਹੀਂ ਸੀ ਕਿਸੇ ਨੂੰ, ਉਹ ਉੱਧਰ ਜਿਉਂਦੇ ਜਾਗਦੇ ਰੂਪ ਦੇ ਵਿੱਚ ਦੇਖਿਆ। ਤੇ ਮੈਨੂੰ ਲੱਗਾ ਕਿ ਨਹੀਂ, ਮੈਨੂੰ ਲੱਗਦਾ ਅੰਮ੍ਰਿਤਸਰ ਵਾਂਗ ਹੀ ਜੀ ਜਿਹੜਾ ਲਾਹੌਰ ਦੀ ਹਿਸਟਰੀ ਹੈ ਜਾਂ ਗੁਜਰਾਂਵਾਲਾ ਦੀ ਹੈ, ਰਾਵਲਪਿੰਡੀ ਦੀ ਹੈ, ਉਹਨਾਂ ਤੇ ਕੰਮ ਕਰਨਾ ਜ਼ਰੂਰੀ ਹੈ। ਤੇ ਫਿਰ ਉਹ ਤੇ ਕੰਮ ਕੀਤਾ। ਇੱਕ ਕਿਤਾਬ ਆਈ ਸੀ ਤਵਾਰੀਖੇ ਲਾਹੌਰ ਅੰਮ੍ਰਿਤਸਰ, ਪਾਕਿਸਤਾਨ ਦੇ ਜਿਹੜੇ ਟੂਰਿਜ਼ਮ ਮੰਤਰੀ ਨੇ ਉਹਨਾਂ ਨੇ ਅੰਮ੍ਰਿਤਸਰ ਆਣ ਕੇ, ਤੇ ਕੈਪਟਨ ਅਮਰਿੰਦਰ ਸਿੰਘ ਸੀ ਸੀਐਮ ਸਾਹਿਬ ਸਾਡੇ, ਇਹਨਾਂ ਨੇ ਉਸ ਟਾਈਮ ਤੇ ਰਿਲੀਜ਼ ਕੀਤੀ ਸੀ। ਉਹ ਤੋਂ ਬਾਅਦ ਹਰੀ ਸਿੰਘ ਨਲਵਾ, ਅਲੱਗ-ਅਲੱਗ ਕਿਤਾਬਾਂ ਤੋਂ ਬਾਅਦ ਜਿਸ ਤਰ੍ਹਾਂ ਮੈਂ ਦੱਸਿਆ 13 ਦੇ ਕਰੀਬ ਕਿਤਾਬਾਂ ਜਿਹੜੀਆਂ ਮੈਂ ਲਿਖੀਆਂ ਨੇ। ਜੀ ਉੱਥੇ ਜਾ ਕੇ ਪਾਕਿਸਤਾਨ ਦੇ ਵਿੱਚ ਮਤਲਬ ਤੁਸੀਂ ਗਏ, ਉੱਥੇ ਤੁਹਾਡਾ ਮੇਨ ਮੰਤਵ ਕੀ ਸੀ? ਮੇਨ ਤੁਹਾਡਾ ਮੰਤਵ ਕੋਈ ਇਤਿਹਾਸਕ ਜਗ੍ਹਾਵਾਂ ਨੂੰ ਖੋਜ ਕਰਕੇ ਉਹਨਾਂ ਬਾਰੇ ਡਿਟੇਲ ਕੱਢਣੀ ਸੀ? ਨਹੀਂ, ਇਹਦੇ ਮਗਰ ਵੀ ਇੱਕ, ਜਿਸ ਤਰ੍ਹਾਂ ਮੈਂ ਦੱਸਦਾ ਕਿ ਹਰ ਜਿਹੜੀ ਮੈਨੂੰ ਲੱਗਦਾ ਸੀ ਕਿ ਇਸ ਫੀਲਡ 'ਚ ਮੇਰਾ ਆਉਣਾ ਹੀ ਇੱਕ ਈਸ਼ਵਰ ਦੀ ਰਜ਼ਾ ਦੇ ਨਾਲ ਸੀ। ਦਰਬਾਰ ਸਾਹਿਬ ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਗਿਆ, ਉਹ ਤੋਂ ਕੁਛ ਦਿਨ ਪਹਿਲਾਂ ਦੀ ਗੱਲ ਹੈ ਕਿ ਦਰਬਾਰ ਸਾਹਿਬ ਪਾਕਿਸਤਾਨ ਤੋਂ ਇੱਕ ਪੱਤਰਕਾਰਾਂ ਦਾ ਇੱਕ ਦਲ ਸੀ ਜਿਹੜਾ ਆਇਆ ਹੋਇਆ ਸੀ। ਇੱਕ ਲੜਕੀ ਨਾਲ ਮੁਲਾਕਾਤ ਹੋਈ, ਉਹਨੇ ਪੈਂਦੀ ਸੱਟੇ ਜਿਹੜੇ ਮੈਨੂੰ ਸ਼ਬਦ ਕਹੇ ਸੀ, ਉਹਨੂੰ ਇਹ ਸੀ, ਦੁੱਖ ਪੈਣੀ ਮੇਰੇ ਦੇ ਲਾਗੇ ਮੈਂ ਬੈਠਾ ਸਾਂ, ਉਹਨੇ ਮੈਨੂੰ ਆਣ ਕੇ ਕਿਹਾ ਸੀ ਕਿ ਮੈਨੂੰ ਇਸ ਤਰੀਕੇ ਨਾਲ ਫੀਲਿੰਗ ਆ ਰਹੀ ਕਿ ਜਿਸ ਤਰ੍ਹਾਂ ਸਾਨੂੰ ਇੱਕੋ ਮਾਂ ਨੇ ਜਨਮ ਦਿੱਤਾ ਹੋਵੇ। ਤੇ ਮੇਰੇ ਵਾਸਤੇ ਬੜੀ ਵੱਡੀ ਗੱਲ ਸੀ। ਮੈਂ ਉਹਨਾਂ ਨੂੰ ਘਰ ਲੈ ਕੇ ਗਿਆ। ਖੈਰ ਉਹ ਜਲਦੀ ਜਿਹੜੀ ਥੋੜੀ ਛੋਟੀ ਜਾਣ ਪਛਾਣ ਸੀ, ਉਹ ਇੱਕ ਰਿਸ਼ਤੇਦਾਰੀ ਵਾਂਗੂ ਬਦਲ ਗਈ, ਮੈਨੂੰ ਸਗੀਆਂ ਭੈਣਾਂ ਵਾਂਗੂ ਲੱਗਣ ਲੱਗ ਪਈ। ਉਹਨੇ ਲਾਹੌਰ ਜਾ ਕੇ ਮੇਰੇ ਵਾਸਤੇ ਵੀਜ਼ੇ ਦਾ ਇੰਤਜ਼ਾਮ ਕੀਤਾ, ਮੈਨੂੰ ਪਾਕਿਸਤਾਨ ਬੁਲਾਇਆ। ਮੈਂ ਪਹਿਲੀ ਵਾਰੀ ਸਿਰਫ ਆਪਣੀ ਭੈਣ ਨੂੰ ਮਿਲਣ ਗਿਆ ਸੀ। ਉੱਥੇ ਜਦੋਂ ਜਾ ਕੇ ਮੈਂ ਪਾਕਿਸਤਾਨ ਗਿਆ ਤਾਂ ਉੱਥੇ ਕੁਦਰਤ ਵੱਲੋਂ ਨੂਰ ਜਹਾਂ ਦਾ ਮਕਬਰਾ ਦੇਖਣ ਦਾ ਪਹਿਲੀ ਵਾਰੀ ਮੈਨੂੰ ਮੌਕਾ ਮਿਲਿਆ। ਨੂਰ ਜਹਾਂ ਦੇ ਮਕਬਰੇ ਦੇ ਬਾਅਦ ਜਦੋਂ ਸ਼ਾਹਦਰਾ ਦੇ ਵਿੱਚ ਹੈਗਾ ਪਾਕਿਸਤਾਨ ਦੇ ਵਿੱਚ, ਜਦੋਂ ਮੈਂ ਬਾਹਰ ਨਿਕਲਿਆ ਤਾਂ ਇੱਕ ਹੋਰਡਿੰਗ ਦੇ ਉੱਤੇ ਜਿਹੜਾ ਧਿਆਨ ਜਦੋਂ ਮੇਰਾ ਪਿਆ ਤਾਂ ਉਸਨੇ ਮੈਨੂੰ ਰੂਹ ਤੱਕ ਮੇਰੀ ਹਿਲਾ ਕੇ ਰੱਖ ਦਿੱਤੀ। ਉਹਦੇ ਲਾਸਟ ਪੈਰੇ 'ਚ ਲਿਖਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਦਰਿੰਦਗੀ ਨਾਲ ਆਪਣੇ ਸ਼ਾਸਨ ਸਮੇਂ ਇੱਥੋਂ ਮਾਰਬਲ ਉਖਾੜ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਲਗਾ ਦਿੱਤਾ। ਜਦੋਂ ਮੈਂ ਆਪਣੀ ਸਿਸਟਰ ਨਾਲ ਗੱਲ ਕੀਤੀ, ਉਹ ਕਹਿੰਦੀ ਕਿ ਮੈਂ ਪਹਿਲਾਂ ਕਦੇ ਧਿਆਨ ਨਹੀਂ ਦਿੱਤਾ। ਫਿਰ ਅਸੀਂ ਹੋਰ ਜਿਹੜੇ ਉੱਥੇ ਆਸ-ਪਾਸ ਜਿਹੜੇ ਮਕਬਰੇ ਸੀ, ਜਿਹੜੇ ਮੁਗਲ ਮੋਨੂਮੈਂਟ ਸੀ, ਉਹ ਚੈੱਕ ਕਰਨੇ ਸ਼ੁਰੂ ਕੀਤੇ। ਉਹਦੇ ਨਾਲ ਹੀ ਆਸਫ ਖਾਂ ਦਾ ਮਕਬਰਾ ਹੈ, ਉੱਥੇ ਬਾਹਰ ਗਏ ਤਾਂ ਉੱਥੇ ਵੀ ਰਲਦੀ ਮਿਲਦੀ ਇਹੋ ਜਿਹੀ ਸੇਲ ਲੱਗੀ ਸੀ, ਜਿਹੜੇ ਹੋਰਡਿੰਗ ਸੀ ਲੱਗਾ ਕਿ ਰਣਜੀਤ ਸਿੰਘ ਨੇ ਉੱਥੋਂ ਮਾਰਬਲ ਉਖਾੜਿਆ ਤੇ ਆਰਾਮ ਬਾਗ 'ਚ ਲਗਾਤਾ ਅੰਮ੍ਰਿਤਸਰ, ਤੇ ਕੁਝ ਹਿੱਸਾ ਦਰਬਾਰ ਸਾਹਿਬ ਵਿੱਚ। ਫਿਰ ਜਹਾਂਗੀਰ ਦਾ ਮਕਬਰਾ ਦੇਖਿਆ। ਕਾਫੀ ਜਿੰਨੇ ਅਸੀਂ ਮੋਨੂਮੈਂਟ ਦੇਖਦੇ ਰਹੇ, ਤਕਰੀਬਨ ਹਰ ਮੋਨੂਮੈਂਟ ਦੇ ਬਾਹਰ ਇੱਕ ਇਸ ਤਰੀਕੇ ਦਾ ਇਤਿਹਾਸ ਸੀ। ਪਰ ਉਸ ਟਾਈਮ ਦੇ ਤੇ ਸੱਚਾਈ ਤੋਂ ਮੈਂ ਵੀ ਜਾਣੂ ਨਹੀਂ ਸੀ, ਇਸ ਕਰਕੇ ਮੈਨੂੰ ਲੱਗਾ ਨਹੀਂ ਕਿ ਮੇਰੇ 'ਚ ਕੋਈ ਬੋਲਣਾ ਚਾਹੀਦਾ। ਪਰ ਇਹ ਵਿਸ਼ਵਾਸ ਸੀ ਕਿ ਸਾਡੇ ਹਰਮਿੰਦਰ ਸਾਹਿਬ ਦੇ ਵਿੱਚ ਕੋਈ ਉਤਰੀ ਚੀਜ਼ ਨਹੀਂ ਲੱਗ ਸਕਦੀ। ਫਿਰ ਮੈਂ 3-4 ਦਿਨ ਬਾਅਦ ਜਦੋਂ ਵਾਪਸ ਆਇਆ ਤਾਂ ਮੇਰਾ ਸਾਰਾ ਧਿਆਨ ਜਿਹੜਾ ਸੀ ਉਹ ਕੇਂਦਰਿਤ ਹੋ ਗਿਆ ਕਿ ਜਿਹੜਾ ਮਾਰਬਲ ਹੈ ਹਰਮਿੰਦਰ ਸਾਹਿਬ ਦਾ, ਜਿਹੜਾ ਸੰਗਮਰਮਰ ਹੈ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਹੜਾ ਹੈ, ਉਹ ਕਿੱਥੇ ਲੱਗਾ ਤੇ ਕਿੰਜ ਲੱਗਾ। ਜਦੋਂ ਮੈਂ ਸਟੱਡੀ ਕੀਤਾ ਉਹਨੂੰ ਸਾਰੇ ਨੂੰ, ਕਾਫੀ ਲੰਬਾ ਟਾਈਮ, ਮੈਂ ਕਈ ਮਹੀਨਿਆਂ ਤੱਕ ਕਈ ਰਾਤਾਂ ਵੀ ਜਾਗਦਾ ਰਿਹਾ ਉਹਦੇ 'ਚ। ਜਿਹੜੇ ਰਿਜ਼ਲਟ ਮੇਰੇ ਸਾਹਮਣੇ ਆਏ ਉਹ ਬਿਲਕੁਲ ਪਾਕਿਸਤਾਨ ਕੋਰਾ ਝੂਠ ਬੋਲ ਰਿਹਾ ਸੀ। ਤਾਂ ਮੈਨੂੰ ਹੈਰਾਨੀ ਹੋਈ ਕਿ 1860 ਤੋਂ ਇਹ ਝੂਠ ਬੋਲਿਆ ਜਾ ਰਿਹਾ ਸੀ। ਇਹ ਪਾਕਿਸਤਾਨ ਦੇ ਦੋ ਰਾਈਟਰ ਨੇ, ਲਾਹੌਰ ਦੇ ਦੋ ਰਾਈਟਰ ਨੇ, ਜੇਐਲ ਕਿਪਲਿੰਗ ਤੇ ਟੀ.ਐਚ. ਥਰੋਂਟਨ। 1860 ਵਿੱਚ ਪਹਿਲੀ ਵਾਰ ਲਾਹੌਰ ਸਫ਼ਰਨਾਮੇ 'ਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ। 139 ਪੇਜ ਦੀ ਉਹਨਾਂ ਦੀ ਕਿਤਾਬ ਸੀ ਉਹਨਾਂ ਨੇ। ਪਰ ਇਹ ਕਿਤੇ ਨਹੀਂ ਦੱਸਿਆ ਕਿ ਸਾਨੂੰ ਇਹ ਸਰੋਤ ਕੀ ਹੈ, ਸਾਡਾ ਸਾਨੂੰ ਜਾਣਕਾਰੀ ਕਿੱਥੋਂ ਮਿਲ ਰਹੀ। ਪਰ ਉਹਨਾਂ ਨੇ 4 ਜਗ੍ਹਾ ਉੱਤੇ ਲਿਖ ਦਿੱਤਾ ਕਿ ਰਣਜੀਤ ਸਿੰਘ ਨੇ ਮਾਰਬਲ ਖੜ ਕੇ ਖੜਿਆ। ਉਸ ਟਾਈਮ ਤੇ ਮੈਨੂੰ ਲੱਗਦਾ ਕਿ ਸਿੱਖ ਸਾਡੇ ਸ਼ਾਇਦ ਇਸ ਪੋਜੀਸ਼ਨ 'ਚ ਨਹੀਂ ਸੀ, ਜਾਂ ਕੁਝ ਹਾਲਾਤ ਇਹੋ ਜਿਹੇ ਰਹੇ ਹੋਣਗੇ, ਕਿਸੇ ਨੇ ਆਵਾਜ਼ ਨਹੀਂ ਉਠਾਈ। ਪਾਕਿਸਤਾਨ ਨੂੰ ਜਿਹੜੇ ਮੁਸਲਮਾਨ ਰਾਈਟਰ ਸੀ ਉਹਨਾਂ ਨੂੰ ਵੀ ਮੌਕਾ ਮਿਲ ਗਿਆ। ਸੈਯਦ ਮੁਹੰਮਦ ਲਤੀਫ ਨੇ 1892 ਵਿੱਚ ਲਾਹੌਰ ਕਿਤਾਬ ਲਿਖੀ, ਉਹਦੇ 'ਚ ਉਹਨੇ ਗਿਣਤੀ ਜਿਹੜੀ 52 ਦੇ ਕਰੀਬ ਪਹੁੰਚਾ ਦਿੱਤੀ। ਤਾਂ ਰੈਫਰੈਂਸ ਉਹਨੇ ਜਿਹੜਾ ਉਹਨੂੰ ਆਪਣਾ ਆਧਾਰ ਬਣਾ ਲਿਆ ਕਿਪਲਿੰਗ ਤੇ ਥਰੋਂਟਨ ਨੂੰ। ਉਹ ਤੋਂ ਬਾਅਦ ਡਿਸਟ੍ਰਿਕਟ ਗਜ਼ਟ ਕੇ ਪ੍ਰਿੰਟ ਹੋਏ। ਜਦੋਂ ਮੈਂ ਆਪਣੇ ਇੱਧਰ ਸਟੱਡੀ ਕੀਤਾ ਤਾਂ ਗਿਆਨੀ ਪੰਥ ਰਤਨ ਗਿਆਨੀ ਗਿਆਨ ਸਿੰਘ ਨੇ ਇੱਕ ਤਵਾਰੀਖ ਸ਼੍ਰੀ ਅੰਮ੍ਰਿਤਸਰ ਲਿਖੀ ਸੀ। ਉਹਦੇ 32 ਨੰਬਰ ਪੇਜ ਦੇ ਉੱਤੇ 2 ਨੰਬਰ ਪੈਰੇ ਦੇ ਵਿੱਚ ਉਹਨਾਂ ਨੇ 2 ਲਾਈਨਾਂ 'ਚ ਇਹ ਗੱਲ ਖਤਮ ਕਰਤੀ ਕਿ ਕੁਝ ਇਰਖਾਲੂ ਲੋਕ ਪ੍ਰਗਟ ਕਰ ਰਹੇ ਨੇ ਕਿ ਨੂਰ ਜਹਾਂ ਦੇ ਮਕਬਰੇ ਜਾਂ ਜਹਾਂਗੀਰ ਦੇ ਮਕਬਰੇ ਤੋਂ ਸੰਗਮਰਮਰ ਉਖਾੜ ਕੇ ਹਰਮਿੰਦਰ ਸਾਹਿਬ 'ਚ ਲਗਾਇਆ। ਮਹਾਰਾਜਾ ਸਿੰਘ ਨੇ ਲਗਾਇਆ ਕਿ ਨਹੀਂ ਲਗਾਇਆ, ਉਹ ਗਿਆਨੀ ਗਿਆਨ ਸਿੰਘ ਨੇ ਵੀ ਉਹਦਾ ਕੋਈ ਵਿਰੋਧ ਨਹੀਂ ਕੀਤਾ, ਨਾ ਉਹਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪਰ ਜਦੋਂ ਮੈਂ ਸਟੱਡੀ ਕੀਤਾ ਤਾਂ ਮੇਰੇ ਸਾਹਮਣੇ ਇੱਕ ਹੋਰ ਪੈਰਲਲ ਘਟਨਾ ਆਈ ਕਿ ਜਿਹੜਾ ਮਾਰਬਲ ਹੈ 1831 ਦੇ ਵਿੱਚ ਲੱਗਾ, ਇਹ ਤੋਂ ਪਹਿਲਾਂ ਹਰਮਿੰਦਰ ਸਾਹਿਬ 'ਚ ਮਾਰਬਲ ਨਹੀਂ ਸੀ। 1826 ਦੇ ਵਿੱਚ ਖੁਦ ਸੈਯਦ ਮੁਹੰਮਦ ਲਤੀਫ ਨੇ ਵੀ ਲਿਖਿਆ, ਬੜੇ ਮੁਸਲਮਾਨ ਰਾਈਟਰ, ਅੰਗਰੇਜ਼ ਰਾਈਟਰ ਨੇ ਵੀ ਲਿਖਿਆ। 1826 'ਚ ਨਿਜ਼ਾਮ ਹੈਦਰਾਬਾਦ ਨੇ ਇੱਕ ਚਾਨਣੀ ਰਣਜੀਤ ਸਿੰਘ ਨੂੰ ਭੇਂਟ ਕੀਤੀ ਸੀ, ਜੋ ਰਣਜੀਤ ਸਿੰਘ ਛਾਲਾਮਾਰ ਲਾਹੌਰ ਦੇ ਵਿੱਚ ਸੀ। ਤੋਂ ਜਦੋਂ ਉੱਥੇ ਬੈਠਣ ਲੱਗੇ ਬਾਅਦ 'ਚ ਅਹਿਲਕਾਰਾਂ ਨੇ ਉਹਨਾਂ ਦੇ ਸਿਰ ਦੇ ਉੱਤੇ ਲਗਾ ਦਿੱਤੀ। ਉਹ ਚਾਨਣੀ ਦੀ ਕੀਮਤ ਜਿਹੜੀ ਉਹ ਰਾਈਟਰ ਨੇ ਜਿਹੜੇ ਉਸ ਟਾਈਮ ਦੇ ਲਿਖੀ 1,53,000 ਦੇ ਕਰੀਬ ਉਸ ਟਾਈਮ ਤੇ ਸੀ। ਇਹ ਵੀ ਗੱਲ ਧਿਆਨਯੋਗ ਹੈ, ਜਿਹੜੀ ਹਰਮਿੰਦਰ ਸਾਹਿਬ ਦਾ ਮਾਰਬਲ ਜਿਹੜਾ ਰਣਜੀਤ ਸਿੰਘ ਦੇ ਟਾਈਮ ਤੇ ਲੱਗਾ ਸਿਰਫ 21,000 ਰੁਪਏ ਦਾ ਲੱਗਾ। ਰਣਜੀਤ ਸਿੰਘ ਜਦੋਂ ਉਹ ਬਾਰਾਦਰੀ 'ਚ ਬੈਠਣ ਲੱਗੇ ਸ਼ਾਲਾਮਾਰ ਬਾਗ ਦੀ, ਤਾਂ ਉਹਨਾਂ ਜੋ ਚਾਨਣੀ ਦੇਖੀ ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰੇ ਸਿਰ ਦੇ ਕਾਬਲ ਨਹੀਂ। ਜਿਸ ਤਰ੍ਹਾਂ ਰਣਜੀਤ ਸਿੰਘ ਦੀ ਫਿਤਰਤ ਸੀ, ਉਹ ਹਰ ਚੀਜ਼ ਜਿਹੜੀ ਉਹਨਾਂ ਵਾਸਤੇ ਉਹਨਾਂ ਨੂੰ ਕੀਮਤੀ ਲੱਗਦੀ ਸੀ, ਅਮੁੱਲ ਲੱਗਦੀ ਸੀ, ਉਹ ਹਰਮਿੰਦਰ ਸਾਹਿਬ ਦੇ ਵਿੱਚ ਸਮਰਪਿਤ ਕਰਦੇ ਸੀ। ਉਹਨਾਂ ਨੇ ਚਾਨਣੀ ਉਤਾਰੀ
ਤੇ ਹਰਮਿੰਦਰ ਸਾਹਿਬ ਲੈ ਕੇ ਆ ਗਏ। ਜਦੋਂ ਉੱਥੇ ਪੁਜਾਰੀ ਜਿਹੜੇ ਸੀ, ਪੁਜਾਰੀ ਸਿੰਘ ਸੀ ਜਿਹੜਾ, ਜੋ ਉਹਨੂੰ ਦੱਸ ਕੇ ਉਹਨਾਂ ਨੇ ਚਾਨਣੀ ਭੇਟ ਕੀਤੀ, ਤੇ ਪੁਜਾਰੀ ਨੇ ਅੱਗੋਂ ਇੱਕ ਸਵਾਲ ਕੀਤਾ ਕਿ ਮਹਾਰਾਜ ਇਹ ਚਾਨਣੀ ਲੱਗ ਚੁੱਕੀ ਹੈ, ਇਸਤੇਮਾਲ ਹੋ ਚੁੱਕੀ ਹੈ, ਚਾਹੇ ਭੁਲੇਖੇ ਨਾਲ ਹੀ ਹੋ ਚੁੱਕੀ, ਪਰ ਇਹ ਦਰਬਾਰ ਸਾਹਿਬ 'ਚ ਨਹੀਂ ਲੱਗੇਗੀ। ਮਹਾਰਾਜ ਰਣਜੀਤ ਸਿੰਘ ਨੇ ਆਪਣੀ ਭੁੱਲ ਨੂੰ ਸਵੀਕਾਰਿਆ ਤਾਂ ਗੋਡਿਆਂ ਭਾਰ ਬੈਠ ਕੇ ਇਹਨਾਂ ਨੇ ਆਪਣੇ ਆਪ ਨੂੰ ਤਨਖਾਹੀ ਦੀ ਕੋਸ਼ਿਸ਼ ਕੀਤਾ। 2 ਪਿੰਡ ਨੇ, ਨਾਰਾਇਣਪੁਰ ਤੇ ਪਰਮੋਰੀ, ਉਹਨਾਂ ਦੀ ਜਗੀਰ ਹਰਮਿੰਦਰ ਸਾਹਿਬ ਦੇ ਨਾਂ ਲਗਾਈ, ਅੱਜ ਵੀ ਜਾਰੀ ਹੈ। ਵੱਡੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਚਾਨਣੀ ਉਸ ਟਾਈਮ ਤੇ ਰਣਜੀਤ ਸਿੰਘ ਨੇ ਭੇਟ ਕੀਤੀ ਸੀ, ਉਹ ਬਲੂ ਸਟਾਰ ਦੇ ਵਿੱਚ ਸੜ ਕੇ ਸਵਾਹ ਹੋ ਗਈ, ਖਤਮ ਹੋ ਗਈ ਫੌਜ ਦੇ ਹਮਲੇ ਵੇਲੇ, ਪਰ ਉਹ ਦਰਬਾਰ ਸਾਹਿਬ 'ਚ ਲੱਗ ਨਹੀਂ ਸਕੀ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ 1,53,000 ਦੀ ਚਾਨਣੀ ਦਰਬਾਰ ਸਾਹਿਬ 'ਚ ਨਹੀਂ ਲੱਗਣ ਦਿੱਤੀ, ਜਿਹੜੀ ਭੁਲੇਖੇ ਨਾਲ ਲੱਗੀ ਸੀ, ਤੇ 21,000 ਰੁਪਏ ਦਾ ਜਿਹੜਾ ਮਾਰਬਲ ਆ ਉਹ ਕਿੱਥੋਂ ਲੱਗਣ ਦੇਣਾ ਸੀ ਇਹਨਾਂ ਨੇ। ਫਿਰ ਇਹ ਵੀ ਦੂਸਰੀ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਕੋਲ ਉਹਦੀਆਂ ਬਕਾਇਦਾ ਰਸੀਦਾਂ ਨੇ। ਮਹਾਰਾਜਾ ਰਣਜੀਤ ਸਿੰਘ ਨੇ ਦੋਸਤ ਮੁਹੰਮਦ ਯਾਰ ਖਾਨ ਜਿਹੜਾ ਮਿਸਤਰੀ ਸੀ, ਅਫਸਰ ਇਮਾਰਤ ਸੀ, ਉਹਦੀ ਮਾਰਫਤ ਇਹ ਸੰਗਮਰਮਰ ਖਰੀਦਿਆ। ਉਹਦੇ ਤੋਂ ਪਹਿਲਾਂ ਸਰਦਾਰ ਲਹਿਣਾ ਸਿੰਘ ਮਜੀਠੀਆ ਵੀ ਮਾਰਬਲ ਲਗਾ ਚੁੱਕੇ ਸਨ। ਇਹ ਜਿਹੜਾ ਰਣਜੀਤ ਸਿੰਘ ਦੇ ਉੱਤੇ ਕੇਂਦਰਿਤ ਕੀਤਾ, ਮੈਨੂੰ ਲੱਗਦਾ ਸਿਰਫ ਉਹਨਾਂ ਨੇ ਇੱਕ ਸੀ ਕਿ ਰਣਜੀਤ ਸਿੰਘ ਇੱਕ ਇਹੋ ਜਿਹੀ ਛਵੀ ਹੈ, ਇੱਕ ਇਹੋ ਜਿਹੀ ਸ਼ਖਸ ਨੇ ਜਿਨ੍ਹਾਂ ਨੂੰ ਨਿਰਪੱਖਤਾ ਦਾ ਜਿਹੜੀ ਇੱਕ ਉਦਾਹਰਨ ਦੇ ਤੌਰ ਤੇ ਅਸੀਂ ਇਸਤੇਮਾਲ ਕਰਦੇ ਹਾਂ। ਤਾਂ ਸ਼ੁਰੂ ਤੋਂ ਜਿਹੜੇ ਅੰਗਰੇਜ਼ ਰਾਈਟਰ, ਮੁਸਲਮਾਨ ਰਾਈਟਰ, ਉਹਨਾਂ ਦਾ ਰਿਹਾ ਕਿ ਇਸ ਤਰੀਕੇ ਦੀ ਜਿਹੜੀ ਇਮੇਜ ਆ ਉਹ ਨਹੀਂ ਰਹਿਣੀ ਚਾਹੀਦੀ ਰਣਜੀਤ ਸਿੰਘ ਦੀ। ਉਹਨਾਂ ਦੀ ਇਮੇਜ ਧੁੰਦਲੀ ਕਰਨ ਵਾਸਤੇ ਉਹਨਾਂ ਨੇ ਪ੍ਰਚਾਰ ਕੀਤਾ, ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਪਾਕਿਸਤਾਨ ਦੇ ਵਿੱਚ ਉਹ ਇਤਿਹਾਸ ਬਣ ਚੁੱਕਿਆ। ਤਾਂ ਉਹਦੇ ਇਕੱਲੇ ਹੋਰਡਿੰਗ ਦੇ ਉੱਤੇ ਨਹੀਂ, ਕਿਤੇ ਕਿਤਾਬਾਂ ਉੱਤੇ ਨਹੀਂ, ਪਾਕਿਸਤਾਨ ਦੀਆਂ 1000 ਤੋਂ ਜ਼ਿਆਦਾ ਵੈਬਸਾਈਟ ਨੇ ਜਿਨ੍ਹਾਂ ਉੱਤੇ ਜਿਹੜਾ ਇਹ ਜਿਹੜੀ ਇਹ ਪੱਦੀ ਸ਼ਬਦਾਵਲੀ ਜਿਹਨੂੰ ਕਿਹਾ ਜਾ ਸਕਦਾ, ਜਿਹੜੀ ਅੰਕਿਤ ਕੀਤੀ ਗਈ ਹੈ। ਜੀ, ਮਤਲਬ ਕਿ ਇਸ ਗੱਲ ਦੇ ਖਿਲਾਫ ਜਦੋਂ ਤੁਹਾਡੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਆਈਆਂ ਤੇ ਤੁਸੀਂ ਮਤਲਬ ਆਵਾਜ਼ ਉਠਾਈ? ਹਾਂ, ਮੈਂ ਸਭ ਤੋਂ ਪਹਿਲਾਂ ਮੈਨੂੰ ਇਹ ਸੀ ਕਿ ਕਿਉਂਕਿ ਹਮੇਸ਼ਾ ਹੀ ਜਦੋਂ ਕਿਸੇ ਕੌਮ ਦੇ ਉੱਤੇ ਕਿਉਂਕਿ ਸੱਚਖੰਡ ਜਿਹੜਾ ਹਰਮਿੰਦਰ ਸਾਹਿਬ ਮੇਰੇ ਲਈ ਉਹਦੇ ਤੋਂ ਉੱਪਰ ਕੋਈ ਅਸਥਾਨ ਨਹੀਂ ਹੈ ਪੂਰੀ ਕਾਇਨਾਤ ਦੇ ਵਿੱਚ, ਤਾਂ ਮੈਨੂੰ ਬੜੀ ਚੁਭਦੀ ਸੀ। ਪਰ ਮੈਨੂੰ ਸੀ ਕਿ ਜਦੋਂ ਮੈਂ ਗੱਲ ਕਰਾਂਗਾ ਤੇ ਸਾਹਮਣੇ ਇੱਕੋ ਜਵਾਬ ਆਣਾ ਕਿ ਜੇ ਮੈਂ ਕਹਿੰਦਾ ਕਿ ਝੂਠ ਹੈ ਤਾਂ ਉਹ ਹਰ ਕੋਈ ਕੌਮ ਆਪਣੀ ਜਿਹੜੇ ਕਿਸੇ ਉੱਤੇ ਇਲਜ਼ਾਮ ਲੱਗਦਾ ਝੂਠ ਕਹਿੰਦਾ। ਮੈਨੂੰ ਇਹ ਸੀ ਕਿ ਮੈਂ ਪਾਕਿਸਤਾਨ ਨੂੰ ਇਹ ਕਲੀਅਰ ਕਰਾਂ ਕਿ ਮਾਰਬਲ ਤਾਂ ਉਖੜਿਆ ਤੁਹਾਡੇ ਉੱਥੇ, ਕਿਉਂਕਿ ਮੈਂ ਖੁਦ ਦੇਖ ਚੁੱਕਿਆ ਜਾ ਕੇ, ਉਹ ਮਾਰਬਲ ਗਿਆ ਕਿਤੇ। ਉਹਦੇ ਬਾਅਦ ਮੈਨੂੰ ਕਈ ਵਾਰ ਪਾਕਿਸਤਾਨ ਜਾਣਾ ਪਿਆ। ਜਦੋਂ ਮੈਂ ਕੰਪਲੀਟ ਕੀਤੀ ਆਪਣੀ ਰਿਸਰਚ ਤੇ ਮੈਂ ਦੇਖਿਆ ਜਿੱਥੇ ਗੈਰੀਸਨ ਚਰਚ ਹੈ, ਜਿਸ ਤਰ੍ਹਾਂ ਲਾਹੌਰ ਅਨਾਰਕਲੀ ਵਿੱਚ ਹੈ, ਕੈਥਰੀਨ ਚਰਚ ਹੈ, ਉੱਥੇ 5 ਚਰਚ ਨੇ ਜਿਹੜੇ ਅੰਗਰੇਜ਼ਾਂ ਟਾਈਮ ਤੇ ਬਣੇ। ਸਾਰਾ ਮਾਰਬਲ ਜਿਹੜਾ ਇਹਨਾਂ ਮੁਗਲ ਸਮਾਰਕਾਂ ਦਾ ਉਤਰਿਆ ਉਹ ਉਹਨਾਂ ਜਿਹੜੇ ਹੈਗੇ ਚਰਚਾਂ ਦੇ ਵਿੱਚ ਲੱਗਾ, ਉਹਨਾਂ ਅਜਾਇਬ ਘਰਾਂ 'ਚ, ਗਿਰਜਾ ਘਰਾਂ 'ਚ ਲੱਗਾ। ਮੈਂ ਫਿਰ ਇੱਕ ਲੈਟਰ ਤਿਆਰ ਕੀਤੀ ਜਿਸ 'ਚ ਮੈਂ ਸਾਰਾ ਕੁਝ ਡਿਟੇਲ ਲਿਖ ਕੇ ਪਾਕਿਸਤਾਨ ਨੂੰ ਇਹ ਫਾਰਵਰਡ ਕੀਤੀ। ਤੇ ਜਦੋਂ ਮੈਂ ਉਹਨਾਂ ਨੂੰ ਇਹ ਚਿੱਠੀ ਭੇਜੀ, ਪਹਿਲਾਂ ਮੇਰਾ ਸੀ ਕਿ ਜਿਹੜਾ ਨੈਸ਼ਨਲ ਸਕੂਲ ਆਫ ਆਰਟ ਸੀ ਕਿਸੇ ਟਾਈਮ, ਮੈਓ ਸਕੂਲ ਆਫ ਆਰਟ ਸੀ ਜਿਹੜਾ ਕਿਸੇ ਟਾਈਮ ਦੇ ਉੱਤੇ ਜਿਹਨਾਂ ਨੇ ਸਟਾਰਟ ਕੀਤਾ ਸੀ ਪ੍ਰਚਾਰ, ਉਹ ਹੁਣ ਨੈਸ਼ਨਲ ਸਕੂਲ ਆਫ ਆਰਟਸ ਬਣ ਚੁੱਕਿਆ ਲਾਹੌਰ ਦੇ ਵਿੱਚ। ਉਹਨਾਂ ਦੀ ਪ੍ਰਿੰਸੀਪਲ ਸਾਜਿਦਾ ਹੈਦਰ ਵੰਡਲ ਨੇ ਮੈਨੂੰ ਕੋਈ ਲੈਟਰ ਲਿਖੀ ਕਿ ਮੈਂ ਵਿਸ਼ਵਾਸ ਕਰਦੀ ਕਿ ਇਹ ਅਸੀਂ ਗਲਤੀ ਉੱਤੇ ਹਾਂ, ਪਰ ਇਹ ਜਿਹੜੀ ਰਿਸਰਚ ਹੈ ਤੁਸੀਂ 150 ਸਾਲ ਬਾਅਦ ਕਰ ਰਹੇ ਨੇ, ਤਾਂ ਸਾਡੇ ਦਾ ਇਤਿਹਾਸ ਬਣ ਚੁੱਕਿਆ ਹੈ। ਫਿਰ ਮੈਨੂੰ ਇਹ ਸਮਝ ਲੱਗੀ ਕਿ ਇਤਿਹਾਸ ਜਦੋਂ ਵੀ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਗਲਤ ਚੱਲ ਰਹੇ ਹਾਂ ਤਾਂ ਉਹ 'ਚ ਬਦਲਣ ਦੇ 'ਚ ਉਹਦੇ 'ਚ ਕੋਈ ਐਡੀ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਪਰ ਇਹ ਹੈਗਾ ਕਿ ਅਕਾਲ ਤਖਤ ਸਾਹਿਬ ਦੇ ਮੈਨੂੰ ਸਾਹਮਣੇ ਮੁੱਦਾ ਰੱਖਣਾ ਪਿਆ। ਅਕਾਲ ਤਖਤ ਸਾਹਿਬ ਤੋਂ 5 ਤਖਤਾਂ ਦੇ ਸਿੰਘ ਸਾਹਿਬ ਦੀ ਹਾਜ਼ਰੀ 'ਚ ਮਤਾ ਪਾਸ ਕੀਤਾ ਗਿਆ। 17 ਜੂਨ ਨੂੰ 23 ਨੰਬਰ ਮਤਾ ਸੀ। ਉਸ ਤੋਂ ਬਾਅਦ ਪਾਕਿਸਤਾਨ ਨੂੰ ਇੱਕ ਚੇਤਾਵਨੀ ਵੀ ਦਿੱਤੀ ਗਈ, ਇਹਦੇ ਜਿਹੜੀ ਧਰਮ ਪ੍ਰਚਾਰ ਕਮੇਟੀ ਉਹਦੇ ਸਪੁਰਦ ਵੀ ਕੀਤਾ ਗਿਆ ਕਿ ਉਹਨੂੰ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਕਰੀਬ 8 ਸਾਲ ਹੋ ਚੁੱਕੇ ਨੇ ਮਤਾ ਪਾਸ ਹੋਏ ਨੂੰ ਵੀ। ਪਾਕਿਸਤਾਨ ਨੂੰ ਅਲੱਗ-ਅਲੱਗ ਵਾਰ ਕਈ ਅਖਬਾਰਾਂ ਦੇ ਥਰੂ ਵੀ ਮੈਂ ਕਹਿ ਚੁੱਕਿਆ, ਪਰ ਪਾਕਿਸਤਾਨ ਆ ਕੋਈ ਜਿਹੜੇ ਝੂਠ ਉਹਨੇ 1860 ਦੇ ਵਿੱਚ ਉਹਨਾਂ ਦੇ ਰਾਈਟਰ ਨੇ ਲਾਹੌਰ ਤੋਂ ਬੋਲਿਆ, ਉਹ ਪਾਕਿਸਤਾਨ ਉਹਨੂੰ ਇੱਕ ਸੱਚ ਮੰਨ ਕੇ ਇੱਕ ਮਤਲਬ ਉਹਦੇ ਤੋਂ ਹਿਲਣ ਦਾ ਨਾਂ ਨਹੀਂ ਲੈ ਰਿਹਾ। ਤੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਪੂਰੀ ਸਮੁੱਚੀ ਕੌਮ ਦੀਆਂ, ਚਾਹੇ ਹਿੰਦੂ ਨੇ, ਸਿੱਖ ਨੇ, ਪੰਜਾਬੀ ਨੇ, ਜਿੰਨੇ ਵੀ, ਉਹਨਾਂ ਨੂੰ ਕਿਤੇ ਨਾ ਕਿਤੇ ਨਾ ਠੇਸ ਜਿਹੜੀ ਪਹੁੰਚ ਰਹੀ ਹੈ। ਜੀ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ, ਪਰ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ। ਮਤਲਬ ਕਿ ਵੇਲਾ ਹੋ ਗਿਆ ਕਿ ਛੋਟੀ ਜੀ ਬ੍ਰੇਕ, ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਸਿੰਘ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੁਰਿੰਦਰ ਖੋਸੜ ਜੀ। ਤੇ ਆਓ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਣੇ ਆ। ਸੋ ਇੱਕ ਮੈਂ ਤੁਹਾਡੇ ਕੋਲ ਹੋਰ ਜਾਨਣਾ ਚਾਹਾਂਗਾ, ਜਦੋਂ ਤੁਸੀਂ ਪਾਕਿਸਤਾਨ ਵਿੱਚ ਇਦਾਂ ਹੀ ਰਿਸਰਚ ਕਰ ਰਹੇ ਸੀ, ਕੀ ਤੁਹਾਡਾ ਸਾਥ ਕਿਸੇ ਹੋਰ ਨੇ ਵੀ ਦਿੱਤਾ? ਨਹੀਂ, ਇਹਦੇ ਵਿੱਚ ਇਹ ਸੀ ਕਿ ਮੈਂ ਪੰਥਕ ਅਖਬਾਰਾਂ ਵੀ ਲਈਆਂ ਉਸ ਟਾਈਮ ਦੇ ਉੱਤੇ, ਕਿ ਮੈਨੂੰ ਸੀ ਕਿ ਕਿਸੇ ਪਾਸੋਂ ਵੀ ਜਿਹੜਾ ਮੈਨੂੰ ਰਿਸਪੌਂਸ ਵਿੱਚ ਮਿਲਣਾ ਚਾਹੀਦਾ। ਇੱਕ ਬੋਝ ਲੱਗ ਰਿਹਾ ਸੀ ਕਿ ਗੁਰੂ ਮਹਾਰਾਜ ਨੇ 160 ਸਾਲ ਬਾਅਦ ਇਸ ਮੁੱਦੇ ਨੂੰ ਜਿਹੜਾ ਹੱਲ ਕਰਨ ਲਈ ਮੈਨੂੰ ਹੀ ਕਿ ਚੁਣਿਆ।
ਤੇ ਇੱਕ ਨੈਤਿਕ ਜ਼ਿੰਮੇਵਾਰੀ ਜਿਸ ਤਰ੍ਹਾਂ ਬਣ ਜਾਂਦੀ। ਮੈਂ ਉਹਦੇ ਵਾਸਤੇ ਐਸਜੀਪੀਸੀ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਆਲਰੇਡੀ ਮਿਲ ਚੁੱਕਿਆ ਸੀ। ਸੀਐਮ ਪ੍ਰਕਾਸ਼ ਸਿੰਘ ਬਾਦਲ ਖੁਦ ਜਦੋਂ ਮੇਰੇ ਉਹਨਾਂ ਨੂੰ ਦੱਸਿਆ ਉਹ ਅੰਮ੍ਰਿਤਸਰ ਆਏ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ, ਮਨਟੇਕ ਸਿੰਘ ਆਹਲੂਵਾਲੀਆ ਨੇ ਵੀ ਮੈਨੂੰ ਜਿਹੜਾ ਦਿੱਲੀ ਸੱਦ ਕੇ ਬੜੀ ਲੰਬੇ ਤੇ ਖੁੱਲੀ ਡੁੱਲੀ ਚਰਚਾ ਹੋਈ ਸਾਡੀ। ਮੈਨੂੰ ਲੱਗਦਾ ਮੈਂ ਹਰ ਬੰਦੇ ਤੱਕ ਅਪਰੋਚ ਕੀਤੀ ਕਿ ਕਿਉਂਕਿ ਛੋਟਾ ਇਸ਼ੂ ਨਹੀਂ ਹੈ। ਹਰਮਿੰਦਰ ਸਾਹਿਬ ਦੀ ਸ਼ਾਨ ਵਿੱਚ ਐਡੀ ਤਗੜੀ ਗੁਸਤਾਖੀ ਕਰਨਾ ਪਾਕਿਸਤਾਨ ਵੱਲੋਂ ਕਿਤੇ ਵੀ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੈਨੂੰ ਨਾ ਲੱਗਦਾ ਕਿ ਨਾ ਹੀ ਕੋਈ ਇਹਦੇ 'ਚ ਪਾਕਿਸਤਾਨ ਦੀ ਕੋਈ ਸਾਈਡ ਲਏਗਾ ਜੇ ਉਹਨੂੰ ਜਿਨ੍ਹਾਂ ਨੂੰ ਸੱਚਾਈ ਪਤਾ ਹੈ। ਉਸ ਤੋਂ ਬਾਅਦ ਕਿਸੇ ਸਿੰਗਲ ਵੀ ਹੁਣ ਥੋੜੇ ਦਿਨ ਪਹਿਲਾਂ ਵੀ ਇੱਕ ਲੁਧਿਆਣਾ ਤੋਂ ਇੱਕ ਪੰਥਕ ਵਾਰੀ ਸ਼ਬਦ ਹੈ, ਉਹਦੇ 'ਚ ਵੀ ਮੈਂ ਮੁੱਦਾ ਰੱਖਿਆ। ਬੜੀ ਹੈਰਾਨੀ ਹੁੰਦੀ ਹੈ ਕਿ ਸਾਡਾ ਗੁੱਸਾ ਜਾਂ ਸਾਡੇ ਅੰਦਰ ਜਜ਼ਬਾਤ ਨੇ ਉਹ ਕਿੱਥੇ ਚਲੇ ਗਏ ਨੇ। ਸਿੰਗਲ ਬੰਦੇ ਨੇ ਵੀ ਮੈਨੂੰ ਆਣ ਕੇ ਇਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਹਾਂ, ਇੱਕ ਸਿੰਘ ਸਭਾ ਸੁਸਾਇਟੀ ਹੈ ਸਾਡੀ ਅੰਮ੍ਰਿਤਸਰ ਤੋਂ, ਇਹਨਾਂ ਵੱਲੋਂ ਇੱਕ ਮੈਨੂੰ ਲੈਟਰ ਜਾਰੀ ਕੀਤੀ ਗਈ ਸੀ। ਉਹ ਲੈਟਰ ਇਹਨਾਂ ਨੇ ਦਿੱਲੀ ਵੀ ਜਿਹੜੀ ਸੈਂਟਰ ਗਵਰਨਮੈਂਟ ਨੂੰ ਵੀ ਜਾਰੀ ਕੀਤੀ, ਜਗ੍ਹਾ ਜਗ੍ਹਾ ਕੀਤੀਆਂ। ਉਹਦੇ ਬਾਅਦ ਇੰਨਾ ਹੋਇਆ ਸੀ ਕਿ ਅਕਾਲ ਤਖਤ ਨੂੰ ਮਤਾ ਪਾਸ ਕਰਨਾ ਪੈ ਗਿਆ, ਪਰ ਉਸ ਤੋਂ ਬਾਅਦ ਕਿਸੇ ਤਰੀਕੇ ਦੀ ਕੋਈ ਜਿਹੜੀ ਕਾਰਵਾਈ ਅਜੇ ਤੱਕ ਮੇਰੇ ਸਾਹਮਣੇ ਨਹੀਂ ਆ ਸਕੀ। ਜੀ ਤੇ ਇਹ ਤਾਂ ਮਤਲਬ ਕਿ ਤੁਸੀਂ ਇਕੱਲੇ ਹੀ ਐਫਰਟ ਕਰਦੇ ਰਹੇ ਹੋ ਤੇ ਤੁਸੀਂ ਜਿੰਨੇ ਵੀ ਕੋਈ ਅੱਗੇ ਕੋਸ਼ਿਸ਼ ਕੀਤੀ ਪਰ ਪ੍ਰੋਪਰਲੀ ਤੁਹਾਡੇ ਨਾਲ ਕਿਸੇ ਨੇ ਕੋਈ ਇੰਨਾ ਸਾਥ ਨਹੀਂ ਦਿੱਤਾ। ਬਿਲਕੁਲ, ਮੈਨੂੰ ਫਿਰ ਇਹ ਜ਼ਰੂਰ ਉਮੀਦ ਹੈ ਕਿ ਜਿਹੜੇ ਕਿਉਂਕਿ ਸਾਡੇ 'ਚ ਜਿਹੜੀ ਪੰਜਾਬੀਅਤ ਨੂੰ ਅਸੀਂ ਜ਼ਿਆਦਾ ਲੋਕਲ ਰਹੇ ਨੇ ਪੰਜਾਬ ਦੇ ਵਿੱਚ ਜਾਂ ਕਿਤੇ ਵੀ, ਸਾਡਾ ਸ਼ਾਇਦ ਪੰਜਾਬੀ ਦੇ ਨਾਲ ਉਹਨਾਂ ਮੋਹ ਨਹੀਂ ਰਿਹਾ ਜਿੰਨਾ ਵਿਦੇਸ਼ ਦੇ ਵਿੱਚ ਜਿਹੜੇ ਸਾਡੇ ਭਾਈਚਾਰਾ ਹਿੰਦੂ ਸਿੱਖ ਭਾਈਚਾਰਾ ਨੇ, ਜਿਹੜੇ ਪੰਜਾਬੀ ਉੱਥੇ ਵਸੇ ਨੇ, ਉਹਨਾਂ ਦੇ ਮੈਨੂੰ ਇਹ ਤੋਂ ਜ਼ਿਆਦਾ ਉਮੀਦ ਹੈ। ਕਿਉਂਕਿ ਕਈ ਇਸ਼ੂ ਹੋਏ ਨੇ, ਜਿਸ ਤਰ੍ਹਾਂ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦਾ ਮੁੱਦਾ ਸੀ, ਜਦੋਂ ਪਾਕਿਸਤਾਨ ਦੇ ਵਿੱਚ ਜਿਹੜਾ ਨਵਾਜ਼ ਸ਼ਰੀਫ ਨੇ ਉਹਨਾਂ ਦੇ ਜਵਾਈ ਜਦੋਂ ਉਹਨਾਂ ਨੂੰ ਗਿਰਾਣ ਆਏ, ਤੇ ਲੋਹੜੀ ਤੋਂ 3 ਦਿਨ ਪਹਿਲਾਂ ਦੀ ਗੱਲ ਹੈ, 2 ਸਾਲ ਪਹਿਲਾਂ ਦੀ, ਤੇ ਉਹ ਜਦੋਂ ਹਵੇਲੀ ਦਾ ਕਾਫੀ ਮੁੱਦਾ ਪੱਕਿਆ ਸੀ, ਸਾਡੇ ਤੋਂ ਕੋਈ ਸਾਈਡ ਨਹੀਂ ਦੇ ਰਿਹਾ। ਖੈਰ ਪੌਣਾ ਘੰਟਾ ਮੈਨੂੰ ਲੱਗਾ ਤੇ ਜਿਹੜਾ ਮੀਡੀਆ ਦੇ ਸਹਿਯੋਗ ਦੇ ਨਾਲ ਹੀ ਇੱਥੋਂ ਦੇ ਲੋਕਲ ਜਿਹੜੇ ਉਹ ਹਵੇਲੀ ਨੂੰ ਅਸੀਂ ਗਿਰਾਉਣ ਤੋਂ ਬਚਾ ਲਿਆ। ਪਰ ਇਹ ਵੱਖਰੀ ਗੱਲ ਹੈ ਕਿ ਜਿਹੜਾ 35 ਜਾਂ 40% ਜਿਹੜਾ ਹਿੱਸਾ ਸੀ ਉਹ ਲੈਂਡ ਮਾਫੀਆ ਨੇ ਜਿਹੜਾ ਉਹ ਤੋਂ ਗਿਰਾਤਾ। ਉਹਦੇ ਤੋਂ ਬਾਅਦ ਮੈਨੂੰ ਵਿਦੇਸ਼ ਦੀ ਜਿਹੜੇ ਆਪਣਾ ਸਾਡਾ ਪੰਜਾਬੀ ਭਾਈਚਾਰਾ, ਇਹਨਾਂ ਦਾ ਸਹਿਯੋਗ ਪ੍ਰੋਪਰ ਵਿੱਚ ਮਿਲਿਆ। ਇਹਨਾਂ ਵੱਲੋਂ ਮੰਗ ਚੁੱਕੀ ਗਈ ਕਿ ਰਣਜੀਤ ਸਿੰਘ ਦੀ ਹਵੇਲੀ ਨੂੰ ਜਿਹੜਾ ਪਾਕਿਸਤਾਨ ਦੁਬਾਰਾ ਉਹਦੀ ਨਵ ਨਿਰਮਾਣ ਕਰਾਏ। ਤੋਂ ਅੱਜ ਦੇਖੋ ਪਾਕਿਸਤਾਨ 'ਚ ਰਣਜੀਤ ਸਿੰਘ ਦੀ ਹਵੇਲੀ ਵੀ ਦੁਬਾਰਾ ਬਣਾਤੀ ਗਈ। ਉਸ ਤੋਂ ਬਾਅਦ ਸ਼ੇਰ ਸਿੰਘ ਦੀ ਬਾਰਾਦਰੀ, ਜਿਹੜਾ ਰਣਜੀਤ ਸਿੰਘ ਦੇ ਬੇਟੇ ਨੇ, ਉਹਨਾਂ ਦੀ ਬਾਰਾਦਰੀ 'ਚ ਪਾਕਿਸਤਾਨ ਨੇ ਕੂੜਾ ਘਰ ਕਾਇਮ ਕੀਤਾ ਸੀ, ਡੰਪ ਹਾਊਸ, ਉਹਨਾਂ ਮੁੱਦਾ ਚੁੱਕਿਆ, ਉਹ ਵੀ ਵਿਦੇਸ਼ਾਂ ਵੱਲੋਂ ਰਿਸਪੌਂਸ ਮਿਲਿਆ। ਉਧਰ ਆਵਾਜ਼ ਚੁੱਕੀ ਗਈ, ਉਧਰ ਅਖਬਾਰਾਂ ਵਿੱਚ ਆਇਆ, ਲੋਕਾਂ ਨੇ ਜਗ੍ਹਾ ਜਗ੍ਹਾ ਮੁਜ਼ਾਹਰੇ ਕੀਤੇ। ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਅੱਜ ਦੇਖੋ ਬਾਰਾਦਰੀ ਫਿਰ ਉਹੀ 150 ਸਾਲ ਪੁਰਾਣੀ ਬਾਰਾਦਰੀ ਦੇ ਰੂਪ 'ਚ ਬਦਲ ਚੁੱਕੀ ਹੈ। ਸਮਾਧ ਸ਼ੇਰ ਸਿੰਘ ਦੀ ਦੁਬਾਰਾ ਬਣ ਚੁੱਕੀ। ਇਸ ਤਰੀਕੇ ਦੇ ਕਈ ਮੁੱਦੇ ਨੇ। ਸਾਡੇ ਇੱਧਰੋਂ ਇੰਨਾ ਜ਼ਿਆਦਾ ਰਿਸਪੌਂਸ ਨਹੀਂ ਮਿਲਦਾ ਜਿੰਨਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਬੈਠੇ ਨੇ, ਉਹ ਸ਼ਿੱਦਤ ਦੇ ਨਾਲ ਅਕਾਲ ਤਖਤ ਨੂੰ ਵੀ ਲਿਖਦੇ ਨੇ, ਐਸਜੀਪੀਸੀ ਨੂੰ ਵੀ ਲਿਖਦੇ ਨੇ, ਡਿਪਟੀ ਜਿਹੜੇ ਸਾਡੇ ਸੀਐਮ ਆ ਉਹਨੂੰ ਵੀ ਲਿਖਦੇ ਨੇ, ਪਾਕਿਸਤਾਨ ਖੁਦ ਵੀ ਅਪਰੋਚ ਕਰਕੇ ਜਿਹੜਾ ਇਸ ਮੁੱਦੇ ਤੇ ਤੱਕ ਪਹੁੰਚਦੇ ਨੇ। ਜੀ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਜੋ ਇਹ ਮੁੱਦਾ ਸੀ, ਜੋ ਪਾਕਿਸਤਾਨ ਇਦਾਂ ਇਲਜ਼ਾਮ ਲਾ ਰਿਹਾ ਆਪਣੇ ਤੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਦਾਂ ਇੱਥੋਂ ਮਾਰਬਲ ਉਠਾ ਕੇ ਤੇ ਉਧਰ ਲਾਇਆ, ਪਰ ਹੁਣ ਤੁਹਾਨੂੰ ਉਮੀਦ ਹੈ ਅੱਗੇ ਵੀ ਫਿਊਚਰ ਦੇ ਵਿੱਚ ਵੀ ਜੋ ਇਹ ਤੁਸੀਂ ਮੁੱਦਾ ਉਠਾਇਆ ਇਹਨੂੰ ਹੁਣ ਆਪਣੀ ਐਸਜੀਪੀਸੀ ਵੀ ਅੱਗੇ ਤੱਕ ਲੈ ਕੇ ਜਾਏਗੀ? ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਰਹਿੰਦਾ ਕਿਤੇ ਵੀ ਕਿ ਜੇ ਐਸਜੀਪੀਸੀ 'ਚ ਤਵੱਜੋ ਦਿੰਦੀ ਹੈ ਕਿ ਕੋਈ ਵੀ ਆਪਣਾ ਪੰਜਾਬੀ ਆ, ਕੋਈ ਵੀ ਆਪਣਾ ਸਿੱਖ ਹੈ, ਉਹ ਗੱਲ ਨਹੀਂ ਬਰਦਾਸ਼ਤ ਕਰੇਗਾ ਵੀ ਕੋਈ ਸਾਡੇ ਤੇ ਇਦਾਂ ਦਾ ਗਲਤ ਇਲਜ਼ਾਮ ਲਾਵੇ। ਮੈਨੂੰ ਲੱਗਦਾ ਇਹ ਕਰਨਾ ਵੀ ਨਹੀਂ ਚਾਹੀਦਾ। ਇਹ ਕੋਈ ਵੀ ਹੋਵੇ, ਕਿਸੇ ਤਰੀਕੇ ਦਾ ਵੀ ਇਲਜ਼ਾਮ ਹੋਵੇ, ਜਦੋਂ ਗਲਤ ਹੈ, ਝੂਠ ਹੈ, ਝੂਠ ਨੂੰ ਹਮੇਸ਼ਾ ਉਹਨੂੰ ਨਿੰਦਣਾ ਚਾਹੀਦਾ, ਉਹਦੀ ਵਿਰੋਧਤਾ ਕਰਨੀ ਚਾਹੀਦੀ। ਇਹ ਪੱਕੀ ਗੱਲ ਹੈ ਕਿ ਜਿੱਦਣ ਐਸਜੀਪੀਸੀ ਜਾਂ ਜਿਹੜੇ ਸਾਡੀ ਪੰਜਾਬੀ ਨੇ ਜੋ ਇਕੱਠੇ ਹੋ ਕੇ ਜਦੋਂ ਆਵਾਜ਼ ਉੱਠੀ ਤੇ ਪਾਕਿਸਤਾਨ ਨੂੰ ਨਾ ਚਾਹੁੰਦੇ ਹੋਏ ਵੀ ਜਿਹੜਾ ਗਲਤ ਹਿਸਟਰੀ ਜਿਹੜੀ ਉਹਨਾਂ ਹੋਰਡਿੰਗ ਦੇ ਉੱਤੇ ਬਿਆਨ ਕਰ ਰਿਹਾ ਜਾਂ ਵੈਬਸਾਈਟ ਦੇ ਉੱਤੇ ਬਿਆਨ ਕਰ ਰਿਹਾ ਜਾਂ ਕਿਤਾਬਾਂ ਵਿੱਚ ਨੇ ਜਿਹੜੀਆਂ ਉੱਥੋਂ ਦੀਆਂ, ਉਹਨਾਂ ਨੂੰ ਉੱਥੋਂ ਹਟਾਉਣਾ ਪਏਗਾ। ਇਹ ਸਿਰਫ ਇਹ ਹੈ ਕਿ ਇੱਕ ਵਾਰੀ ਇਕੱਠੇ ਹੋ ਕੇ ਇੱਕ ਸੱਚੇ ਮਨ ਦੇ ਨਾਲ ਜਦੋਂ ਅਸੀਂ ਮਤਲਬ ਇੱਕ ਸਾਥ ਜਦੋਂ ਆਵਾਜ਼ ਉਠਾਵਾਂਗੇ ਤੇ ਰਿਸਪੌਂਸ 100% ਮਿਲੇਗਾ। ਬਿਲਕੁਲ ਜੀ, ਅਸੀਂ ਵੀ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਜੋ ਤੁਸੀਂ ਇਹ ਮੁੱਦਾ ਚੱਕਿਆ ਇਹਦਾ ਜਲਦ ਤੋਂ ਜਲਦ ਕੋਈ ਨਾ ਕੋਈ ਸਾਰਥਕ ਹੱਲ ਜ਼ਰੂਰ ਨਿਕਲੇਗਾ, ਕਿਉਂਕਿ ਨਿਕਲਣਾ ਵੀ ਚਾਹੀਦਾ। ਤੇ ਮੇਰਾ ਅਗਲਾ ਸਵਾਲ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਕਿੰਨੇ ਐਸੇ ਗੁਰਦੁਆਰਾ ਸਾਹਿਬ ਨੇ, ਕਿੰਨੇ ਇਤਿਹਾਸਕ ਸਥਾਨ ਨੇ ਜਿਨ੍ਹਾਂ ਦੀ ਹਾਲਤ ਬਾਰੇ ਤੁਸੀਂ ਕੁਝ ਬਿਆਨ ਕਰ ਸਕੋ? ਦਰਅਸਲ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ ਪਾਕਿਸਤਾਨ 'ਚ ਜੇ ਇਕੱਲੀ ਗੁਰਦੁਆਰਿਆਂ ਦੀ ਗੱਲ ਕਰੀਏ ਤੇ ਜਿਹੜੇ ਪਾਕਿਸਤਾਨੀ ਕੁਝ ਹੈਗੇ ਨੇ ਲੇਖਕ ਵੀ ਨੇ, ਉਹਨਾਂ ਨੇ ਪਿੱਛੇ ਕਿਤਾਬਾਂ ਵੀ ਕੋਈ ਪ੍ਰਿੰਟ ਕੀਤੀਆਂ ਜਿਸ 'ਚ 152 ਦੇ ਕਰੀਬ ਜਿਹੜੇ ਗੁਰਦੁਆਰਿਆਂ ਨੂੰ ਕਲੇਮ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨ 'ਚ ਹੈਗੇ ਨੇ, ਜਿਨ੍ਹਾਂ 'ਚੋਂ ਬਾਅਦ 'ਚ ਪਤਾ ਲੱਗਾ ਕਿ 10-12 ਜਿਹੜੀ ਕਿਤਾਬਾਂ 'ਚ ਵੀ ਇੱਕ ਬਾਲਕਸਰ ਦੀ ਜੇ ਗੱਲ ਕਰ ਲਈਏ ਤਾਂ ਉਹ 'ਚ ਵੀ ਪਤਾ ਲੱਗਾ ਕਿ 12 ਦੇ ਕਰੀਬ ਜਿਹੜੀਆਂ ਮਸਜਿਦਾਂ ਨੂੰ ਗੁਰਦੁਆਰੇ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਇੱਕ ਕਿਤਾਬ ਲਿਖ ਰਿਹਾ ਸਰਹੱਦ ਪਾਰ ਗੁਰਤਾਮ, ਬਹੁਤ ਜਲਦੀ ਮਾਰਕੀਟ ਦੇ ਵਿੱਚ ਆ ਵੀ ਰਹੀ ਹੈ। ਉਹਦੇ 'ਚ 353 ਗੁਰਦੁਆਰੇ ਜਿਹੜੇ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ 'ਚ ਨੇ, ਲਾਹੌਰ ਤੋਂ ਸਵਾਤ ਤੱਕ ਉਹ ਦਿੱਤੇ ਨੇ। ਇਹਦੇ 'ਚ ਸਾਡੇ ਸਿੱਖ ਜਰਨੈਲਾਂ ਨਾਲ ਸੰਬੰਧਿਤ ਵੀ ਨੇ, ਗੁਰੂ ਮਹਾਰਾਜ ਨਾਲ ਸੰਬੰਧਿਤ ਵੀ ਨੇ, ਜਾਂ ਸਿੰਘ ਸਭਾ ਗੁਰਦੁਆਰੇ ਜਿਹੜੇ ਨੇ ਉਹ ਵੀ ਇਹ 'ਚ ਸ਼ਾਮਲ ਨੇ। ਇਹ ਗੁਰਦੁਆਰੇ ਤਕਰੀਬਨ ਇਹ 'ਚੋਂ 90% ਤੋਂ ਜ਼ਿਆਦਾ ਜਿਹੜੇ ਗੁਰਦੁਆਰੇ ਮੈਂ ਅੱਖੀਂ ਦੇਖੇ ਨੇ, ਉੱਥੇ ਜਾ ਕੇ ਉੱਥੇ ਗਿਆ ਵੀ, ਉਹਨਾਂ ਦੇ ਬਕਾਇਦਾ ਸਿੱਲਾਂ ਦੇ ਉੱਤੇ ਜਿਹੜੀ ਇਬਾਰਤ ਦਰਜ ਉਹ ਵੀ ਨੋਟ ਕੀਤੀ।
ਉਹਨਾਂ 'ਚ ਜਿਹੜੇ ਪਰਿਵਾਰ ਰਹਿ ਰਹੇ ਨੇ, ਜਿਹੜੇ ਕਬਜ਼ਾਧਾਰੀ ਪਰਿਵਾਰ ਨੇ, ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ। ਤੇ ਉਹਨਾਂ ਦਾ ਜਿਹੜਾ ਰੁੱਖ ਹੈ, ਜਿਹੜੇ ਪਾਕਿਸਤਾਨ 'ਚ ਜਿਹੜੇ ਕਬਜ਼ਾਧਾਰੀ ਰਹਿ ਰਹੇ, ਉਹਨਾਂ ਨੂੰ ਇਹ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਵਾਸਤੇ ਕਿ ਕਿਸ ਗੁਰੂ ਨਾਲ ਸੰਬੰਧਿਤ ਹੈ ਕਿ ਜਾਂ ਨਾ ਉਹਨਾਂ ਨੂੰ ਕਦੀ ਇਸ ਬਾਰੇ ਉਹਨਾਂ ਨੇ ਸੰਜੀਦਗੀ ਨਾਲ ਵਿਚਾਰਿਆ ਕਿ ਜਿਹੜੀ ਜਗ੍ਹਾ ਦੇ ਉੱਤੇ ਉਹ ਪਾਥੀਆਂ ਦੇ ਢੇਰ ਲਾਈ ਬੈਠੇ ਨੇ, ਜਾਂ ਜਿੱਥੇ ਜਿਸ ਨੂੰ ਸਟੋਰ ਦੇ ਤੌਰ ਤੇ ਵਰਤ ਰਹੇ ਨੇ, ਉਹ ਕਦੇ ਪ੍ਰਕਾਸ਼ ਸਥਾਨ ਹੁੰਦਾ ਸੀ। ਬੜੀ ਹਾਲਤ ਖਰਾਬ ਹੈ ਗੁਰਦੁਆਰਿਆਂ ਦੀ। ਤਕਰੀਬਨ ਅੱਧੇ ਨਾਲੋਂ ਜ਼ਿਆਦਾ ਜਿਹੜੇ ਨੇ ਜਿਹੜੇ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੇ ਨੇ। ਚੁਣਿੰਦਾ ਗੁਰਦੁਆਰੇ ਨੇ, ਕੁਛ ਪੰਜਾ ਸਾਹਿਬ ਗੁਰਦੁਆਰਾ ਹੈ, ਡੇਰਾ ਸਾਹਿਬ ਹੈ, ਨਨਕਾਣਾ ਸਾਹਿਬ ਦੇ 5-6 ਗੁਰਦੁਆਰੇ ਨੇ, ਜਾਂ ਹਸਨ ਬਦਾਲ ਦੇ ਵਿੱਚ ਹੈ, ਇਹ ਚੂੜਖਾਨਾ ਦੇ ਵਿੱਚ ਇੱਕ ਗੁਰਦੁਆਰਾ। ਕੁੱਲ ਮਿਲਾ ਕੇ 10 ਜਾਂ 12 ਗੁਰਦੁਆਰੇ ਨੇ। ਹੁਣ ਪਿੱਛੇ ਜੇ ਕਿ ਇਹਨਾਂ ਨੇ ਗੁਰਦੁਆਰਾ ਜਿਹੜਾ ਗੁਰਦੁਆਰਾ ਬੀਬਾ ਸਾਹਿਬ ਹੈ ਪੇਸ਼ਾਵਰ ਦੇ ਵਿੱਚ, ਭਾਈ ਜੋਗਾ ਸਿੰਘ ਦਾ ਗੁਰਦੁਆਰਾ, ਇਹ ਦੋਨਾਂ ਦੀ ਹਾਲਤ ਚੰਗੀ ਹੈ। ਬਾਕੀ ਗੁਰਦੁਆਰਾ ਕੋਈ ਵੀ ਇਹੋ ਜਿਹੇ ਨੇ, ਚਾਹੇ ਉਹ ਸਿਆਲਕੋਟ ਦਾ ਬੇਰੀ ਸਾਹਿਬ ਗੁਰਦੁਆਰਾ ਕਰ ਲਓ, ਬਾਬੇ ਦੀ ਬੇਰ ਜਿਹੜਾ ਗੁਰਦੁਆਰਾ, ਚਾਹੇ ਭਾਈ ਮਣੀ ਸਿੰਘ ਦੀ ਸਮਾਧ ਦੀ ਲਾਹੌਰ ਦੀ ਗੱਲ ਕਰ ਲਈਏ, ਉਹ ਸਾਰਿਆਂ ਵੱਲ ਇਹ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਤਾਂ ਹਿਰਦਾ ਪਾਰ ਆਉਂਦਾ ਹੈ। ਬੜੀ ਮੁਸ਼ਕਿਲ ਨਾਲ ਬਰਦਾਸ਼ਤ ਕਰੀਦਾ ਕਿ ਜਿਹੜੇ ਸਾਡੇ ਜਿੱਥੇ ਅਸੀਂ ਚੁੱਕ ਕੇ ਨਮਸਕਾਰ ਕਰਦੇ ਹਾਂ, ਜਿੱਥੇ ਨਤਮਸਤਕ ਹੁੰਦੇ ਆ, ਉਹ ਜਗ੍ਹਾ ਉੱਤੇ ਪਾਥੀਆਂ ਦੇ ਢੇਰ ਲੱਗੇ ਨੇ, ਕਿਤੇ ਜਾਨਵਰ ਵੱਢੇ ਜਾ ਰਹੇ ਨੇ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਤੋਂ 54 ਦੇ ਕਰੀਬ ਜਿਹੜੇ ਗੁਰਦੁਆਰੇ ਨੇ, 54 ਦੇ ਕਰੀਬ ਮੈਂ ਮੁੱਦੇ ਚੁੱਕਦਾ ਰਿਹਾ ਅਲੱਗ-ਅਲੱਗ ਟਾਈਮ ਦੇ ਵਿੱਚ, ਪਿਛਲੇ 3-4 ਸਾਲਾਂ ਦੇ ਵਿੱਚ, ਜਿਨ੍ਹਾਂ ਚੋਂ ਅੱਜ 22 ਜਾਂ 23 ਗੁਰਦੁਆਰੇ ਜਿਹੜੀ ਚੰਗੀ ਹਾਲਤ ਵਿੱਚ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ। ਜਿਨ੍ਹਾਂ ਚੋਂ ਇੱਕ ਤਾਂ ਰਣਜੀਤ ਸਿੰਘ ਦੀ, ਜਿਸ ਤਰ੍ਹਾਂ ਹਵੇਲੀ ਦੀ ਗੱਲ ਕੀਤੀ ਸੀ, ਇਹ ਗੁਰਦੁਆਰਾ ਸਿੰਘ ਸਭਾ ਸਾਹੀਵਾਲ ਆ, ਉਹਦਾ ਮੁੱਦਾ ਚੁੱਕਿਆ ਸੀ। ਬੇਬੇ ਨਾਨਕੀ ਦੇ ਗੁਰਦੁਆਰੇ ਦਾ ਮੁੱਦਾ ਚੁੱਕਿਆ, ਤਾਂ ਅੱਜ ਬਹੁਤ ਚੰਗੀ ਹਾਲਤ ਵਿੱਚ ਹੈ। ਗੁਰਦੁਆਰਾ ਹੁਣ ਜਾਮਣ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਜਿਹੜੀ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਪੜਾਣਾ ਹੈ, ਮਨਿਹਾਲਾ ਹੈ, ਤੇ ਬਹੁਤ ਸਾਰੇ ਐਸੇ ਗੁਰਦੁਆਰੇ ਨੇ ਜਿਨ੍ਹਾਂ ਦੇ ਬਾਰੇ ਤੇ ਜਦੋਂ ਆਵਾਜ਼ ਚੁੱਕਣ ਤੋਂ ਬਾਅਦ ਪਾਕਿਸਤਾਨ ਨੇ ਉਹਨਾਂ ਦੇ ਪੂਰੀ ਸੰਜੀਦਗੀ ਨਾਲ ਉਹਨਾਂ ਦਾ ਕੰਮ ਕੀਤਾ। ਤੇ ਅੱਜ ਜਿਹੜੇ ਉੱਥੋਂ ਕਬਜ਼ਾਧਾਰੀ ਪਰਿਵਾਰ ਨੂੰ ਹਟਾ ਕੇ ਉੱਥੇ ਜਿਹੜੀ ਦੁਬਾਰਾ ਜਿਹੜੀ ਸ਼ਾਨ ਬਹਾਲ ਕੀਤੀ ਹੈ। ਹਾਂ, ਇਹ ਗੱਲ ਅਲੱਗ ਹੈ ਕਿ ਉੱਥੇ ਕਿਉਂਕਿ ਸਿੱਖ ਆਬਾਦੀ ਨਾ ਹੋਣ ਕਰਕੇ ਬਹੁਤ ਘੱਟ ਨੇ, 18,000 ਟੋਟਲ ਪਾਕਿਸਤਾਨ ਦੀ ਪੋਪੂਲੇਸ਼ਨ 'ਚ ਇਸ ਵੇਲੇ ਸਿੱਖ ਆਬਾਦੀ ਹੈ, ਤੇ ਗੁਰਦੁਆਰਿਆਂ ਨੂੰ ਉੱਥੇ ਆਬਾਦ ਕਰਨਾ ਸੰਭਵ ਨਹੀਂ ਹੈ। ਪਰ ਇਹ ਹੈ ਕਿ ਪਾਕਿਸਤਾਨ ਨੇ ਜਿਹੜੇ ਮੁੱਦੇ ਚੁੱਕੇ ਸੀ, ਕੁਛ ਤਾਂ ਉਹਨਾਂ ਨੇ ਲੈਂਡ ਮਾਫੀਆ ਦੇ ਜਿਹੜੇ ਉਹਦੇ ਕਬਜ਼ੇ ਹਟਾ ਕੇ ਉਹਨਾਂ ਨੇ ਗਿਰਾ ਵੀ ਦਿੱਤੇ ਨੇ ਕੁਛ, ਪਰ ਕੁਛ ਗੁਰਦੁਆਰਿਆਂ 'ਚ ਜਿਹੜੀ ਸ਼ਾਨ ਹੈ ਦੁਬਾਰਾ ਬਰਕਰਾਰ ਹੋ ਰਹੀ ਹੈ। ਤੇ ਵਾਹਿਗੁਰੂ ਨੇ ਚਾਹਿਆ ਤਾਂ ਬਹੁਤ ਜਲਦੀ ਜਿਹੜੇ ਸਰਹੱਦ ਪਾਰ ਦੇ ਨਾਲ ਲੱਗਦੇ ਹੈਗੇ ਨੇ, ਰਾਮਪੁਰਾ ਖੁਰਦ ਦੇ ਢਿਲਵਾਂ ਹੈ, ਤੇ ਇਹ ਗੁਰਦੁਆਰੇ ਨੇ ਸਾਡੇ ਬਹੁਤ ਇਤਿਹਾਸਿਕ ਗੁਰਦੁਆਰੇ ਨੇ, 6ਵੀਂ ਪਾਤਸ਼ਾਹੀ ਨਾਲ ਸੰਬੰਧਿਤ ਨੇ। ਇਹਨਾਂ ਦੀ ਜਿਹੜੀ ਸ਼ਾਨ ਦੁਬਾਰਾ ਜ਼ਰੂਰ ਅਸੀਂ ਉਹਨਾਂ ਦੇ ਦਰਸ਼ਨ ਕਰਨ ਦੇ ਲਾਇਕ ਹੋ ਸਕਾਂਗੇ, ਉਹਨਾਂ ਦੇ ਜਾ ਵੀ ਸਕਾਂਗੇ, ਕਿਉਂਕਿ ਹੁਣ ਵੀਜ਼ੇ ਦੀ ਵੀ ਜਿਹੜੇ ਕਰਤਾਰਪੁਰ ਕੋਰੀਡੋਰ ਦੀ ਵੀ ਗੱਲ ਕਰ ਲਈਏ, ਤੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਜਿੱਥੇ ਸਮਾਧ ਅੰਤਿਮ ਸਥਾਨ ਹੈ ਜਿਹੜਾ ਉਹਨਾਂ ਦਾ, ਉਹਦੇ ਵਾਸਤੇ ਵੀ ਲੰਬੇ ਸਮੇਂ ਤੋਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਕੋਈ ਇਹੋ ਜਿਹਾ ਵਿਚਕਾਰਲਾ ਰਸਤਾ ਕੱਢਿਆ ਜਾਵੇ ਕਿ ਵੀਜ਼ਾ ਤੋਂ ਬਗੈਰ ਜਿਹੜੇ ਇੱਥੇ ਸਾਡੇ ਸ਼ਰਧਾਲੂ ਨੇ, ਉਹ 2.5 ਕਿਲੋਮੀਟਰ ਦਾ ਸਫ਼ਰ ਆ ਸਾਰਾ, ਜਿਹੜਾ ਡੇਰਾ ਬਾਬਾ ਨਾਨਕ ਉੱਥੇ ਮੱਥਾ ਟੇਕ ਸਕਦੇ ਆ। ਜਦੋਂ ਮੈਂ ਲਾਹੌਰ ਤੋਂ ਜਦੋਂ ਕਰਤਾਰਪੁਰ ਸਾਹਿਬ ਜਾਣਾ ਤਾਂ ਮੈਨੂੰ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ, ਕਰੀਬ ਪੂਰੀ ਦਿਹਾੜੀ ਨਿਕਲ ਜਾਂਦੀ ਹੈ। ਤੇ ਇੱਧਰੋਂ ਬੜਾ ਆਸਾਨ ਹੈ। ਪਾਕਿਸਤਾਨ ਜੇ ਗੁਰਦੁਆਰੇ ਦੇ ਨਵ ਨਿਰਮਾਣ ਵਾਲੇ ਪਾਸੇ ਧਿਆਨ ਦਿੰਦਾ ਤਾਂ ਪਾਕਿਸਤਾਨ ਨੂੰ ਕੁੱਲ ਮਿਲਾ ਕੇ ਜਿਹੜਾ ਉਹਨੂੰ ਆਰਥਿਕ ਤੌਰ ਤੇ ਵੀ ਇਹਦਾ ਫਾਇਦਾ ਮਿਲੇਗਾ, ਜਿਹੜੇ ਸਬੰਧ ਸਾਡੇ ਚੰਗੇ ਹੋਣਗੇ, ਤਾਂ ਪਾਕਿਸਤਾਨ ਨੂੰ ਇਹਦੇ ਵਾਸਤੇ ਸੰਜੀਦਗੀ ਨਾਲ ਜਿਹੜਾ ਥੋੜਾ ਧਿਆਨ ਦੇਣਾ ਚਾਹੀਦਾ ਹੈ। ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਜੇ ਪਾਕਿਸਤਾਨ ਵੀ ਥੋੜਾ ਜਿਹਾ ਮਤਲਬ ਕਿ ਐਫਰਟ ਕਰੇ ਤੇ ਬਹੁਤ ਕੁਝ ਸੌਖਾ ਹੋ ਸਕਦਾ। ਦੇਖੋ ਨਾ, ਵੱਡੀ ਗੱਲ ਹੈ ਕਿ ਪਾਕਿਸਤਾਨ ਦੇ ਜਿਹੜੇ ਸਾਡੇ ਗੁਰੂ ਮਹਾਰਾਜ ਦੀ ਇਹੋ ਜਿਹੀ ਕਿਰਪਾ ਰਹੀ ਕਿ ਜਿੱਥੇ ਜਿੱਥੇ ਗੁਰਦੁਆਰੇ ਨੇ ਉਹ ਬੜੇ ਚੰਗੀਆਂ ਜਗ੍ਹਾ ਉੱਤੇ ਨੇ, ਪੌਸ਼ ਕਲੋਨੀਆਂ ਦੇ ਵਿੱਚ ਨੇ। ਤੇ ਜੇ ਪਾਕਿਸਤਾਨ ਉਹਨਾਂ ਨੂੰ ਚੱਕਦਾ, ਜਿਸ ਤਰ੍ਹਾਂ ਹੁਣ ਉਹਨਾਂ ਨੇ ਜਿਸ ਤਰ੍ਹਾਂ ਵਸਤੀ ਰਾਮ ਦੀ ਸਮਾਧ ਹੈ, ਜਿਹੜੇ ਰਣਜੀਤ ਸਿੰਘ ਦੇ ਅਧਿਆਤਮਿਕ ਗੁਰੂ ਨੇ, ਲਾਹੌਰ ਕਿਲੇ ਦੇ ਨਾਲ, ਉਹਦੀ ਸਮਾਧ ਨੂੰ ਵੇਖਣ ਵਾਸਤੇ ਅਜੇ ਉਹਦਾ ਨਵ ਨਿਰਮਾਣ ਚੱਲ ਰਿਹਾ। 1992 'ਚ ਜਦੋਂ ਬਾਬਰੀ ਮਸਜਿਦ ਦਾ ਮੁੱਦਾ ਉੱਠਿਆ ਸੀ, ਉਦੋਂ ਕਾਫੀ ਜ਼ਿਆਦਾ ਗੁਰਦੁਆਰੇ ਮੰਦਿਰ ਗਿਰਾਏ ਗਏ, ਉਦੋਂ ਉਹ ਸਮਾਧ ਵੀ ਗਿਰਾਈ ਗਈ। ਪਾਕਿਸਤਾਨ ਦਾ ਖੁਦ ਆਪਣਾ ਉਹਦਾ ਜਿਹੜਾ ਬਿਆਨ ਸੀ ਉਧਰੋਂ ਥੋੜੇ ਦਿਨ ਪਹਿਲਾਂ ਜਾਰੀ ਕੀਤਾ ਉਹਨਾਂ ਨੇ ਕਿ ਉਹ ਸਮਾਧ ਬਣ ਰਹੀ ਹੈ ਤਾਂ ਰੋਜ਼ਾਨਾ ਕਮ ਸੇ ਕਮ 3 ਜਾਂ 4 ਹਜ਼ਾਰ ਲੋਕ ਉਹਨੂੰ ਦੇਖਣ ਜਾ ਰਹੇ ਨੇ। ਉਹ ਪੱਕੀ ਗੱਲ ਹੈ ਕਿ ਜਿਹੜਾ ਉਹਦਾ ਹੈਗਾ ਟੂਰਿਜ਼ਮ ਆ, ਉਹ 'ਚ ਵਾਧਾ ਹੋਏਗਾ ਪਾਕਿਸਤਾਨ ਦੇ ਵਿੱਚ, ਜਿੰਨੀਆਂ ਵੀ ਉਹ ਸਾਈਡ ਕਰ ਦਿੰਦਾ। ਪਾਕਿਸਤਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਹਿੰਦੂਆਂ ਦੀਆਂ ਜਗ੍ਹਾ ਨੇ ਜਾਂ ਸਿੱਖਾਂ ਦੀਆਂ ਜਗ੍ਹਾ ਨੇ, ਉਹਦੇ ਵਾਸਤੇ ਵਿਰਾਸਤੀ ਜਗ੍ਹਾ ਨੇ। ਤੇ ਮੈਨੂੰ ਲੱਗਦਾ ਇਹੋ ਜਿਹੀ ਸੋਚ ਜਿਹੜੀ ਸਾਨੂੰ ਵੀ ਇੱਧਰ ਅਪਣਾਉਣੀ ਚਾਹੀਦੀ ਹੈ। ਸਾਡੇ ਜਿੱਦਾਂ ਪਿੰਡਾਂ ਦੇ ਵਿੱਚ ਮਸਜਿਦਾਂ ਨੇ, ਉਹਨੂੰ ਮੈਂ ਸ਼ਹਿਰ ਦੀ ਗੱਲ ਕਰਾਂ ਅੰਮ੍ਰਿਤਸਰ ਦੀ, ਤੇ ਅੰਮ੍ਰਿਤਸਰ 'ਚ 2 ਮਸਜਿਦਾਂ ਨੇ ਜਿਨ੍ਹਾਂ 'ਚ ਨਿਸ਼ਾਨ ਸਾਹਿਬ ਲਗਾ ਕੇ ਉਹਨਾਂ ਨੂੰ ਗੁਰਦੁਆਰੇ ਦਾ ਰੂਪ ਦਿੱਤਾ ਗਿਆ, ਜਦੋਂ ਕਿ ਦੋਵਾਂ ਵਿੱਚ ਹੀ ਜਿਹੜੀ ਨੋਨ ਸਿੱਖ ਫੈਮਿਲੀ ਰਹਿ ਰਹੀਆਂ ਨੇ, ਉਹ ਦੋਨਾਂ 'ਚ ਹਰ ਤਰੀਕੇ ਦਾ ਗਲਤ ਕੰਮ ਵੀ ਹੋ ਰਿਹਾ। ਇੱਕ ਨੂੰ ਤਾਂ ਜਿਹੜਾ ਆਲੂ ਗੰਡੇ ਦੇ ਪਿਆਜ਼ਾਂ ਦਾ ਜਿਹੜਾ ਸਟੋਰ ਬਣਾਇਆ ਹੋਇਆ, ਤੇ ਸਾਨੂੰ ਵੀ ਥੋੜੀ ਜਿਹੀ ਜਿਹੜੀ ਸਾਡੀ ਸੋਚ ਆ ਸਾਨੂੰ ਵੀ ਬਦਲਣੀ ਚਾਹੀਦੀ ਹੈ ਕਿ ਅਸੀਂ ਦੇਖੀਏ ਕਿ ਜਿਹੜੇ ਸਾਡੇ ਗਵਾਂਢ ਦੇ ਮੁਲਕ ਦੀਆਂ ਜਿਹੜੀਆਂ ਭਾਵਨਾਵਾਂ ਕਿਸੇ ਤਰੀਕੇ ਨਾਲ ਆਹਤ ਨਾ ਹੋਣ, ਉਹ ਜਿਹੇ ਕੰਮ ਅਸੀਂ ਵੀ ਕਰੀਏ। ਤੇ ਮੈਨੂੰ ਲੱਗਦਾ ਫਿਰ ਅਸੀਂ ਇਹ ਵੀ ਉਮੀਦ ਕਰ ਸਕਦੇ ਹਾਂ ਕਿ ਸਾਡੇ ਜਿਹੜੇ ਗੁਰਸਥਾਨ ਨੇ ਜਾਂ ਜਿਹੜੀਆਂ ਸਾਡੀਆਂ ਯਾਦਗਾਰਾਂ ਨੇ ਉੱਥੋਂ ਕਿਸੇ ਟਾਈਪ ਦੀਆਂ, ਉਹ ਵੀ ਜ਼ਰੂਰ ਬਣ ਜਾਣਗੀਆਂ। ਜੀ ਸੋ ਦੋਸਤੋ, ਦਿਲ ਤਾਂ ਕਰਦਾ ਸੀ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰੀਏ, ਪਰ ਕੀ ਕਰੀਏ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪਰ ਗੱਲਬਾਤ ਦਾ ਇਹ ਸਿਲਸਿਲਾ ਅਸੀਂ ਅਗਲੇ ਐਪੀਸੋਡ ਦੇ ਵਿੱਚ ਵੀ ਜਾਰੀ ਰੱਖਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਇੱਕ ਨਜ਼ਰ
ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਸਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਫੇਵਰਿਟ ਪ੍ਰੋਗਰਾਮ ਇੱਕ ਨਜ਼ਰ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਮਹਾਨ ਹਸਤੀਆਂ, ਉਹਨਾਂ ਮਹਾਨ ਸ਼ਖਸੀਅਤ ਦੇ ਨਾਲ ਕਰਵਾਉਂਦੇ ਹਾਂ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ। ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਸੁਰਿੰਦਰ ਕੋਸ਼ੜ ਜੀ ਨਾਲ ਤੇ ਆਪਣੀ ਗੱਲਬਾਤ ਦਾ ਜੋ ਸਿਲਸਿਲਾ ਸੀ ਉਹ ਅੱਧਾ ਹੋਇਆ ਸੀ, ਅੱਧਾ ਰਹਿ ਗਿਆ ਸੀ। ਉਸੇ ਗੱਲਬਾਤ ਦੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਨ ਦੇ ਲਈ ਫਿਰ ਗੱਲਬਾਤ ਅੱਜ ਕਰਦੇ ਹਾਂ ਸੁਰਿੰਦਰ ਕੋਸ਼ੜ ਜੀ ਦੇ ਨਾਲ। ਸਤਿ ਸ਼੍ਰੀ ਅਕਾਲ। ਅਗਲਾ ਜੋ ਸਵਾਲ ਆ ਉਹ ਵੀ ਪਾਕਿਸਤਾਨ ਨਾਲ ਹੀ ਮਤਲਬ ਲੱਗਦਾ ਹੋਇਆ ਸਵਾਲ ਆ ਵੀ ਮਤਲਬ ਪਾਕਿਸਤਾਨ ਦੇ ਵਿੱਚ ਜੋ ਆਪਣੇ ਸਿੱਖ ਭਾਈਚਾਰੇ ਦੇ ਲੋਕ ਨੇ, ਜੋ ਆਪਣੇ ਹਿੰਦੂ ਭਾਈਚਾਰੇ ਦੇ ਲੋਕ ਨੇ, ਉਹਨਾਂ ਦਾ ਮਤਲਬ ਰਹਿਣ ਸਹਿਣ ਮਤਲਬ ਕਿੱਦਾਂ ਦਾ, ਉਹਨਾਂ ਦਾ ਮਾਹੌਲ ਕਿੱਦਾਂ ਦਾ? ਇੱਕ ਨਾ ਪਾਕਿਸਤਾਨ ਦੇ ਇਹ ਜਿਹੜਾ ਹਿੰਦੂ ਸਿੱਖਾਂ ਦੀ ਜੇ ਗੱਲ ਕਰੀਏ ਤੇ ਇੱਕ ਜਿਸ ਤਰ੍ਹਾਂ ਇੱਕ ਰੁਪਏ ਦਾ ਸਿੱਕਾ ਹੁੰਦਾ, ਜਦੋਂ ਅਸੀਂ ਆਪਣੇ ਹੱਥ ਦੀ ਮੁੱਠੀ 'ਚ ਰੱਖਦੇ ਹਾਂ ਤਾਂ ਉਹਦਾ ਹਮੇਸ਼ਾ ਇੱਕ ਸਾਈਡ ਹੀ ਨਜ਼ਰ ਆਉਂਦੀ ਹੈ ਤੇ ਪਾਕਿਸਤਾਨ ਉਸ ਚੀਜ਼ ਦਾ ਬੜਾ ਲਾਹਾ ਲੈ ਰਿਹਾ। ਪਾਕਿਸਤਾਨ ਦਾ ਇੱਕ ਰੁਖ ਜਿਹੜਾ ਹਿੰਦੂ ਸਿੱਖਾਂ ਦੀ, ਜਦੋਂ ਵੀ ਪਾਕਿਸਤਾਨ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਜਦੋਂ ਵੀ ਹਿੰਦੂ ਸਿੱਖਾਂ ਦੀ ਗੱਲ ਕਰਦਾ, ਪਾਕਿਸਤਾਨੀ ਹਿੰਦੂ ਸਿੱਖਾਂ ਦੀ, ਤਾਂ ਉਹਦਾ ਉਹੀ ਰੁਖ ਦਿਖਾਉਂਦਾ ਜਿਹੜਾ ਉੱਪਰ ਆ। ਉਹਦੇ 'ਚ ਉਹ ਹੱਸਦੇ ਚਿਹਰੇ, ਵਰਦੀ ਪਾਈ, ਜਿਸ ਤਰ੍ਹਾਂ ਪਿਛਲੇ ਦਿਨੀ ਇਹਨਾਂ ਨੇ ਇੱਕ ਬੜਾ ਇੱਕ ਫੋਟੋ ਨੂੰ ਬਣਾਇਆ ਜਿਸ 'ਚ ਇੱਕ ਸਿੱਖ ਨੌਜਵਾਨ ਜਿਹੜਾ ਪਾਕਿਸਤਾਨੀ ਰੇਂਜਰ ਆ ਇੱਧਰ ਆਣ ਕੇ ਕਰਦਾ। ਜਦੋਂ ਪਾਕਿਸਤਾਨ 'ਚ ਦੇਖਿਆ ਜਾਵੇ ਤਾਂ ਕੁੱਲ ਕਿੰਨੇ ਚਿਹਰੇ ਨੇ ਇਹੋ ਜਿਹੇ? 5 ਜਾਂ 7। ਹਰਚਰਨ ਸਿੰਘ ਦਾ, ਕਲਿਆਣ ਸਿੰਘ ਦਾ, ਡਾਕਟਰ ਮੀਮਪਾਲ ਸਿੰਘ ਹੈ, ਗੁਲਾਬ ਸਿੰਘ ਸ਼ਾਹੀਨ ਹੈ। ਗਿਣਤੀ ਦੇ ਚਿਹਰੇ ਨੇ ਜਿਹੜੇ ਉਂਗਲਾਂ ਦੇ ਗਿਣੇ ਜਾ ਸਕਦੇ ਨੇ, ਕਿਉਂਕਿ ਮੇਰੇ ਨਾਲ ਇਹਨਾਂ ਦੇ ਬਹੁਤ ਨਜ਼ਦੀਕੀ ਸੰਬੰਧ ਨੇ, ਮੇਰੇ ਨਾਲ ਛੋਟੇ ਭਰਾਵਾਂ ਵਾਂਗੂ ਰਹਿੰਦੇ ਨੇ। ਪਰ ਉਹ ਮੈਂ ਜੋ ਗੁਲਾਬ ਸਿੰਘ ਨੂੰ 3 ਵਾਰੀ ਸਸਪੈਂਡ ਕਰ ਚੁੱਕੇ ਨੇ ਪਾਕਿਸਤਾਨ ਸਰਕਾਰ, ਉਹਨੂੰ ਜਾਤੀਵਾਦੀ ਜਿਹੜਾ ਟੌਰਚਰ ਕੀਤਾ ਜਾਂਦਾ ਹਮੇਸ਼ਾ, ਉਹਦੇ ਤੇ ਮਤਲਬ ਮਜ਼ਾਕ ਬਣਾਇਆ ਜਾਂਦਾ ਉਹਨੂੰ। ਕੁੱਲ ਜੇ ਹਿੰਦੂਆਂ ਦੀ ਗੱਲ ਕਰੀਏ ਤਾਂ ਨਾ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਹਿੰਦੂ ਮਰਦਾ ਪਾਕਿਸਤਾਨ ਦੇ ਵਿੱਚ, ਉਹਨੂੰ ਜਿਹੜੀ ਡੈਡ ਬੋਡੀ ਨੂੰ ਸਾੜਨ ਦਾ ਅਧਿਕਾਰ ਨਹੀਂ ਹੈ। ਲਾਹੌਰ ਵਾਲੇ ਜਿਹੜੇ ਨੇ ਉਹ ਡੈਡ ਬੋਡੀ ਲੈ ਕੇ ਨਨਕਾਣਾ ਸਾਹਿਬ ਜਾਂਦੇ ਨੇ, 86 ਕਿਲੋਮੀਟਰ ਦੂਰ ਆ ਲਾਹੌਰ ਤੇ। ਇਸ ਕਰਕੇ ਨਹੀਂ ਉਹਨਾਂ ਨੂੰ ਜਲਾਉਣ ਦਿੱਤਾ ਜਾਂਦਾ ਕਿ ਉਹ ਕਹਿੰਦੇ ਨੇ ਕਿ ਮੁਸਲਮਾਨਾਂ ਦੀ ਜਿਹੜੀ ਧਾਰਮਿਕ ਭਾਵਨਾ ਆਹਤ ਹੁੰਦੀਆਂ ਨੇ ਉਹਨਾਂ। ਇਸੇ ਤਰੀਕੇ ਨਾਲ ਜਿਹੜੇ ਪੇਸ਼ਾਵਰ ਜਾਂ ਦੂਸਰੇ ਸਾਈਡ ਦੇ ਜਿਹੜੇ ਹਿੰਦੂ ਰਹਿੰਦੇ ਨੇ, ਉਹ ਡੈਡ ਬੋਡੀ ਨੂੰ ਲੈ ਕੇ ਕਰੀਬ 1000 ਕਿਲੋਮੀਟਰ ਦਾ ਸਫ਼ਰ ਕਰਦੇ ਨੇ। ਪਾਕਿਸਤਾਨੀ ਹਿੰਦੂ ਸਿੱਖ ਕਿਸੇ ਵੀ ਤਰੀਕੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਤੇ ਖੁਸ਼ ਨੇ, ਇੱਕ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਨੇ। ਉਹ ਤੋਂ ਇਹ ਵੀ ਕਲੀਅਰ ਹੋ ਜਾਂਦਾ ਕਿ ਇਸ ਵੇਲੇ ਇੰਡੀਆ 'ਚ 1 ਲੱਖ ਦੇ ਕਰੀਬ ਜਿਹੜਾ ਪਾਕਿਸਤਾਨ ਤੋਂ ਹਿੰਦੂ ਜਿਹੜਾ ਆ ਕੇ ਸ਼ਰਨਾਰਥੀਆਂ ਵਾਂਗੂ ਰਹਿ ਰਿਹਾ। ਜੇ ਉੱਥੋਂ ਦੇ ਹਾਲਾਤ ਚੰਗੇ ਹੋਣ, ਬਹੁ ਗਿਣਤੀ 'ਚ ਨੇ, ਹਾਲਾਂਕਿ ਉਹ ਹਿੰਦੂ ਉੱਥੇ 30 ਲੱਖ ਦੇ ਕਰੀਬ ਆਬਾਦੀ ਹੈ, ਘਰ ਛੱਡ ਕੇ ਆਉਣ ਦੀ ਮੈਨੂੰ ਲੱਗਦਾ ਸੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀ। ਬਾਕੀ ਕੁਝ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜਾ ਬਹੁਤ ਇੰਡੀਆ ਦੇ ਵਿੱਚ ਜਿਹੜਾ ਮਾਹੌਲ ਆ, ਖਾਸ ਕਰਕੇ ਜਦੋਂ 1992 'ਚ ਬਾਬਰੀ ਮਸਜਿਦ ਦਾ ਜਿਹੜਾ ਇਸ਼ੂ ਉੱਠਿਆ, ਉਹਦੇ ਦੌਰਾਨ ਪਾਕਿਸਤਾਨ ਦੇ ਵਿੱਚ 1200 ਦੇ ਕਰੀਬ ਜਿਹੜੇ ਮੰਦਿਰ ਤੇ ਹੋਰ ਧਾਰਮਿਕ ਸਥਾਨ ਗਿਰਾਏ ਗਏ ਤਾਂ ਹਜ਼ਾਰਾਂ ਪਰਿਵਾਰ ਪਾਰਟੀਸ਼ਨ ਵਾਂਗੂ, ਜਿਸ ਤਰ੍ਹਾਂ ਹੋਇਆ ਸੀ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਦੇ ਵਾਂਗੂ ਹੀ, ਕਿ ਕਈ ਲੋਕਾਂ ਨੂੰ ਉੱਠ ਕੇ ਜਿਹੜੇ ਪੇਸ਼ਾਵਰ ਜਾਂ ਦੂਸਰੇ ਇਲਾਕਿਆਂ 'ਚ ਹਿੰਦੂ ਸੀ, ਉਹਨਾਂ ਨੂੰ ਲਾਹੌਰ ਆਉਣਾ ਪਿਆ। ਲਾਹੌਰ ਵੀ ਉਹਨਾਂ ਨੂੰ ਕੋਈ ਰੁਜ਼ਗਾਰ ਨਾ ਮਿਲਿਆ, ਉਹ ਦੂਸਰੇ ਕੰਟਰੀ ਦੇ ਦੂਸਰੇ ਦੇਸ਼ਾਂ ਦੇ ਵਿੱਚ ਪਲਾਨ ਕਰਕੇ ਇੰਡੀਆ 'ਚ ਆ ਕੇ ਸ਼ਰਨਾਰਥੀਆਂ ਕੋਲ ਰਹੇ ਨੇ, ਹੋਰ ਵੀ ਦੇਸ਼ਾਂ ਦੇ ਵਿੱਚ ਗਏ ਹੋਣਗੇ। ਕਿ ਸਾਨੂੰ ਜਿਹੜਾ ਹੈਗਾ ਕੁੱਲ ਮਿਲਾ ਕੇ ਦੇਖੀਏ, ਹਿੰਦੂ ਸਿੱਖ ਕਿਸੇ ਵੀ ਚੰਗੇ ਢੰਗ ਦੇ ਨਾਲ ਉੱਥੇ ਜਿਹੜੇ ਪਾਕਿਸਤਾਨ ਦੇ ਵਿੱਚ ਆ, ਉਹ ਆਮ ਸ਼ਹਿਰੀਆਂ ਵਰਗਾ ਜਿਹੜਾ ਜੀਵਨ ਉੱਥੇ ਬਤੀਤ ਨਹੀਂ ਕਰਦੇ। ਜੀ, ਮਤਲਬ ਤੁਸੀਂ ਇਹ ਮੁੱਦਾ ਵੀ ਕਿਤੇ ਮਤਲਬ ਉਠਾਇਆ ਤੁਸੀਂ? ਮੈਂ ਕਈ ਵਾਰੀ ਚੁੱਕ ਚੁੱਕਿਆ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਬੰਦਾ ਇਹ ਸੋਚਦਾ ਕਿ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਹੈ, ਮੌਤ ਆਉਣਾ ਕਿਉਂਕਿ ਇੱਕ ਕੁਦਰਤ ਦਾ ਨਿਯਮ ਹੈ, ਉਹਨਾਂ ਨੂੰ ਇਸ ਚੀਜ਼ ਜਿਹੜੀ ਮੁਸ਼ਕਲ ਸਤਾਉਂਦੀ ਕਿ ਡੈਥ ਤੋਂ ਬਾਅਦ ਜਿਹੜਾ ਮ੍ਰਿਤਕ ਦਾ ਸੰਸਕਾਰ ਕਿੱਥੇ ਕਰਨਗੇ। ਇਹਦੇ ਲਈ ਮੈਂ ਪਾਕਿਸਤਾਨ ਦੇ ਵਿੱਚ ਜਿਹੜਾ ਉੱਥੇ ਮਿਨੋਰਿਟੀ ਮਿਨਿਸਟਰ ਕਾਮਰਾਨ ਮਾਈਕਲ, ਥੋੜੇ ਦਿਨ ਪਹਿਲਾਂ ਉਹਨਾਂ ਨੂੰ ਵੀ ਮਿਲ ਕੇ ਆਇਆ ਸੀ ਲਾਹੌਰ ਸਿਵਲ ਸੈਕਟਰੀਏਟ ਦੇ ਵਿੱਚ। ਉਹਨਾਂ ਨੇ ਮੈਂ ਉਹਨੂੰ ਦੱਸਿਆ ਕਿ ਸਾਡੇ ਲਾਹੌਰ ਦੇ ਵਿੱਚ ਹਿੰਦੂਆਂ ਦੇ 12 ਜਿਹੜੇ ਸ਼ਮਸ਼ਾਨ ਘਾਟ ਸੀ, ਤਾਂ ਕਾਫੀ ਵੱਡੇ ਵੱਡੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਜ ਕਰੋ, 50 ਗਜ ਦਾ ਕਿਹੜਾ ਪਲਾਟ ਦੇ ਦਿਓ। ਬੜੀ ਹੈਰਾਨੀ ਹੁੰਦੀ ਹੈ, ਡਿਮਾਂਡ ਜਿਹੜੀ ਅਸੀਂ ਪਿਛਲੇ ਲੰਬੇ ਸਾਲਾਂ ਤੋਂ ਕਰਦੇ ਪਏ। ਸੁਪਰੀਮ ਕੋਰਟ ਦੇ ਵਿੱਚ ਵੀ ਅਸੀਂ ਕੇਸ ਦਾਇਰ ਕੀਤਾ ਪਾਕਿਸਤਾਨ ਦੇ ਵਿੱਚ। 50 ਗਜ ਦਾ ਜਿਹੜਾ ਪਲਾਟ ਮਿਲਿਆ, ਉਹ 'ਚ 42 ਗਜ ਦਾ ਖੈਰ ਉਹਨਾਂ ਨੂੰ ਪਲਾਟ ਅਲਾਟ ਕੀਤਾ, ਉਹ ਆਲਰੇਡੀ ਜਿੱਥੇ ਉੱਥੇ ਘਰ ਬਣ ਚੁੱਕਿਆ। ਤਾਂ ਪਾਕਿਸਤਾਨੀ ਹਿੰਦੂ ਸਿੱਖਾਂ ਨੂੰ ਉਹ ਕਿਸੇ ਵੀ ਇਲਾਕੇ 'ਚ ਰਹਿ ਰਹੇ ਨੇ, ਚਾਹੇ ਉਹ ਖੈਬਰ ਪਖਤੂਨ ਦੇ 'ਚ ਰਹਿ ਰਹੇ ਨੇ, ਚਾਹੇ ਬਲੋਚਿਸਤਾਨ ਦੇ ਵਿੱਚ ਨੇ, ਚਾਹੇ ਪੰਜਾਬ ਦੇ ਵਿੱਚ ਨੇ, ਉਹਨਾਂ ਨਾਲ ਜਿਹੜਾ ਸਲੂਕ ਉਹ ਤੇ ਬਹੁਤ ਮਾੜਾ ਹੈ। ਕਈ ਵਾਰੀ ਇਸ਼ੂ ਚੁੱਕ ਚੁੱਕੇ ਪਾਕਿਸਤਾਨ ਦੇ ਵਿੱਚ, ਹੁਣ ਕਿਉਂਕਿ ਇੱਕ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ ਹੈ। ਉਹ ਚਾਹੇ ਉਹਨਾਂ ਦੇ ਵਿਆਹ ਦਾ ਮੁੱਦਾ, ਹਿੰਦੂ ਮੈਰਿਜ ਐਕਟ ਦਾ ਅੱਜ ਵੀ ਅਖਬਾਰਾਂ ਵਿੱਚ ਸੀ, ਲਗਾਤਾਰ ਆ ਰਿਹਾ ਕਿ ਅਜੇ ਤੱਕ ਪਾਕਿਸਤਾਨ ਦੇ ਵਿੱਚ ਅਗਰ ਸਰਕਾਰੀ ਰਿਕਾਰਡ ਦੇ ਵਿੱਚ ਵੇਖੀਏ ਤਾਂ ਪਾਕਿਸਤਾਨ ਦੀ 30 ਲੱਖ ਆਬਾਦੀ ਵਿੱਚੋਂ ਇੱਕ ਵੀ ਹਿੰਦੂ ਸ਼ਾਦੀशुदा ਨਹੀਂ ਹੈ, ਕਿਉਂਕਿ ਮੈਰਿਜ ਐਕਟ ਪਾਸ ਨਾ ਹੋਣ ਕਰਕੇ ਉਹਨਾਂ ਨੂੰ ਅੱਜ ਵੀ ਕੁਆਰੇ 'ਚ ਗਿਣਿਆ ਜਾਂਦਾ। ਇਹਦਾ ਇੱਕ ਬਹੁਤ ਵੱਡਾ ਨੁਕਸਾਨ ਹੈ
ਜਿਹੜੀਆਂ ਉਹਨਾਂ ਦੀਆਂ ਲੇਡੀਜ਼ ਨੇ ਉਹਨਾਂ ਨੂੰ ਜੇ ਉਸ ਤਰ੍ਹਾਂ ਪਤੀ ਦਾ ਡੈਥ ਹੋ ਜਾਂਦੀ ਤਾਂ ਉਹਨਾਂ ਚੋਂ ਜਿਹੜਾ ਹੱਕ ਆ ਉਹਨਾਂ ਨੂੰ ਉਹ ਨਹੀਂ ਮਿਲ ਪਾਉਂਦਾ। ਪਾਸਪੋਰਟ ਬਣਨਾ, ਵੀਜ਼ਾ ਬਣਨਾ, ਜਾਂ ਪਤੀ ਜੇ ਤੰਗ ਕਰਦਾ ਤਲਾਕ ਨਹੀਂ ਲੈ ਸਕਦੀਆਂ। ਬੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ। ਪਰ ਉਹ ਇਹ ਹੈ ਕਿ ਪਾਕਿਸਤਾਨ ਦੇ ਅੱਗੇ ਲਗਾਤਾਰ ਇਹ ਉੱਠ ਰਹੇ ਨੇ, ਜਿਹੜੀਆਂ ਹੈਗੀਆਂ ਬਾਹਰੋਂ ਫੋਰਨ ਤੋਂ ਵੀ ਪ੍ਰੈਸ਼ਰ ਪੈ ਰਿਹਾ, ਦੂਜੀਆਂ ਜਿਹੜੀਆਂ ਕਮਿਊਨਿਟੀ ਉਹ ਵੀ ਕਰ ਰਹੀਆਂ ਨੇ। ਪਰ ਪਾਕਿਸਤਾਨ ਦੀ ਜਿਹੜੀ ਮੈਂ ਦੇਖਦਾ ਕਿ ਜਿਹੜੀਆਂ ਮੁਸ਼ਕਲਾਂ ਹਿੰਦੂਆਂ ਜਾਂ ਸਿੱਖਾਂ ਦੀਆਂ ਨੇ ਉਹ ਘੱਟ ਕਿਤੇ ਵੀ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਜੀ। ਤੇ ਸਰਕਾਰ ਕੋਈ ਐਫਰਟ ਨਹੀਂ ਕਰਦੀ ਇਸ ਪ੍ਰਤੀ? ਸਰਕਾਰ ਦਾ ਹਮੇਸ਼ਾ ਹੀ ਮੈਂ ਤੁਹਾਨੂੰ ਦੱਸਿਆ, ਜਿਸ ਤਰ੍ਹਾਂ ਨੈਸ਼ਨਲ ਪਰੇਡ ਹੁੰਦੀ ਉਹਨਾਂ ਦੀ ਕੋਈ, ਉਹਦੇ 'ਚ ਸਿੱਖ ਤੇ ਹਿੰਦੂ ਚਿਹਰਿਆਂ ਨੂੰ ਬੜੇ ਦਿਖਾਇਆ ਜਾਂਦਾ, ਬੜੇ ਟੰਗਣਾ, ਕਿ ਜਿਸ ਤਰ੍ਹਾਂ ਬਹੁਤ ਲਾਡ ਪਿਆਰ ਨਾਲ ਉਹਨਾਂ ਨੂੰ ਰੱਖਿਆ ਜਾ ਰਿਹਾ। ਜਦੋਂ ਕਿ ਹਾਲਾਤ, ਜਦੋਂ ਹਿੰਦੂ ਸਿੱਖ ਉਹ ਮਿਲਦੇ ਨੇ ਜਾਂ ਖਾਸ ਕਰਕੇ ਜਦੋਂ ਇੰਡੀਆ ਆਣ ਕੇ ਆਪਣਾ ਦੁਖੜਾ ਫਰੋਲਦੇ ਨੇ, ਫਿਰ ਪਿਕਚਰ ਕਲੀਅਰ ਹੁੰਦੀ ਕਿ ਪਾਕਿਸਤਾਨ ਦੇ ਵਿੱਚ ਉਹ ਕਿੰਜ ਅਛੂਤਾਂ ਦੇ ਵਾਂਗ ਉੱਥੇ ਜਿਹੜਾ ਆਪਣਾ ਜੀਵਨ ਬਸਰ ਕਰ ਰਹੇ ਜੀ। ਨੇ। ਮਤਲਬ ਕਿ ਉਹ ਜੋ ਭੇਦਭਾਵ ਉਹ ਚੱਲ ਰਿਹਾ ਵੀ ਸਾਨੂੰ ਵਿਖਾਉਣ ਲਈ, ਪਬਲਿਕ ਨੂੰ ਵਿਖਾਉਣ ਲਈ ਉਹ ਇਹ ਵਿਖਾ ਰਹੇ ਨੇ ਵੀ ਸਾਡੇ ਇੱਥੇ ਹਿੰਦੂ ਮੁਸਲਿਮ ਬੜੇ ਖੁਸ਼ ਨੇ, ਬੜੇ ਸੁਖੀ ਨੇ, ਪਰ ਅਸਲ ਦੇ ਵਿੱਚ ਜੋ ਪਰਦੇ ਦੇ ਪਿੱਛੇ ਦੀ ਫਿਲਮ ਆ ਉਹ ਕੁਝ ਹੋ ਰਹੀ ਆ। ਮਤਲਬ ਕਿ ਉਹ ਬਹੁਤ ਦੁਖੀ ਨੇ। ਬਿਲਕੁਲ, ਮੈਂ ਕਹਾਂਗਾ ਕਿ ਜਿਹੜੀ ਪਰਦੇ ਦੀ ਪਿਕਚਰ ਹੈ ਘਿਨੌਣੀ ਪਿਕਚਰ ਹੈ, ਜਿਹੜੀ ਰੋਂਗਟੇ ਖੜੇ ਕਰ ਦਿੰਦੀ। ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਦਿਨੀ ਮੈਂ ਜਦੋਂ ਨਨਕਾਣਾ ਸਾਹਿਬ ਗਿਆ ਤਾਂ ਮੇਰੇ ਮਿੱਤਰ ਨੇ ਉੱਥੇ, ਮਸਤਾਨ ਸਿੰਘ ਨੇ ਪਾਕਿਸਤਾਨ ਕਮੇਟੀ ਬਣਾ ਲਈ, ਉਹਨਾਂ ਦੇ ਭਾਂਜੇ ਦੇ ਨਾਲ ਜਦੋਂ ਮੈਂ ਬਾਜ਼ਾਰ ਚੋਂ ਨਿਕਲਿਆ ਤਾਂ ਅਚਾਨਕ ਉਹਨੇ ਕਿਹਾ ਕਿ ਚਾਹ ਪੀ ਕੇ ਚੱਲਦੇ ਹਾਂ। ਨਨਕਾਣਾ ਸਾਹਿਬ ਦੇ ਬਿਲਕੁਲ ਗੁਰਦੁਆਰੇ ਦੇ ਸਾਹਮਣੇ ਮੱਥੇ ਤੇ ਇੱਕ ਦੁਕਾਨ ਹੈ। ਜਦੋਂ ਚਾਹ ਪੀਣ ਗਏ ਤਾਂ ਉਹਨੇ ਮੈਨੂੰ ਕੱਪ ਦੇ ਵਿੱਚ ਚਾਹ ਦਿੱਤੀ ਤੇ ਮੇਰੇ ਜਿਹੜਾ ਨਾਲ ਲੜਕਾ ਸੀ ਰਵੇਲ, ਉਹਨੂੰ ਉਹਨੇ ਗਲਾਸ ਦੇ ਵਿੱਚ ਚਾਹ ਦਿੱਤੀ। ਤੇ ਮੈंने ਦੇਖਿਆ ਕਿ ਕੱਪ ਕਾਫੀ ਜ਼ਿਆਦਾ ਪਏ ਸੀ ਉਸ ਦੁਕਾਨ ਦੇ ਉੱਤੇ। ਜਦੋਂ ਮੈਂ ਰਵੇਲ ਨੂੰ ਪੁੱਛਿਆ ਕਿ ਵੀ ਤੂੰ ਕੱਪ ਦੇ ਵਿੱਚ ਕਿਉਂ ਨਹੀਂ ਲਈ, ਉਹ ਕਹਿੰਦਾ ਕਿ ਤੁਸੀਂ ਪੀਓ, ਰਹਿਣ ਦਿਓ, ਮੈਂ ਗਲਾਸ 'ਚ। ਦੁਕਾਨਦਾਰ ਨੂੰ ਪੁੱਛਿਆ ਤਾਂ ਕਹਿੰਦਾ ਜੀ ਇਹਨਾਂ ਨੂੰ ਅਸੀਂ ਗਲਾਸਾਂ ਦੇ ਵਿੱਚ ਚਾਹ ਦਿੰਦੇ, ਇਹਨਾਂ ਨੂੰ ਕੱਪਾਂ 'ਚ ਨਹੀਂ ਦਿੰਦੇ। ਕਿ ਮੈਨੂੰ ਬੜਾ ਉੱਥੇ ਗੁੱਸਾ ਵੀ ਆਇਆ ਕਿ ਮੈਨੂੰ ਕਿਹਾ ਕਿ ਤੁਸੀਂ ਆਵਾਜ਼ ਕਿਉਂ ਨਹੀਂ ਉਠਾਉਂਦੇ। ਉਹ ਕਹਿੰਦਾ ਜੀ ਕਿ ਆਵਾਜ਼ ਉਠਾਉਣ ਦਾ ਮੁੱਦਾ ਇਹ ਹੈ ਕਿ ਜੇ ਅਸੀਂ ਆਵਾਜ਼ ਚੁੱਕਦੇ ਹਾਂ ਇੱਥੇ ਆਪਣੇ ਹੱਕਾਂ ਵਾਸਤੇ ਇਸ ਛੋਟੀ ਜਿਹੀ ਪ੍ਰੋਬਲਮ ਨੂੰ ਲੈ ਕੇ, ਤੇ ਸਾਡੇ ਕਈਆਂ ਦੇ ਘਰ ਇੱਥੇ ਸੜ ਜਾਣਗੇ, ਕਈਆਂ ਦੀਆਂ ਇੱਥੇ ਧੋਣਾ ਉਤਰ ਜਾਣਗੀਆਂ। ਤੇ ਇੰਡੀਆ ਵੱਲੋਂ ਕਦੀ ਇਹੋ ਜਿਹਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ। ਕਿਉਂਕਿ ਮੈਂ ਇਹ ਜਿਹੜਾ ਇਸ਼ੂ ਹੈ, ਜਿਹੜੀ ਗੱਲ ਕਰ ਰਿਹਾ, ਸਾਡੇ ਇੱਧਰ ਵੀ ਅਖਬਾਰਾਂ 'ਚ ਦਿੱਤਾ। ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਦੇ ਕੋਲੋਂ ਕਿਸੇ ਇੱਕ ਵੀ ਸੰਸਥਾ ਨੇ ਜਾਂ ਸਾਡੀ ਸਰਕਾਰ ਨੇ ਇਹ ਪੁੱਛਿਆ ਹੋਵੇ ਕਿ ਤੂੰ ਆਪਣੇ ਨਾਗਰਿਕਾਂ ਨਾਲ ਇਹੋ ਜਿਹਾ ਜਿਹੜਾ ਉੱਥੋਂ ਦਾ ਹੈਗਾ ਉਹਨਾਂ ਦਾ ਕਿਉਂ ਭੇਦਭਾਵ ਜਿਹੜਾ ਕੀਤਾ ਜਾ ਰਿਹਾ। ਤੇ ਕੁੱਲ ਮਿਲਾ ਕੇ ਸਰਕਾਰਾਂ ਵੀ ਜਿਹੜੀਆਂ ਪਾਕਿਸਤਾਨ ਦੀਆਂ, ਉਹ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਚਾਹੁੰਦੀਆਂ ਨੇ ਕਿਸੇ ਢੰਗ ਨਾਲ ਵੀ ਕਿ ਇਹਨਾਂ ਨਾਲ ਜਿਹੜਾ ਵਿਤਕਰਾ ਜਿਹੜਾ ਖਤਮ ਕੀਤਾ ਜਾਵੇ। ਜੀ ਜੀ, ਇਹ ਤਾਂ ਹੋ ਗਈ ਦੀ ਆਪਣੇ ਉਧਰ ਦੇ ਹਿੰਦੂ ਸਿੱਖਾਂ ਦੀ ਗੱਲ। ਤੇ ਜਿੱਥੇ ਸ਼ਹੀਦਾਂ ਦੀ ਗੱਲ ਆ ਜਾਂਦੀ, ਕਹਿੰਦੇ ਸ਼ਹੀਦ ਸਭ ਦੇ ਸਾਂਝੇ ਹੁੰਦੇ ਆ। ਜਿੱਥੇ ਭਗਤ ਸਿੰਘ ਜੀ ਦੀ ਗੱਲ ਆ ਜਾਂਦੀ ਆ, ਸਰਦਾਰ ਊਧਮ ਸਿੰਘ ਦੀ ਗੱਲ ਆ ਜਾਂਦੀ ਹੈ, ਕਰਤਾਰ ਸਿੰਘ ਸਰਾਭਾ ਦੀ ਗੱਲ ਆ ਜਾਂਦੀ, ਸ਼ਹੀਦਾਂ ਦੀ ਗੱਲ ਆ ਜਾਂਦੀ। ਸ਼ਹੀਦਾਂ ਪ੍ਰਤੀ ਪਾਕਿਸਤਾਨ ਦੇ ਲੋਕਾਂ ਦਾ, ਪਾਕਿਸਤਾਨ ਦਾ ਕੀ ਰਵੱਈਆ? ਇਹ ਬੜੀ ਕਲੀਅਰ ਗੱਲ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਪਾਕਿਸਤਾਨ ਦੀ ਇਸ ਵੇਲੇ, ਖਾਸ ਕਰਕੇ ਪਾਕਿਸਤਾਨੀ ਪੰਜਾਬ ਦੀ, ਕਿਉਂਕਿ ਸੂਬਾ ਸਿੰਧ, ਬਲੋਚਿਸਤਾਨ, ਇਹਨਾਂ ਨੂੰ ਕੋਈ ਸਾਡੇ ਸ਼ਹੀਦਾਂ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਆਪਣੇ ਸ਼ਹੀਦਾਂ ਨਾਲ ਲੈਣਾ ਦੇਣਾ ਕੁਛ ਨਹੀਂ ਹੈ। ਸ਼ਹੀਦ ਭਗਤ ਸਿੰਘ ਇੱਕ ਵਾਹਿਦ ਅਜਿਹੀ ਸ਼ਖਸੀਅਤ ਨੇ ਜਿਹੜੇ ਦੋਵਾਂ ਕੌਮਾਂ ਦੇ ਸਾਂਝੇ ਨੇ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਸਾਡੀ ਬੋਲੀ ਆਪਸ ਵਿੱਚ ਸਾਨੂੰ ਨਹੀਂ ਮਿਲਾਉਂਦੀ, ਸਾਡਾ ਪਹਿਰਾਵਾ ਨਹੀਂ ਆਪਸ ਵਿੱਚ ਸਾਨੂੰ ਮਿਲਾਉਂਦਾ। ਸਾਨੂੰ ਜੇ ਕਿਤੇ ਮਿਲਾਉਂਦਾ ਕਿਤੇ ਤਾਂ ਸ਼ਹੀਦ ਭਗਤ ਸਿੰਘ ਦੀਆਂ ਵਿਚਾਰਧਾਰਾ ਨੇ। ਭਗਤ ਸਿੰਘ ਨੂੰ ਜਿੰਨਾ ਕੁ ਅਸੀਂ ਪਸੰਦ ਕਰਦੇ, ਜਿੰਨਾ ਕੁ ਅਸੀਂ ਉਹਨੂੰ ਜਾਣਦੇ, ਜਿੰਨਾ ਕੁ ਅਸੀਂ ਉਹਦੇ ਪ੍ਰੇਮੀ ਆ, ਪ੍ਰਸ਼ੰਸਕ ਆ, ਪਾਕਿਸਤਾਨ ਦੀ ਜਿਹੜੀ ਨੌਜਵਾਨ ਪੀੜ੍ਹੀ ਉਹਨੇ ਵੀ ਪਿਛਲੇ ਕੁਝ ਸਾਲਾਂ 'ਚ ਜਿਹੜਾ ਮੀਡੀਆ ਦੀ ਬਦੌਲਤ, ਟੀਵੀ ਚੈਨਲਾਂ ਦੀ ਬਦੌਲਤ ਜਿਹੜਾ ਭਗਤ ਸਿੰਘ ਦੇ ਨਾਲ ਉਹਨਾਂ ਦਾ ਮੋਹ ਜਾਗਿਆ। ਪਰ ਕਿਤੇ ਕਿਤੇ ਮੈਨੂੰ ਲੱਗਦਾ ਕਿ ਜਿਹੜੀ ਪਾਕਿਸਤਾਨੀ ਜਿਹੜੇ ਉਹਦੇ ਪ੍ਰਸ਼ੰਸਕ ਨੇ ਭਗਤ ਸਿੰਘ ਦੇ, ਉਹ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ। ਜਿਸ ਤਰ੍ਹਾਂ ਅਸੀਂ ਗੱਲ ਕਰੀਏ, ਭਗਤ ਸਿੰਘ ਦਾ ਜਨਮ ਜਿਹੜਾ ਪਾਕਿਸਤਾਨ ਦਾ ਜਿਹੜਾ ਫੈਸਲਾਬਾਦ ਜ਼ਿਲ੍ਹਾ, ਉਹਦਾ ਬੰਗਾ ਪਿੰਡ ਆ, ਉਹਦੇ 105 ਨੰਬਰ ਚੱਕ ਦੇ ਵਿੱਚ ਉਹਦਾ ਜਨਮ ਹੋਇਆ। ਉੱਥੇ ਇੱਕ ਸਕੂਲ ਵੀ, ਉਹਨਾਂ ਦਾ ਘਰ ਵੀ ਭਗਤ ਸਿੰਘ ਦਾ, ਜਿਹੜਾ ਹੁਣ ਉਹਨਾਂ ਨੇ ਹੈਰੀਟੇਜ ਬਿਲਡਿੰਗ ਡਿਕਲੇਅਰ ਕਰਤਾ ਘਰ ਨੂੰ। ਉਹ ਜਿਹੜੇ ਸਕੂਲ ਦੇ ਵਿੱਚ ਉਹਨਾਂ ਨੇ ਸਕੂਲਿੰਗ ਜਿਹੜੀ ਉਹਨਾਂ ਦੀ ਹੈਗੀ DAV ਸਕੂਲ ਲਾਹੌਰ ਦੇ ਵਿੱਚ 5ਵੀਂ ਤੱਕ ਜਿਹਦੇ 'ਚ ਪੜ੍ਹੇ ਨੇ। ਉਸ ਤੋਂ ਬਾਅਦ ਜਿਹੜਾ ਨੈਸ਼ਨਲ ਕਾਲਜ ਆ, ਜਿਹੜਾ ਸਿੱਖ ਨੈਸ਼ਨਲ ਕਾਲਜ ਸੀ ਜਿਹੜਾ ਉੱਥੋਂ ਦਾ ਲਾਹੌਰ ਦਾ, ਉਹਦੇ 'ਚ ਉਹਨਾਂ ਨੇ ਕਾਲਜ ਦੀ ਜਿਹੜੀ ਪੜ੍ਹਾਈ ਕੀਤੀ। ਇਹ ਸਾਰੇ ਸਮਾਰਕ ਲਾਹੌਰ ਦੇ ਵਿੱਚ ਨੇ। ਜਿਹੜੀ ਜੇਲ੍ਹ ਦੇ ਵਿੱਚ ਲਾਹੌਰ ਸੈਂਟਰ ਜੇਲ੍ਹ 'ਚ ਰੱਖਿਆ ਗਿਆ ਉਹ ਵੀ ਲਾਹੌਰ ਦੇ ਵਿੱਚ ਹੈ। ਉਹ ਜੇਲ੍ਹ ਦਾ ਜਿਹੜਾ ਫਾਂਸੀ ਘਰ ਆ ਉਹਨੂੰ ਲੈ ਕੇ ਉੱਥੇ ਸ਼ਾਦਮਨ ਕਲੋਨੀ ਇੱਕ ਵਸ ਚੁੱਕੀ ਹੈ ਜੇਲ੍ਹ ਦੇ ਉਸ ਪੋਰਸ਼ਨ ਦੇ ਵਿੱਚ। ਪਾਕਿਸਤਾਨ ਦੇ ਜਿਹੜੇ ਹੈਗੇ ਨੇ, ਜਿਹੜੇ ਉੱਥੋਂ ਦੇ ਮੁਸਲਮਾਨ ਜਿਹੜੇ ਉਹਦੇ ਪ੍ਰਸ਼ੰਸਕ ਨੇ, ਪਿਛਲੇ ਸਾਲਾਂ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਸੀ ਕਿ ਜਿਹੜਾ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ। 2006 ਦੇ ਵਿੱਚ ਜਿਹੜਾ ਮੈਂ ਉੱਥੋਂ ਦਾ ਜਿਹੜਾ ਮੰਤਰੀ ਹੈ, ਜੇਲ੍ਹ ਮੰਤਰੀ ਗਫੂਰ ਖਾਨ, ਉਹਦੇ ਨਾਲ ਮੀਟਿੰਗ ਕੀਤੀ। ਉਹਨੇ ਕਿਹਾ ਜੀ ਅਸੀਂ ਬੁੱਤ ਲਗਾ ਦਾਂਗੇ। ਬੁੱਤ ਸਿਲੈਕਟ ਵੀ ਹੋ ਗਿਆ। ਉਹ 'ਚ ਜਿਹੜਾ ਸਿੱਖੀ ਵੇਸ਼ ਵਾਲਾ ਸੀ ਉਹਦਾ ਬੁੱਤ ਹੱਥ 'ਚ ਕਿਤਾਬਾਂ ਫੜੀਆਂ ਨੇ ਭਗਤ ਸਿੰਘ ਨੇ, ਉਹ ਬੁੱਤ ਵੀ ਸਿਲੈਕਟ ਹੋ ਗਿਆ। ਪਰ ਇਸ਼ੂ ਇਹ ਸੀ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਚੌਂਕ ਦਾ ਨਾਂ ਨਹੀਂ ਰੱਖਿਆ ਜਾ ਸਕਦਾ। ਕਾਰਨ ਇਹ ਸੀ ਕਿ ਇੱਕ ਅਹਿਮਦ ਰਜ਼ਾ ਕਸੂਰੀ, ਜਿਹਨੇ ਭਗਤ ਸਿੰਘ ਨੂੰ, ਜਿਹਨੇ ਫਾਂਸੀ ਦੇ ਵਾਰੰਟ ਦੇ ਉੱਤੇ ਸਾਈਨ ਕੀਤੇ ਸੀ, ਉਹਦੇ ਬੇਟੇ ਦੀ ਉਸੇ ਚੌਂਕ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਜਿਹੜਾ ਬੈਨਜੀਰ ਭੁੱਟੋ ਦੇ ਫਾਦਰ ਨੇ, ਜ਼ੁਲਫਕਾਰ ਅਲੀ ਖਾਨ ਭੁੱਟੋ, ਉਹਨੂੰ ਉਸੇ ਫਾਂਸੀ ਘਰ 'ਚ ਫਾਂਸੀ ਦਿੱਤੀ ਗਈ ਸੀ। ਉਹ ਕਹਿੰਦੇ ਸੀ ਕਿ ਸਾਡੇ ਅਗਰ ਭਗਤ ਸਿੰਘ ਦੇ ਚੌਂਕ ਦੇ ਉੱਤੇ ਨਾਮ ਰੱਖਦੇ ਆ ਜੇ, ਤਾਂ ਸਾਡੇ ਅੱਗੇ ਵਿਵਾਦ ਖੜਾ ਹੋ ਜਾਏਗਾ, ਭੁੱਟੋ ਦੇ ਨਾਂ ਤੇ ਕਿਉਂ ਨਹੀਂ, ਕਸੂਰੀ ਦੇ ਨਾਂ ਤੇ ਕਿਉਂ ਨਹੀਂ। ਤੇ ਦੂਸਰਾ ਜਿਹੜਾ ਰੁੱਖ ਹੈ, ਜੇ ਉਹਨਾਂ ਨੇ ਪਿਛਲੇ 2 ਸਾਲ ਪਹਿਲਾਂ 2012 ਦੇ ਵਿੱਚ, 3 ਸਾਲ ਪਹਿਲਾਂ
ਚੌਂਕ ਦਾ ਨਾਂ ਰੱਖ ਵੀ ਦਿੱਤਾ ਭਗਤ ਸਿੰਘ ਚੌਂਕ ਦਾ ਨਾਂ, ਤੇ 24 ਘੰਟੇ ਬਾਅਦ ਹੁਰਮਤ ਰਸੂਲ ਜਿਹੜਾ ਉਹ ਚੌਂਕ ਦਾ ਨਾਂ ਰੱਖ ਦਿੱਤਾ ਗਿਆ ਬਦਲ ਕੇ। ਪਾਕਿਸਤਾਨ ਦਾ ਜਿਹੜਾ ਚਰਮਪੰਥੀ ਗਰੁੱਪ ਆ, ਜਿਹੜਾ ਉੱਥੋਂ ਦਾ ਜਿਹਾਦੀ ਨੇ ਜਿਹੜੇ ਉੱਥੋਂ ਦੇ, ਇਹਨਾਂ ਦੇ ਉੱਪਰ ਜਿਹੜਾ ਪ੍ਰੈਸ਼ਰ ਆ ਪਾਕਿਸਤਾਨ ਦੀ ਸਰਕਾਰ ਦੇ ਉੱਤੇ, ਪਾਕਿਸਤਾਨ ਜਦੋਂ ਚਾਹੁੰਦਾ ਵੀ ਕਦੇ ਵੇਲੇ ਸ਼ਹੀਦਾਂ ਨੂੰ ਸਾਂਝਾ ਕੀਤਾ ਜਾਵੇ, ਤੇ ਜਿਹੜੇ ਮੈਨੂੰ ਲੱਗਦਾ ਜਿਹੜੇ ਇਹੋ ਜਿਹੇ ਗਰੁੱਪ ਨੇ ਉਹਨਾਂ ਦੀ ਕੋਈ ਮਨਸ਼ਾ ਨਹੀਂ ਰਹਿੰਦੀ। ਇਸ ਕਰਕੇ ਅੱਜ ਵੀ ਜਿਹੜੇ ਭਗਤ ਸਿੰਘ ਚੌਂਕ ਦਾ ਜਿਹੜਾ ਨਾਮ ਆ ਉਹ ਹੁਰਮਤ ਰਸੂਲ ਚੌਂਕ ਆ। ਹੁਣ ਪਾਕਿਸਤਾਨੀ ਜਿਹੜੇ ਪ੍ਰਸ਼ੰਸਕ ਉਹਨਾਂ ਨੇ ਇੱਕ ਕੰਮ ਨਵਾਂ ਸਟਾਰਟ ਕੀਤਾ ਹੈ ਕਿ ਭਗਤ ਸਿੰਘ ਨੂੰ ਜੋ ਅਸੀਂ ਨਹੀਂ ਕਰ ਸਕੇ, ਉਹਨਾਂ ਨੇ ਉਸ FIR ਜਿਹੜੀ ਉੱਤੇ ਜਿਹੜੇ ਸਾਂਡਰਸ ਦੇ ਕਤਲ ਦੇ ਵਿੱਚ ਜਿਹੜੀ ਸਬੰਧ ਦਰਜ ਕੀਤੀ ਗਈ ਸੀ ਅਨਾਰਕਲੀ ਥਾਣੇ ਦੇ ਵਿੱਚ, ਉਸ ਨੂੰ ਹਵਾਲਾ ਦਿੰਦਾ, ਕਿਉਂਕਿ ਉਹ 'ਚ ਭਗਤ ਸਿੰਘ ਦਾ ਕਿਤੇ ਨਾਮ ਨਹੀਂ ਹੈ, ਨਾ ਸੁਖਦੇਵ ਦਾ ਨਾ ਰਾਜਗੁਰੂ ਦਾ। ਤਾਂ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਕੀਤਾ, ਜਿਸ 'ਚ ਇਹ ਕਿਹਾ ਗਿਆ ਕਿ ਜਿਹੜੀ FIR ਦੇ ਬਦੌਲਤ ਮੱਦੇਨਜ਼ਰ ਰੱਖ ਕੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ, ਉਹ 'ਚ ਤਾਂ ਭਗਤ ਸਿੰਘ ਦਾ ਨਾਂ ਹੀ ਨਹੀਂ ਹੈ। ਤੇ ਇਸ ਲਈ ਜਿਹੜੀ ਬ੍ਰਿਟਿਸ਼ ਸਰਕਾਰ ਹੈ, ਮੌਜੂਦਾ ਜਿਹੜੀ ਸਰਕਾਰ ਹੈ, ਉਹ ਜਿਹੜੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ, ਉਹਨੇ ਬੇਕਸੂਰ ਇੱਕ ਨੌਜਵਾਨ ਨੂੰ ਫਾਂਸੀ ਦੇ ਦਿੱਤੀ, ਤਿੰਨਾਂ ਨੂੰ ਖੈਰ, ਉਹਦੇ ਸਬੰਧ 'ਚ ਮਾਫੀ ਮੰਗੇ। ਪਰ ਮੇਰੇ ਕਹਿਣ ਦਾ ਭਾਵ ਇਹ ਸੀ ਕਿ ਪਾਕਿਸਤਾਨ ਦੇ ਵਿੱਚ ਜੇ ਚੌਂਕ ਨੂੰ ਇੱਕ ਨਾਮ ਨਹੀਂ ਮਿਲ ਸਕਿਆ, ਤਾਂ ਪਾਕਿਸਤਾਨੀ ਜਿਹੜੇ ਪ੍ਰਸ਼ੰਸਕ ਉਹ ਚੁੱਪ ਕਰਕੇ ਨਹੀਂ ਬੈਠੇ। ਉਹਨਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਲੜਦੇ ਹੋਏ ਇੱਕ ਨਵਾਂ ਮੁੱਦਾ ਉੱਤੇ ਖੜਾ ਕਰ ਦਿੱਤਾ, ਉਹ ਜਿਹਦੇ ਨਾਲ ਪਾਕਿਸਤਾਨ ਦੇ ਕਾਫੀ ਮੈਂ ਦੇਖਿਆ ਫੈਸਲਾਬਾਦ 'ਚ ਮੈਂ ਪਿਛਲੇ ਦਿਨ ਗਿਆ ਸੀ, ਉੱਥੇ ਵੀ ਲੋਕੀ ਧਰਨਾ ਦੇ ਰਹੇ ਸੀ ਕਿ ਇਸ ਮੁੱਦੇ ਨੂੰ ਲੈ ਕੇ ਕਾਫੀ ਜ਼ਿਆਦਾ ਨੇ। ਬਾਕੀ ਦੂਸਰੇ ਨੰਬਰ ਤੇ ਜੇ ਊਧਮ ਸਿੰਘ ਸ਼ਹੀਦ ਆ, ਉਹਦੇ ਬੜੇ ਦੀਵਾਨੇ ਨੇ ਪਾਕਿਸਤਾਨ ਦੇ ਵਿੱਚ, ਪਰ ਕਿਉਂਕਿ ਊਧਮ ਸਿੰਘ ਦਾ ਕੋਈ ਲਿੰਕ ਨਾ ਹੋਣ ਕਰਕੇ ਉਹਦੇ ਸੰਬੰਧ ਵਿੱਚ ਅੱਜ ਤੱਕ ਦੀ ਆਵਾਜ਼ ਨਹੀਂ ਉੱਠ ਸਕੀ ਕਿ ਕਿਸੇ ਚੌਂਕ ਦਾ ਨਾਂ ਰੱਖਿਆ ਜਾਵੇ, ਕਿਸੇ ਗਲੀ ਮੁਹੱਲੇ ਦਾ, ਜਾਂ ਉਹਦਾ ਬੁੱਤ ਲਗਾਇਆ ਜਾਵੇ। ਪਰ ਜਿੰਨੇ ਕਿ ਮੈਨੂੰ ਲੱਗਦਾ ਕਿ ਸ਼ਹੀਦ ਭਗਤ ਸਿੰਘ ਨੂੰ ਅੱਜ ਪਸੰਦ ਕਰਦੇ ਨੇ, ਕਾਫੀ ਗਿਣਤੀ ਦੇ ਵਿੱਚ ਉਹ ਵੀ ਨੇ ਜਿਹੜੇ ਊਧਮ ਸਿੰਘ ਨੂੰ ਵੀ ਓਨਾ ਹੀ ਪਿਆਰ, ਓਨਾ ਹੀ ਮੋਹ ਦੇ ਰਹੇ ਨੇ। ਜੀ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ, ਪਰ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ। ਮਤਲਬ ਕਿ ਵੇਲਾ ਹੋ ਗਿਆ ਕਿ ਛੋਟੀ ਜੀ ਬ੍ਰੇਕ, ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਸਿੰਘ, ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੁਰਿੰਦਰ ਖੋਸੜ ਜੀ। ਤੇ ਆਓ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਣੇ ਆ। ਅਜਨਾਲੇ ਦੇ ਵਿੱਚ ਤੁਸੀਂ ਕੋਈ ਮੁੱਦਾ ਉਠਾਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਕੀ ਮੁੱਦਾ ਸੀ? ਅਸੀਂ ਤੁਹਾਡੇ ਕੋਲ ਡਿਟੇਲ 'ਚ ਜਾਨਣਾ ਚਾਹਾਂਗੇ। ਦਰਅਸਲ ਜਦੋਂ ਮੁੱਦਾ ਚੁੱਕਿਆ ਸੀ, ਇਹ 1857 ਦੇ ਗਦਰ ਨਾਲ ਰਿਲੇਟਡ ਹੈ, ਉਦੋਂ ਮੈਨੂੰ ਲੱਗਦਾ ਸੀ ਕਿ ਅਜਨਾਲਾ ਦਾ ਮੁੱਦਾ, ਪਰ ਜਦੋਂ ਮੁੱਦਾ ਗਾਂ ਵੱਧਦਾ ਗਿਆ ਦਿਨ ਬ ਦਿਨ, ਉਹ ਅੰਮ੍ਰਿਤਸਰ ਦਾ ਵੀ ਨਹੀਂ ਰਿਹਾ, ਪੰਜਾਬ ਦਾ ਨਹੀਂ ਰਿਹਾ, ਇੰਡੀਆ ਦਾ ਨਹੀਂ ਰਿਹਾ, ਉਹ ਇੰਟਰਨੈਸ਼ਨਲ ਇੱਕ ਮੁੱਦਾ ਬਣ ਗਿਆ। ਦਰਅਸਲ ਇਹ ਜਿਹੜਾ ਖੂਹ ਆ ਅਜਨਾਲਾ ਦੇ ਵਿੱਚ ਹੈਗਾ, ਮੇਨ ਬਾਜ਼ਾਰ ਦੇ ਵਿੱਚ, ਥਾਣੇ ਦੇ ਬਿਲਕੁਲ ਨਾਲ ਹੈ, ਜਿਹੜਾ ਪੁਰਾਣਾ ਥਾਣਾ ਹੁੰਦਾ ਸੀ। 1857 ਦੇ ਵਿੱਚ ਜਦੋਂ ਸਿਪਾਹੀ ਵਿਦਰੋਹ ਜਿਹਨੂੰ ਨਾਂ ਲੈ ਕੇ ਚੱਲਦੇ, ਜਿਹੜਾ ਗਦਰ ਸੀ, ਰਾਸ਼ਟਰੀ ਗਦਰ ਸੀ, ਉਹ ਜਦੋਂ ਮੂਵਮੈਂਟ ਚਾਲੂ ਹੋਈ ਤਾਂ ਉੱਥੋਂ 500 ਦੇ ਕਰੀਬ, ਕਿਉਂਕਿ ਜਿਹੜੇ ਜਿੰਨੇ ਵੀ ਹਿੰਦੂ ਦੇਸੀ ਸੈਨਿਕ ਸਨ, ਜਿਹੜੇ ਸਾਡੇ ਇੰਡੀਅਨ ਸੈਨਿਕ ਸਨ, ਉਹਨਾਂ ਕੋਲ ਹਥਿਆਰ ਲੈ ਲਏ ਗਏ ਸਨ। ਤੇ ਇਹ ਸੈਨਿਕ ਜਿਹੜਾ 31-30 ਜੁਲਾਈ ਨੂੰ ਉੱਥੋਂ ਬਗਾਵਤ ਕਰਕੇ ਭੱਜ ਨਿਕਲੇ, 500 ਦੇ ਕਰੀਬ ਸੀ, 26 ਨੰਬਰ ਬਟਾਲੀਅਨ। ਇਹ ਜਦੋਂ ਉੱਥੋਂ ਭੱਜਦੇ ਹੋਏ ਜਿਹੜਾ ਰਾਵੀ ਦੇ ਕੰਢੇ ਚੱਲਦੇ ਪਿੰਡ ਡੱਡੀਆਂ ਤੱਕ ਪਹੁੰਚ ਗਏ, ਉੱਥੇ ਬਾਲ ਘਾਟ ਆ, ਸੋਰੀ, ਉੱਥੇ ਪਿੰਡ ਸੋਫੀਆਂ ਦੇ ਕੋਲ ਪਹੁੰਚ ਗਏ। ਉੱਥੇ ਇਹਨਾਂ ਨੇ ਪਹੁੰਚ ਕੇ, ਕਿਉਂਕਿ ਇਹਨਾਂ ਨੂੰ ਪੰਜਾਬੀ ਵਗੈਰਾ ਲੈਂਗੁਏਜ, ਸਾਡੀ ਜਿਹੜੀ ਲੋਕਲ ਲੈਂਗੁਏਜ ਹੈ, ਇਹਨਾਂ ਨੂੰ ਨਹੀਂ ਸੀ ਪਤਾ। ਇਹਨਾਂ ਨੇ ਤਾਂ ਜਿਹੜਾ ਚੌਂਕੀਦਾਰ ਹੈ, ਉਸ ਟਾਈਮ ਤੇ ਚੌਂਕੀਦਾਰ ਜਿਹੜਾ ਉਹਦਾ ਦਰੋਗੇ ਦਾ ਉਹਦਾ ਹੁੰਦਾ ਸੀ, ਸੁਲਤਾਨ ਖਾਨ ਨੂੰ ਇਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਦਰਿਆ ਰਾਵੀ ਪਾਰ ਕਰਾ ਦੇ, ਅਸੀਂ ਦਿੱਲੀ ਤੱਕ ਪਹੁੰਚਣਾ। ਕਿਉਂਕਿ ਪਤਾ ਲੱਗ ਚੁੱਕਾ ਸੀ ਅੰਗਰੇਜ਼ ਸਰਕਾਰ ਵੱਲੋਂ ਇਹ ਵੀ ਸੀ ਕਿ ਇਹਨਾਂ ਜਿਹੜਾ ਫੜ ਕੇ ਦਿੰਦਾ ਬਾਗੀਆਂ ਨੂੰ, ਉਹਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ, ਜ਼ਗੀਰਾਂ ਦਿੱਤੀਆਂ ਜਾਣਗੀਆਂ। ਉਹਦੇ ਲਾਲਚ ਆਣ ਕੇ ਸੁਲਤਾਨ ਖਾਨ ਨੇ ਕਿਹਾ ਕਿ ਤੁਸੀਂ ਮੇਰੇ ਪੁੱਤਰਾਂ ਵਾਂਗੂ ਜੇ, ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕਰਦਾ। ਇਹ ਵੀ 2 ਦਿਨ ਤੋਂ ਭੁੱਖੇ ਸੀ, ਲਗਾਤਾਰ ਭੱਜਦੇ ਹੋਏ ਆ ਰਹੇ ਸਨ। ਇਹ ਉੱਥੇ ਵੇਟ ਕਰਨ ਬਹਿ ਗਏ। ਉਹਨੇ ਤਹਿਸੀਲ ਲਾਗੇ ਇੱਕ ਛੋਟੀ ਤਹਿਸੀਲ ਹੁੰਦੀ ਸੀ ਸੋੜੀਆਂ, ਉਹਦੇ ਤਹਿਸੀਲਦਾਰ ਪ੍ਰਾਣਨਾਥ ਨੂੰ ਇਨਫੋਰਮੇਸ਼ਨ ਦਿੱਤੀ ਇਹਦੇ ਬਾਰੇ। ਪ੍ਰਾਣਨਾਥ ਨੇ ਜਦੋਂ ਰਿਲੈਕਸ ਬਿਲਕੁਲ ਸੀ ਕਿ ਇਹਨਾਂ ਨੂੰ ਸ਼ਾਇਦ ਲੰਗਰ ਪਾਣੀ ਦੀ ਵੇਟ ਕਰ ਰਹੇ ਸੀ, ਤਾਂ ਉਹਨਾਂ ਨੇ ਆਣ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। 50 ਦੇ ਕਰੀਬ ਜਿਹੜੇ ਸੈਨਿਕ ਸੀ, ਇਹਨਾਂ ਨੇ ਉਸੇ ਟਾਈਮ ਤੇ ਰਾਵੀ ਛਲਾਂਗ ਲਗਾਤੀ। ਪਾਣੀ ਬਹੁਤ ਚੜਿਆ ਸੀ, ਕਿਉਂਕਿ ਜੁਲਾਈ ਦਾ ਮਹੀਨਾ ਸੀ, ਬਰਸਾਤਾਂ ਹੋ ਰਹੀਆਂ ਸੀ, ਉਹ ਖਤਮ ਹੋ ਗਏ। ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਜਿਹੜਾ ਅੰਮ੍ਰਿਤਸਰ ਦਾ DC ਹੈ ਫਰੈਡਰਿਕ ਹੈਨਰੀ ਕੁਪਰ, ਜਿਹਦੇ ਨਾਂ ਤੇ ਅੱਜ ਵੀ ਸ਼ਹਿਰ ਦੇ ਇੱਕ ਰੋਡ ਦਾ ਨਾਂ ਹੈ ਕੁਪਰ ਰੋਡ, ਜਦੋਂ ਇਹ ਮੌਕੇ ਤੇ ਪਹੁੰਚੇ ਸ਼ਾਮ ਨੂੰ 4:30 ਵਜੇ ਨਾਲ, ਤੋਂ ਬੰਦੀ ਬਣਾ ਕੇ ਉਹਨਾਂ ਨੂੰ ਰੱਸੇ ਬੰਨ੍ਹ ਕੇ, ਉਹਨਾਂ ਨੂੰ ਜਿਹੜੇ ਸੈਨਿਕ ਸਨ ਉਹਨਾਂ ਨੂੰ ਲਿਆਇਆ ਗਿਆ। ਉਹਨਾਂ ਨੂੰ ਇਹ ਲੱਗਾ ਸੀ ਕਿ ਸ਼ਾਇਦ ਸਾਡੇ ਨਾਲ ਕੋਰਟ ਮਾਰਸ਼ਲ ਕਰਕੇ ਤੇ ਸਾਨੂੰ ਛੱਡਤਾ ਜਾਏਗਾ, ਛੋਟੀ ਛੋਟੀਆਂ ਸਜ਼ਾਵਾਂ ਦੇਣਗੇ। ਅੱਧੀ ਰਾਤ ਨੂੰ ਉਹ ਕੁਪਰ ਨੂੰ ਲੈ ਕੇ ਅਜਨਾਲਾ ਲਿਆਂਦਾ,
12 ਕਿਲੋਮੀਟਰ ਦਾ ਸਫ਼ਰ, ਉਹ ਤੋਂ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਸੀ। ਜਿਸ ਤਰ੍ਹਾਂ ਕੂਪਰ ਨੇ ਕਿਤਾਬ ਲਿਖੀ ਕ੍ਰਾਈਸਿਸ ਇਨ ਦਾ ਪੰਜਾਬ, ਉਹਦੇ ਚ ਉਹਨੇ ਸਾਰਾ ਇਹਦਾ ਵੇਰਵਾ ਵੀ ਦਿੱਤਾ। ਉਹ ਜਦੋਂ ਇਹਨਾਂ ਨੂੰ ਅਜਨਾਲੇ ਲੈ ਕੇ ਆਇਆ ਤਾਂ ਕੂਪਰ ਲਿਖਦਾ ਕਿ ਮੇਰੀ ਉਸ ਦਿਨ ਮਨਸ਼ਾ ਸੀ ਕਿ ਇਹਨਾਂ ਨੂੰ ਅੱਜ ਰਾਤੀ ਫਾਂਸੀ ਦਿੱਤੀ ਜਾਵੇ, ਪਰ ਬਾਰਿਸ਼ ਜਿਹੜੀ ਮੁਸਲਾਧਾਰ ਬਾਰਿਸ਼ ਸੀ ਉਹ 'ਚ ਇਹ ਪੋਸੀਬਲ ਨਹੀਂ ਸੀ। ਇਸ ਕਰਕੇ ਅਗਲੇ ਦਿਨ ਤੇ ਡਿਲੇ ਕੀਤਾ ਗਿਆ। ਅਗਲਾ 1 ਅਗਸਤ ਦਾ ਦਿਨ ਬਕਰੀਦ ਦਾ ਦਿਨ ਸੀ। ਤੋਂ ਉਹਨੇ ਜਿਹੜੇ ਉੱਥੋਂ ਲੋਕਲ ਸੋਲਜਰ ਸਨ ਉਹਨਾਂ ਨੂੰ ਬੁਲਾਇਆ, ਜਿਹੜੇ ਸਿਪਾਹੀ ਸਨ ਉਹਨਾਂ ਨੂੰ ਬੁਲਾਇਆ। ਥਾਣੇ ਦੇ ਵਿੱਚ ਕੁਝ 200 ਜਿਹੜੇ 42 ਬੰਦੇ ਸੀ ਉਹਨਾਂ ਨੂੰ ਥਾਣੇ 'ਚ ਬੰਦ ਕਰਤਾ, ਬਾਕੀ ਜਗ੍ਹਾ ਦੀ ਕਮੀ ਸੀ। ਉਹ ਇਹਨਾਂ ਨੇ ਤਹਿਸੀਲ ਦੇ ਬੁਰਜ ਲਾ ਕੇ, ਛੋਟੀ ਤਹਿਸੀਲ ਅੱਜ ਵੀ ਹੈਗੀ ਉੱਥੇ, ਉਹਦੇ 'ਚ ਬੰਦ ਕਰ ਦਿੱਤੇ। ਸਵੇਰੇ 10-10 ਕਰਕੇ ਬੰਦੇ ਕੱਢੇ ਗਏ ਬਾਹਰ, ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਗਿਆ। ਜਦੋਂ ਬੁਰਜ ਦੇ ਬੰਦੇ ਕੱਢਣ ਲੱਗੇ ਤਾਂ ਉਹ ਸੇਕਦੇ ਪਏ ਸੀ, ਨੀਮ ਬੇਹੋਸ਼ੀ ਦੀ ਹਾਲਤ 'ਚ, ਕਿਉਂਕਿ ਬੁਰਜ ਤੋਂ ਅੱਜ ਵੀ ਕੋਈ ਦਰਵਾਜ਼ਾ ਜਾਂ ਬਾਰੀ ਨਹੀਂ ਹੈਗੀ। ਉਹਨਾਂ ਨੂੰ ਫਿਰ ਕੂਪਰ ਨੇ ਜਿੰਦਾ ਇੱਕ ਲਾਗੇ ਖੂਹ ਸੀ ਉਹ 'ਚ ਸੁੱਟ ਕੇ, ਕਿਉਂਕਿ ਉਹਨਾਂ ਨੂੰ ਸੰਸਕਾਰ ਕਰਨਾ ਪੈਣਾ ਸੀ, ਕਿਉਂਕਿ ਹਿੰਦੂ ਸਨ ਸਾਰੇ। ਤਾਂ ਉਹਨੇ ਸੰਸਕਾਰ ਦੇ ਜਿਹੜੇ ਪੈਸੇ ਸੀ ਉਹ ਬਚਾਉਣ ਲਈ, ਲੱਕੜਾਂ ਨਹੀਂ ਸੀ ਮਿਲ ਸਕਦੀਆਂ, ਉਹਨੇ ਇੱਕ ਖੂਹ ਦੇ ਵਿੱਚ ਸੁੱਟ ਕੇ ਖੂਹ ਨੂੰ ਬੰਦ ਕਰ ਦਿੱਤਾ। ਬੜੀ ਹੈਰਾਨੀ ਹੁੰਦੀ ਹੈ ਕਿ 157 ਸਾਲ ਤੱਕ ਜਿਹੜਾ ਖੂਹ ਬੰਦ ਰਿਹਾ। ਕਿਸੇ ਸਰਕਾਰ ਨੇ, ਕਿਸੇ ਸੰਸਥਾ ਨੇ ਕਦੀ ਆਵਾਜ਼ ਨਹੀਂ ਉਠਾਈ ਕਿ ਉਹ ਖੂਹ ਦਾ ਪਤਾ ਕੀਤਾ ਜਾਵੇ। ਏਡਾ ਵੱਡਾ ਕਾਂਡ ਹੋਇਆ ਸੀ। ਮੈਂ ਕਰੀਬ 14 ਸਾਲ ਪਹਿਲਾਂ ਜਦੋਂ ਅੰਮ੍ਰਿਤਸਰ ਦੇ ਉੱਤੇ ਕੰਮ ਕਰ ਰਿਹਾ ਸੀ, ਉਦੋਂ ਇਹ ਖੂਹ ਮੇਰੀ ਰਿਸਰਚ ਦਾ ਇੱਕ ਮੁੱਦਾ ਬਣਿਆ ਸੀ। ਮੈਂ ਜਦੋਂ ਉੱਥੇ ਗਿਆ ਤਾਂ ਉੱਥੇ ਨਿਹੰਗ ਸਿੰਘਾਂ ਦਾ ਕਬਜ਼ਾ ਸੀ, ਤੇ ਮੈਂ ਉਹਨਾਂ ਨੂੰ ਜਦੋਂ ਦੱਸਿਆ ਕਿ ਮੈਂ ਕਾਫੀ ਦਿਨ ਪਰਮੇਸ਼ ਕਰਦਾ ਰਿਹਾ ਕਿ ਜਿਸ ਤਰ੍ਹਾਂ ਕੂਪਰ ਦੀ ਕਿਤਾਬ ਨੂੰ ਆਪਣਾ ਆਧਾਰ ਬਣਾ ਕੇ ਉਹ ਖੂਹ ਕਿੱਥੇ ਹੋ ਸਕਦਾ। ਉਹ ਖੂਹ ਪੁਰਾਣੀਆਂ ਫੋਟੋਗ੍ਰਾਫਸ ਇਸ਼ਾਰਾ ਕਰ ਰਹੀਆਂ ਸੀ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ, ਇਹਦੇ ਲਾਗੇ ਇੱਕ ਖੂਹ ਸੀ ਕਿ ਮੈਨੂੰ ਦੱਸਿਆ ਪੁਰਾਣਾ ਟਿੱਲਾ ਹੁੰਦਾ ਸੀ, ਤੇ ਮੈਨੂੰ ਸੀਗਾ ਉਹ ਜਿਹੜਾ ਪ੍ਰਕਾਸ਼ ਹੈ ਉਹਦੇ ਥੱਲੇ ਖੂਹ ਹੈਗਾ। ਕੁਛ ਮੈਨੂੰ ਲੱਗਦਾ ਕਿ ਕਿਸਮਤ ਵੀ ਸੀ, ਜਾਂ ਕੁਛ ਜਿਹੜੇ ਇਹੋ ਜਿਹੇ ਦਾਅਵੇ ਸੀ ਉਹ ਬੜੇ ਸੱਚ ਹੋ ਰਹੇ ਸੀ ਉਹਨਾਂ ਦਿਨਾਂ 'ਚ। ਮੈਂ ਜਦੋਂ ਉਹਨਾਂ ਨੇ ਗੱਲ ਕੀਤੀ ਨਿਹੰਗ ਸਿੰਘਾਂ ਨਾਲ, ਤਾਂ ਉਹਨਾਂ ਨੇ ਬਿਲਕੁਲ ਮੈਨੂੰ ਕੋਰਾ ਜਵਾਬ ਦਿੱਤਾ ਕਿ ਕਿਸੇ ਵੀ ਢੰਗ ਨਾਲ ਉਹ ਖੂਹ ਦੀ ਖੁਦਾਈ ਨਹੀਂ ਕਰਨ ਦੇਣਗੇ, ਨਾ ਇੱਥੇ ਖੂਹ ਹੈਗਾ। ਮੈਂ ਕਾਫੀ ਦੇਰ ਵੇਟ ਕੀਤੀ। ਉਸ ਤੋਂ ਬਾਅਦ ਮੈਂ ਜਿਹੜੇ ਪੰਜਾਬ ਸਰਕਾਰ, ਸੈਂਟਰਲ ਗਵਰਨਮੈਂਟ, ਆਰਕੋਲੋਜੀ ਡਿਪਾਰਟਮੈਂਟ ਆ, ਟੂਰਿਜ਼ਮ ਡਿਪਾਰਟਮੈਂਟ ਆ, ਇਹਨਾਂ ਨੂੰ ਮਿਲਿਆ। ਮੈਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਥਰੂ ਮੈਮੋਰੰਡਮ ਦਿੱਤਾ ਸੀਐਮ ਸਾਹਿਬ ਨੂੰ ਕਿ ਇਹਦੀ ਖੂਹ ਮੈਂ ਤੁਹਾਨੂੰ ਇਹਦੀ ਨਿਸ਼ਾਨਦੇਹੀ ਕਰਦਾ ਪਿਆ, ਤੁਸੀਂ ਇਹਦੀ ਖੁਦਾਈ ਕਰਾਓ। ਇੱਕ ਤਾਂ ਵੱਡਾ ਮੁੱਦਾ ਸੀ ਕਿ ਉਹਦੇ ਥੱਲੇ ਗ੍ਰੰਥ ਸਾਹਿਬ ਉੱਪਰ ਪ੍ਰਕਾਸ਼ ਹੋਣ ਦੇ ਨਾਲ ਥੱਲੇ ਲਾਸ਼ਾਂ ਦਾ ਢੇਰ ਲੱਗਾ, 282 ਲਾਸ਼ਾਂ ਨੇ। ਤਾਂ ਮੈਨੂੰ ਲੱਗਦਾ ਸੀ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਧਾਰਮਿਕ ਭਾਵਨਾਵਾਂ, ਉਹਨਾਂ ਦਾ ਘਾਣ ਹੋ ਰਿਹਾ। ਤੇ ਕੋਈ ਵੀ ਕੌਮ ਨਹੀਂ ਚਾਹੁੰਦੀ ਕਿ ਸਾਡੇ ਜਿਹੜਾ ਧਾਰਮਿਕ ਗ੍ਰੰਥ ਆ, ਜਿਹਨੂੰ ਸਾਡੇ ਵਾਸਤੇ ਇੱਕ ਗੁਰੂ ਦਾ ਦਰਜਾ, ਉਹਦੇ ਥੱਲੇ ਜਿਹੜੀਆਂ ਲਾਸ਼ਾਂ ਦਾ ਢੇਰ ਲੱਗਾ ਹੋਵੇ। ਪਰ ਸਰਕਾਰ ਨੇ ਲਾਸਟ ਮੂਮੈਂਟ ਤੱਕ ਜਦੋਂ ਮੇਰੀ ਨਹੀਂ ਮੰਨੀ, ਫਿਰ ਮੈਂ ਜਿਹੜਾ ਉੱਥੇ ਗੁਰਦੁਆਰਾ ਕੈਂਪ ਸੀ ਉਹਨਾਂ ਨੂੰ ਮਨਾਇਆ। ਉਹਨਾਂ ਨੂੰ ਮੇਰੇ ਕੋਲ ਕਈ ਡਾਕੂਮੈਂਟ ਸੀ ਜਿਹੜੇ ਮੈਂ ਰਿਸਰਚ ਜਿਹੜੇ ਕੀਤੇ, ਉਹ 'ਚ 100% ਕਲੀਅਰ ਕਿ ਇਹਦੇ ਥੱਲੇ ਖੂਹ ਹੈਗਾ। ਪਰ ਬੜੀ ਹੈਰਾਨੀ ਹੋਈ, ਇੱਕ ਮਾਤਾ ਨੂੰ ਉੱਥੇ ਲਿਆਂਦਾ ਗਿਆ, ਉਹਨੇ ਸਾਰੀ ਰਾਤ ਚੌਂਕੀ ਦਿੱਤੀ, ਤਾਂ ਉਹਨੇ ਚੌਂਕੀ ਦੇਣ ਤੋਂ ਬਾਅਦ ਇਹ ਕਹਿਤਾ ਕਿ ਜਿਹੜਾ ਖੂਹ ਹੈ 14 ਕਿਲੋਮੀਟਰ ਦੂਰ ਜਾ ਚੁੱਕਿਆ। ਇੱਕ ਬਾਬਾ ਜੀ ਨੂੰ ਲੈ ਕੇ ਆਏ, ਉਹਨਾਂ ਨੇ ਪੈਰ ਦੇ ਅੰਗੂਠੇ ਨਾਲ ਇੱਕ ਜਮਾ ਦਾ ਨਿਸ਼ਾਨ ਬਣਾਇਆ, ਤੇ ਕਹਿੰਦੇ ਜੀ ਖੂਹ ਤੋਂ 13-14 ਕਿਲੋਮੀਟਰ ਥੱਲੇ ਪਤਾਲ 'ਚ ਜਾ ਚੁੱਕਿਆ। ਮੇਰੇ ਵਾਸਤੇ ਇਹੋ ਜਿਹੀਆਂ ਕਈ ਅਡੋਣੀਆਂ ਸਨ ਜਿਹੜੀ ਮੇਰੀ ਰਿਸਰਚ ਨੂੰ ਜਿਹੜੀ ਕਾਮਯਾਬ ਨਹੀਂ ਸੀ ਕਰ ਰਹੀਆਂ। ਖੈਰ ਮੈਂ ਗੁਰਦੁਆਰਾ ਕਮੇਟੀ ਨੂੰ ਸਮਝਾਇਆ, ਇਹ ਵੀ ਉਹਨਾਂ ਨੂੰ ਧਮਕਾਇਆ ਕਿ ਜੇ ਤੁਸੀਂ ਨਹੀਂ ਮੰਨਦੇ ਤਾਂ ਮੈਂ ਨਵੀਂ ਗੁਰਦੁਆਰਾ ਕਮੇਟੀ ਨੂੰ ਕਿਸੇ ਨਾਲ IGPC ਨਾਲ ਗੱਲ ਕਰਕੇ ਮੈਂ ਖੂਹ ਜਿਹੜੀ ਉਹਦੀ ਬਾਹਰ ਕਢਾਵਾਂਗਾ। ਖੈਰ ਮੈਨੂੰ ਇਹ 'ਚ ਕਾਮਯਾਬੀ ਮਿਲ ਗਈ। ਜਦੋਂ ਅਸੀਂ ਖੂਹ ਖੁਦ ਖੁਦਾਈ ਕੀਤੀ, ਛੋਟਾ ਜਿਹਾ ਇੱਕ ਮਗੋਰਾ ਕੱਢ ਕੇ ਅਕਾਲ ਜਿੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਦੇ ਨਾਲ ਹੀ, ਤੇ 10 ਫੁੱਟ ਨੀਚੇ, 10 ਫੁੱਟ 7 ਇੰਚ ਨੀਚੇ ਧਰਤੀ ਦੀ ਲੈ ਤੋਂ ਖੂਹ ਦੀ ਜਿਹੜਾ ਬਨੇਰਾ ਨਜ਼ਰ ਆ ਗਿਆ ਸਾਨੂੰ। ਮੈਂ ਫਿਰ ਇਹਨਾਂ ਨਾਲ ਗੱਲ ਕੀਤੀ ਪੰਜਾਬ ਸਰਕਾਰ ਨਾਲ ਕਿ ਖੂਹ ਨਜ਼ਰ ਆ ਗਿਆ ਹੁਣ। ਤਾਂ ਉਸ ਤੋਂ ਬਾਅਦ ਇਹ ਕੋਈ ਵਿਸ਼ਵਾਸ ਕਰਨ ਨੂੰ ਨਹੀਂ ਸੀ ਤਿਆਰ ਕਿ ਖੂਹ ਦੇ ਵਿੱਚ ਲਾਸ਼ਾਂ ਵੀ ਹੋ ਸਕਦੀਆਂ। ਖੈਰ ਉਹ ਜਦੋਂ ਮੈਂ ਫਿਰ ਕਾਫੀ ਦੇਰ ਡੀਕਦਾ ਰਿਹਾ, ਮੈਂ ਦਿੱਲੀ ਵੀ ਗਿਆ, ਚੰਡੀਗੜ੍ਹ ਵੀ ਚੱਕਰ ਲਗਾਉਂਦਾ ਰਿਹਾ। ਅਖੀਰ 28 ਫਰਵਰੀ ਨੂੰ ਜਿਹੜਾ ਮੈਂ ਦਿਨ ਉਹਦਾ ਨਿਯਤ ਕੀਤਾ, ਗੁਰਦੁਆਰਾ ਕਮੇਟੀ ਵਾਲਿਆਂ ਨਾਲ ਗੱਲ ਕੀਤਾ, ਲੋਕਾਂ ਨਾਲ ਗੱਲ ਕੀਤਾ, ਮੀਡੀਆ ਦਾ ਮੈਨੂੰ ਬਹੁਤ ਸਹਿਯੋਗ ਮਿਲਿਆ। 28 ਫਰਵਰੀ ਨੂੰ ਸਵੇਰੇ 10 ਵਜੇ ਅਸੀਂ ਖੁਦਾਈ ਕੀਤੀ, ਉਹ ਖੂਹ ਤੋਂ ਮਿੱਟੀ ਵਗੈਰਾ ਹਟਾਈ ਗਈ। ਸ਼ਾਮੀ 2:12 ਤੇ ਜਿਹੜਾ ਸਾਨੂੰ ਪਹਿਲਾ ਪਿੰਜਰ ਮਿਲਿਆ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀ ਉੱਪਰਲੇ ਜੂੰਦੇ ਸੁੱਟੇ ਨੇ ਬੰਦੇ, ਉਹ ਦੀਵਾਰ ਦੇ ਨਾਲ ਖੜਾ ਸੀ। ਉਹ ਤੋਂ ਬਾਅਦ ਥੱਲੇ 7 ਪਿੰਜਰ ਇੱਕ ਨਿਕਲਦੇ ਜਿਸ ਤਰ੍ਹਾਂ ਹੁੰਦਾ, ਇੱਕ ਹਾਲਤ ਵਿੱਚ ਸੀ ਕਿ ਖੂਹ ਦੇ ਚੋਂ ਬਾਹਰ ਕਿੰਜ ਨਿਕਲਣਾ, ਉਹਨਾਂ ਨੇ ਜਦੋਂ ਉਹਨਾਂ ਨੂੰ ਸੁੱਟਿਆ ਗਿਆ ਹੋਵੇਗਾ। ਉਹ 7 ਡੈਡ ਬੋਡੀ ਆਪਸ ਵਿੱਚ ਜੁੜੀਆਂ ਸੀ, ਉਹ ਕੱਢੀਆਂ। ਪਹਿਲੇ ਦਿਨ ਟੋਟਲ 22 ਜਿਹੜੀਆਂ ਅੰਦਰ ਪਿੰਜਰ ਸੀ ਉਹ ਕੱਢੇ। ਉਦੋਂ ਤੱਕ ਕੋਈ ਸਰਕਾਰ ਨਹੀਂ ਪਹੁੰਚੀ, ਨਾ ਕੋਈ ਡਿਪਾਰਟਮੈਂਟ ਪਹੁੰਚਿਆ। ਅਗਲੇ ਦਿਨ ਵੀ ਖੁਦਾਈ ਚੱਲਦੀ ਰਹੀ। ਅਗਲੇ ਦਿਨ 150 ਹੀ ਪਿੰਜਰ ਕੱਢ ਲਿਆ ਟੋਟਲ। ਤੀਜੇ ਦਿਨ 2:17 ਤੇ ਦੁਪਹਿਰੇ ਇਹ ਜੋ 282 ਪਿੰਜਰ ਕੱਢ ਲਏ ਗਏ। ਉਸ ਤੋਂ ਬਾਅਦ ਜਿਹੜਾ ਸੀ ਪੂਰਾ ਜਿਹੜਾ ਇਸ਼ੂ ਸੀ ਜਿਹੜਾ ਇੱਥੋਂ ਨਿਕਲ ਕੇ ਇਹ ਨੈਸ਼ਨਲ ਲੈਵਲ ਦਾ ਵੀ ਨਹੀਂ ਰਿਹਾ, ਇੰਟਰਨੈਸ਼ਨਲ ਤੇ ਪਹੁੰਚ ਗਿਆ। ਦੁਨੀਆ ਭਰ ਦੇ ਚੈਨਲ ਉੱਥੇ ਪਹੁੰਚੇ, ਲਾਈਵ ਕਵਰੇਜ ਹੁੰਦੀ ਰਹੀ। ਸਰਕਾਰ ਵੀ ਹਰਕਤ ਦੇ ਵਿੱਚ ਆ ਗਈ। ਉਸ ਤੋਂ ਬਾਅਦ ਇਹ ਸੀ ਕਿ ਕਮੇਟੀ ਬਣ ਗਈ ਇੱਕ, ਪਰ ਇੱਕ ਨਾਲ ਹੀ ਇੱਕ ਨਵਾਂ ਇਸ਼ੂ ਖੜਾ ਹੋ ਗਿਆ ਕਿ ਫੌਜੀ ਕੌਣ ਸਨ, ਜਿਨ੍ਹਾਂ ਬਾਰੇ ਮੈਂ ਕਹਿ ਰਿਹਾ ਸਾਂ ਕਿ ਪੂਰਬੀ ਫੌਜੀ ਨੇ। ਉਹਨਾਂ ਬਾਰੇ ਇੱਕ ਨਵਾਂ ਇਸ਼ੂ ਖੜਾ ਕਰ ਦਿੱਤਾ ਗਿਆ ਕਿ ਇਹ ਉਹ ਫੌਜੀ ਨੇ ਜਿਨ੍ਹਾਂ ਨੇ ਜਿਹੜਾ ਐਂਗਲੋ ਸਿੱਖ ਵਾਰ ਹੋਈ ਉਹਦੇ 'ਚ ਜਿਹੜੇ ਸਿੱਖ ਫੌਜ ਨੂੰ ਹਰਾਉਣ ਵਾਲੇ ਨੇ। ਦਰਅਸਲ ਇੱਥੇ ਵੀ ਮੈਂ ਜਿਸ ਤਰ੍ਹਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਤਿਹਾਸ ਅਸੀਂ ਆਪਣੇ ਢੰਗ ਨਾਲ ਬਣਾਉਂਦੇ ਹਾਂ। ਇਤਿਹਾਸ ਨੂੰ ਇਸ ਤਰੀਕੇ ਨਾਲ ਮੋੜਿਆ ਜਾਣਾ ਮੈਂ ਕਦੇ ਨਹੀਂ ਸੀ ਸੋਚਿਆ ਕਿ ਲੜਾਈ ਹਮੇਸ਼ਾ ਦੋ ਸਰਕਾਰਾਂ ਦੀ ਹੁੰਦੀ ਹੈ, ਕਦੇ ਵੀ ਹਿੰਦੁਸਤਾਨ ਪਾਕਿਸਤਾਨ ਦੀ ਹੁੰਦੀ ਜਾਂ ਈਸਟ ਇੰਡੀਆ ਕੰਪਨੀ ਦੀ ਸਿੱਖ ਫੌਜ ਦੀ ਸੀ। ਉਹ 'ਚ ਪੂਰਬੀ ਫੌਜੀ ਦਾ ਕੀ ਕਸੂਰ ਸੀ?
ਚਲੋ ਖੈਰ ਇਹਨਾਂ ਨੇ ਜੇ ਉਹ ਚ ਸਿੱਖ ਰਾਜ ਨੂੰ ਹਰਾਇਆ ਵੀ, ਤਾਂ ਇਹ ਕਿੱਥੋਂ ਤੱਕ ਬਰਦਾਸ਼ਤ ਕਰਨ ਯੋਗ ਹੈ ਕਿ ਉਹਨਾਂ ਦੀਆਂ ਲਾਸ਼ਾਂ ਅਸੀਂ ਗ੍ਰੰਥ ਸਾਹਿਬ ਦੇ ਥੱਲੇ ਰੱਖ ਕੇ ਬੈਠੇ ਰਹੀਏ। ਉਹ ਤੋਂ ਬਾਅਦ ਖੈਰ ਇਹ ਜਿਹੜੀ ਸੀ ਮੁੱਦਾ, ਕਈ ਜਿਹੜੀਆਂ ਚਰਮਪੰਥੀ ਗਰੁੱਪ ਸੀ ਉਹਨਾਂ ਨੇ ਇਹਨੂੰ ਚੁੱਕਿਆ ਵੀ, ਪਰ ਮੈਂ ਜਿਹੜਾ ਇੱਕ ਧਾਈਆ ਕਰਕੇ ਬੈਠਾ ਸਾਂ ਕਿ ਇਹਨਾਂ ਦੀਆਂ ਲਾਸ਼ਾਂ ਕੱਢਣੀਆਂ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਉਹਨੂੰ ਰੋਕਣਾ। ਉਹ ਚ ਵਾਹਿਗੁਰੂ ਨੇ ਮੇਰਾ ਪੂਰਾ ਸਾਥ ਦਿੱਤਾ। ਗੁਰੂ ਗ੍ਰੰਥ ਸਾਹਿਬ ਨੂੰ ਨਵੇਂ ਸਥਾਨ ਤੇ ਉੱਤੇ ਸ਼ਿਫਟ ਕੀਤਾ ਗਿਆ, ਪ੍ਰਕਾਸ਼ ਨਵੇਂ ਢੰਗ ਨਾਲ ਕੀਤਾ ਗਿਆ। ਉਹ ਜਿਹੜੀ ਲੈਂਡ ਹੈ ਸਾਰੀ ਇਨਕਰੋਚਮੈਂਟ ਲੈਂਡ ਹੈ, ਹਾਲਾਂਕਿ ਆਰਮੀ ਦੀ ਜਗ੍ਹਾ ਉੱਤੇ ਕਬਜ਼ਾ ਕੀਤਾ ਗੁਰਦੁਆਰਾ ਨਾਲ, ਵੱਖਰਾ ਇਸ਼ੂ ਸੀ। ਉਹ ਲਾਸ਼ਾਂ ਕੱਢ ਕੇ ਖੈਰ ਉਹ 'ਚ, ਕਿਉਂਕਿ ਹਿੰਦੂ ਮੁਤਾਬਕ ਰੀਤੀ ਮੁਤਾਬਕ ਕੱਢੀਆਂ ਸੀ, ਉਹਨਾਂ ਨੂੰ ਹਰਿਦੁਆਰ ਵੀ ਅਸੀਂ ਪਹੁੰਚਾਤਾ, ਉਹਨਾਂ ਦੇ ਜਲ ਪ੍ਰਵਾਹ ਵਾਸਤੇ ਵੀ। ਕੁਛ ਜਿਹੜੀਆਂ ਉਹਨਾਂ ਦੇ ਦੰਦ ਸੀ, 636 ਦੰਦ ਨਿਕਲੇ ਵਿੱਚੋਂ, ਜਿਨ੍ਹਾਂ ਨੂੰ ਟੋਟਲ ਗਿਣਤੀ ਕਰੀਏ ਤਾਂ 282 ਦੇ ਕਰੀਬੀ ਜਿਹੜੇ ਬੰਦੇ ਬਣ ਜਾਂਦੇ ਨੇ ਫੌਜੀ ਨੇ ਜਿਹੜੇ, ਉਹ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਦੇ ਦਿੱਤੀਆਂ ਫੋਰੈਂਸਿਕ ਸਾਇੰਸ ਨੂੰ। ਅੱਜ ਤੱਕ ਮੇਰੇ ਖਿਆਲ ਇਸੇ ਮਹੀਨੇ 'ਚ ਪੂਰੇ ਉਹਨੂੰ 2 ਸਾਲ ਹੋ ਚੱਲੇ ਨੇ, ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਜਿਹੜੀਆਂ ਹੱਡੀਆਂ ਸੀ ਉਹ ਵੀ ਜਿਹੜੀਆਂ ਦਿੱਤੀਆਂ ਸੀ ਇਹਨਾਂ ਨੂੰ ਫੋਰੈਂਸਿਕ ਜਾਂਚ ਵਾਸਤੇ, ਉਹ ਵੀ ਭੁਰ ਚੁੱਕੀਆਂ ਨੇ। ਇਸ਼ੂ ਬਹੁਤ ਵੱਡਾ ਸੀ 1857 ਦਾ। ਇੱਕ ਮੌਕਾ ਸੀ ਇੰਡੀਆ ਦੇ ਵਿੱਚ ਕਿ ਅਸੀਂ ਉਹਦੀ ਯਾਦਗਾਰ ਜਿਹੜੀ ਅੰਗਰੇਜ਼ਾਂ ਨੂੰ ਉਹਨਾਂ ਦਾ ਕਰੂਪ ਚਿਹਰਾ ਦਿਖਾ ਸਕਦੇ ਸਾਂ। ਇਹ ਰਿਪੋਰਟਾਂ ਉਹਨਾਂ ਕੋਲ ਵੀ ਪਹੁੰਚੀਆਂ, ਪਰ ਕਦੀ ਕਿਸੇ ਮੈਨੂੰ ਅਜੇ ਤੱਕ ਕਿਸੇ ਸਰਕਾਰ ਨੇ, ਸਵਾਏ ਜਿਹੜੇ ਪੰਜਾਬ ਸਰਕਾਰ ਵੱਲੋਂ ਕੋਈ ਅਵਾਰਡ ਵਗੈਰਾ ਦਿੱਤੇ ਨੇ ਇਸ ਰਿਸਰਚ ਵਾਸਤੇ, ਉਹ ਲੋਕਾਂ ਦਾ ਮੈਨੂੰ ਭਰਪੂਰ ਸਾਥ ਮਿਲਿਆ। ਲੋਕੀ ਮੈਨੂੰ ਹਰ ਸਟੇਟ ਦੇ ਚੁਣ ਕੇ ਮਿਲੇ ਨੇ, ਹਰ ਕੰਟਰੀ ਦੇ, ਹਰ ਮਤਲਬ ਸਿਟੀ ਜਿਹੜਾ ਸ਼ਹਿਰ ਹੈ ਉਹਦੀ ਅਖਬਾਰ ਨੇ, ਉੱਥੋਂ ਦੇ ਲੋਕਲ ਪੇਪਰ ਨੇ ਵੀ, ਨੈਸ਼ਨਲ ਪੇਪਰ ਨੇ ਵੀ ਇਹਨੂੰ ਮਾਮਲੇ ਨੂੰ ਚੁੱਕਿਆ। ਪਰ ਸਰਕਾਰਾਂ ਦਾ ਜਿਹੜਾ ਯੋਗਦਾਨ ਹੈ 'ਚ ਜ਼ੀਰੋ ਰਿਹਾ। ਉਹ ਚਾਹੇ ਯੂਪੀ ਦੀ ਗੱਲ ਕਰ ਲਈਏ, ਜਿਹੜਾ ਇਹਨਾਂ ਦੀ ਕਰ ਲਓ, ਚਾਹੇ ਬਿਹਾਰ ਦੀ ਕਰ ਲਓ ਜਿੱਥੋਂ ਦੇ ਸੈਨਿਕ ਨੇ, ਇਹਨਾਂ ਸਰਕਾਰਾਂ ਨੇ ਵੀ ਕਦੀ ਉਹਦੇ ਵਾਸਤੇ ਕੋਈ ਤਵੱਜੋ ਨਹੀਂ ਦਿੱਤੀ। ਇਹਨਾਂ ਦੀ ਪਹਿਚਾਣ ਪਤਾ ਕਰਨ ਵਾਸਤੇ ਕੋਈ ਨਹੀਂ ਦਿੱਤੀ। ਉਹਨਾਂ ਦੇ ਪਰਿਵਾਰ ਕਿਸ ਹਾਲਤ ਵਿੱਚ ਹਨ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਇਸ਼ੂ ਉੱਠਿਆ ਜ਼ਰੂਰ ਅਜਨਾਲਾ ਦੀ ਧਰਤੀ ਤੋਂ, ਵਰਲਡ ਦੇ ਕੋਨੇ-ਕੋਨੇ ਤੱਕ ਪਹੁੰਚਿਆ, ਪਰ ਅੱਜ ਉਹ ਇਸ਼ੂ ਜਿਹੜਾ ਫਿਰ ਉੱਥੇ ਦਾ ਉੱਥੇ ਹੀ ਖੜੋਤਾ ਹੈ। ਮਤਲਬ ਕੋਈ ਸਰਕਾਰ ਵੱਲੋਂ ਕੋਈ ਖਾਸ ਰਿਸਪੌਂਸ ਨਹੀਂ ਮਿਲਿਆ, ਜਿੰਨਾ ਤੁਹਾਡਾ ਸਾਥ ਦਿੱਤਾ ਲੋਕਾਂ ਨੇ ਦਿੱਤਾ। ਤੇ ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ। ਤੁਹਾਨੂੰ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਕਿਸੇ ਗੁਰਦੁਆਰਾ ਸਾਹਿਬ ਦੇ ਮੁੱਦਿਆਂ ਨੂੰ ਲੈ ਕੇ। ਹਾਂ, ਦਰਅਸਲ ਉਹ ਸੀ ਜਦੋਂ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਦਰੀ ਦਾ ਮੁੱਦਾ ਸੀ। ਖੈਰ ਅਕਾਲ ਤਖਤ ਸਾਹਿਬ ਵੱਲੋਂ ਕਈ ਵਾਰ ਸਨਮਾਨ ਪੱਤਰ ਜਿਹੜੇ ਮੈਨੂੰ ਜਾਰੀ ਕੀਤੇ ਗਏ ਨੇ, ਕਾਫੀ ਜ਼ਿਆਦਾ ਹੋ ਚੁੱਕੇ ਨੇ ਹੁਣ ਤੇ, SGPC ਵੱਲੋਂ ਵੀ ਹੋ ਚੁੱਕੇ ਨੇ। ਉਹਦੇ ਵਿੱਚ ਇਹ ਸੀ ਕਿ ਜਿਹੜਾ ਸ਼ੇਰ ਸਿੰਘ ਦੀ ਬਾਰਾਦਰੀ ਹੈ, ਜਦੋਂ ਉਹਦਾ ਮੈਂ ਮੁੱਦਾ ਚੁੱਕਿਆ ਤਾਂ ਜਿਹੜਾ ਹਾਸ਼ਮੀ ਨੇ ਉੱਥੇ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਜਿਹੜੇ ਚੇਅਰਮੈਨ ਨੇ ਪਾਕਿਸਤਾਨ ਦੇ, ਜਿਨ੍ਹਾਂ ਨੇ ਉਹ 'ਚ ਡੰਪ ਹਾਊਸ ਜਿਹੜਾ ਲਾਹੌਰ ਦੇ ਵਿੱਚ ਕਾਇਮ ਕੀਤਾ ਸੀ, ਉਹ ਜਦੋਂ ਇੱਥੇ ਆਏ ਅੰਮ੍ਰਿਤਸਰ, ਤੇ SGPC ਨੇ ਉਹਨਾਂ ਨੂੰ ਅੱਗੇ ਉਹੀ ਮੁੱਦਾ ਰੱਖਿਆ, ਕਿਉਂਕਿ ਬੜਾ ਪੱਖਿਆ ਸੀ ਉਹਨਾਂ ਦਿਨਾਂ 'ਚੋਂ ਮੁੱਦਾ। ਤੇ ਜਿਹੜਾ ਹਾਸ਼ਮੀ ਸੀ, ਜਿਹੜਾ ਇਸ ਵੇਲੇ ਅਰੈਸਟ ਕੀਤਾ ਉਹਨਾਂ ਨੂੰ ਪਾਕਿਸਤਾਨ ਸਰਕਾਰ ਨੇ, ਉਹਨੇ ਕੋਰਾ ਜਵਾਬ ਦਿੰਦੇ ਕਿਹਾ ਸੀ ਕਿ ਸਾਡੇ ਕੋਲ ਜਗ੍ਹਾ ਦੀ ਕਮੀ ਕਰਕੇ ਅਸੀਂ ਸ਼ੇਰ ਸਿੰਘ ਦੀ ਬਾਰਾਦਰੀ 'ਚੋਂ ਕੂੜਾ ਕਰ ਨਹੀਂ ਹਟਾਵਾਂਗੇ। ਫਿਰ ਮੈਂ, ਕਿਉਂਕਿ ਮੈਂ ਕਈ ਪਾਕਿਸਤਾਨੀ ਨਿਊਜ਼ ਪੇਪਰ ਲਈ ਵੀ ਲਿਖਦਾ ਪਿਆ, ਮੈਂ ਉਧਰ ਵੀ ਇਸ਼ੂ ਚੁੱਕਿਆ, ਵਿਰਾਸਤੀ ਮੇਰੇ ਆਰਟੀਕਲ ਰਹਿੰਦੇ ਨੇ ਉਧਰ ਵੀ, ਕਿ ਇਹ ਜਿਹੜਾ ਇਸ਼ੂ ਹੈ ਇੱਕ ਸਿੰਪਲ ਬਾਰਾਦਰੀ ਦਾ ਨਹੀਂ ਹੈ, ਇੱਕ ਰਾਜੇ ਦੀ ਸਮਾਧ ਦਾ ਨਹੀਂ। ਸਾਡੀਆਂ ਇਹਨਾਂ ਵਿਰਾਸਤੀ ਭਾਵਨਾਵਾਂ ਜਿਹੜੀਆਂ, ਸਾਡੀ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ, ਕਿਉਂਕਿ ਕਿਸੇ ਟਾਈਮ 'ਚ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਸੀ ਜਿਹੜਾ ਸਮਾਧ ਤੇ, ਤਾਂ ਉਸ ਜਗ੍ਹਾ ਉੱਤੇ ਤੁਸੀਂ ਕੂੜਾ ਘਰ ਰੱਖੋਗੇ ਤਾਂ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਖੈਰ ਪਾਕਿਸਤਾਨ ਨੇ ਇਹਨੂੰ ਬੜੀ ਸੰਜੀਦਗੀ ਨਾਲ ਲਿਆ। ਜਦੋਂ ਉਹਨੂੰ ਕਲੀਅਰ ਹੋਈ ਪਿਕਚਰ, ਤਾਂ ਉਹਨਾਂ ਨੇ ਉਹਦਾ ਬਾਰਾਦਰੀ ਦਾ ਨਵ ਨਿਰਮਾਣ ਚਾਲੂ ਕੀਤਾ, ਉਹਦਾ ਸਮਾਧ ਦਾ ਕੀਤਾ। ਉਹਨਾਂ ਨੇ ਪਾਕਿਸਤਾਨ ਵੀ ਬਕਾਇਦਾ ਮੈਨੂੰ ਸੱਦਿਆ। ਉਦੋਂ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ SGPC ਵੱਲੋਂ ਇੱਕ ਜਿਹੜੀਆਂ ਸਨਮਾਨ ਪੱਤਰ ਜਿਹੜੇ ਇਹਨਾਂ ਨੂੰ ਜਾਰੀ ਕਰਦੇ ਰਹੇ। ਉਹ ਤੋਂ ਇਲਾਵਾ ਕਈ ਇਸ਼ੂ ਨੇ। ਦਰਬਾਰ ਸਾਹਿਬ ਦੇ ਜਿਹੜਾ ਮਾਰਬਲ ਦੀ ਜਿਸ ਤਰ੍ਹਾਂ ਮੈਂ ਗੱਲ ਕੀਤੀ, ਉਹ 'ਚ ਵੀ ਅਕਾਲ ਤਖਤ ਵੱਲੋਂ ਸਨਮਾਨ ਜ਼ਰੂਰ ਕੀਤਾ ਗਿਆ। ਹਾਂ, ਇਹ ਹੈ ਕਿ ਕਮੀ ਰਹਿ ਗਈ ਕਿਤੇ ਨਾ ਕਿਤੇ, ਜਿਹੜਾ ਅਸੀਂ ਆਵਾਜ਼ ਜਿਹੜੀ ਆਪਣੀ ਪਾਕਿਸਤਾਨ ਤੱਕ ਨਹੀਂ ਪਹੁੰਚਾ ਸਕੇ ਜਾਂ ਉਹਨੂੰ ਸਮਝਾ ਨਹੀਂ ਸਕੇ। ਨਹੀਂ, ਬਹੁਤ ਵਧੀਆ ਤੁਸੀਂ ਇਹ ਕੰਮ ਕਰ ਰਹੇ ਹੋ। ਤੇ ਮੈਂ ਤੁਹਾਡੇ ਕੋਲ ਇੱਕ ਹੋਰ ਸਵਾਲ ਜਾਨਣਾ ਚਾਹਾਂਗਾ ਕਿ ਪੁਲਿਸ ਵਾਲਿਆਂ ਨੂੰ ਲੈ ਕੇ ਵੀ ਤੁਸੀਂ ਕੋਈ ਮੁੱਦਾ ਚੁੱਕਿਆ ਸੀ, ਉਹ ਮੁੱਦਾ ਕੀ ਸੀ? ਅਸੀਂ ਤੁਹਾਡੇ ਕੋਲ ਜ਼ਰੂਰ ਜਾਨਣਾ ਚਾਹਾਂਗੇ। ਦਰਅਸਲ ਇਹ ਮੁੱਦੇ ਜਿੰਨੇ ਵੀ ਗੱਲ ਕਰ ਰਹੇ ਮੈਂ 1860 ਦੇ ਆਸ-ਪਾਸ ਦੇ ਨੇ ਜੀ। ਤੇ ਉਹਦੇ ਵਿੱਚ ਜਿਹੜਾ ਪੁਲਿਸ ਦੀ ਪਗੜੀ ਵਾਲਾ ਮੁੱਦਾ ਸੀ, ਜਿਹੜੀ ਹੈੱਡ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਨੂੰ ਪੰਜਾਬ ਪੁਲਿਸ ਫੋਰਸ ਨੂੰ ਜਿਹੜਾ ਪਾਣੀ ਪੈ ਰਹੀ, ਉਹ 'ਚ ਝਾਲਰ ਵਾਲਾ ਇੱਕ ਮੁੱਦਾ ਸੀ। ਇਹ ਦਰਅਸਲ ਝਾਲਰ ਜਿਹੜੀ ਅਸੀਂ ਦੇਖਦੇ ਹਾਂ, ਉਹ ਕੱਲੀ ਝਾਲਰ ਇੱਕ ਲਟਕਾਉਣ ਵਾਲਾ ਨਹੀਂ ਹੁੰਦਾ। ਉਹਦੇ ਥੱਲੇ ਬੱਕੇ ਦਾ ਇੱਕ ਗੱਤਾ ਗਿੱਲਾ ਕਰਕੇ ਰੱਖਿਆ ਜਾਂਦਾ, ਉਹਦੇ ਉੱਪਰ ਅਖਬਾਰ ਦਾ ਕਾਗਜ਼ ਬੰਨਿਆ ਜਾਂਦਾ, ਉਹਦੇ ਉੱਪਰ ਨੈਗੇਟਿਵ ਲਗਾ ਕੇ ਜਿਹੜਾ ਐਕਸਰੇ ਫਿਲਮ ਹੁੰਦੀ, ਉਹ ਤੇ ਜਿਹੜੀ ਝਾਲਰ ਲਗਾਈ ਜਾਂਦੀ ਹੈ। ਤੇ ਜਿਹੜਾ ਇੱਕ ਸਿਪਾਹੀ, ਇਹਨੂੰ ਬੰਨਣ ਲਈ 3 ਸਿਪਾਹੀਆਂ ਦੀ ਲੋੜ ਪੈਂਦੀ ਹੈ, 3 ਬੰਦੇ ਦੀ ਲੋੜ ਪੈਂਦੀ ਹੈ। ਉਹ ਤੋਂ ਬਾਅਦ ਇਹਨੂੰ ਬਕਾਇਦਾ ਟੋਪੀ ਵਾਂਗੂ ਉਹ ਆਪਣੇ ਸਿਰ ਦੇ ਉੱਤੇ ਰੱਖ ਦਿੰਦਾ। ਇਹ ਵੀ ਮੁੱਦਾ ਅਕਾਲ ਤਖਤ ਸਾਹਿਬ ਦੇ ਗਿਆ ਸੀ, ਸਰਕਾਰ ਕੋ ਵੀ ਗਿਆ। ਉਹ 'ਚ ਇਹ ਸੀ ਕਿ ਰਹਿਤਨਾਮਿਆਂ 'ਚ ਜਿਹੜਾ ਗੁਰਸਿੱਖ ਵਾਸਤੇ ਟੋਪੀ ਰੱਖਣਾ ਮਨਾ ਵਾ। ਤੇ ਜਦੋਂ ਸਰਕਾਰੀ ਜਿਹੜੇ ਆਰਡਰ ਦੇ ਕਰਕੇ ਜਿਹੜੇ ਸਿਪਾਹੀਆਂ ਨੂੰ ਜ਼ਬਰਦਸਤੀ ਉਹ ਟੋਪੀ ਪਾਣੀ ਪੈ ਰਹੀ ਸੀ ਸਿਰ ਦੇ ਉੱਤੇ, ਇੱਕ ਉਹ ਬੰਦਿਸ਼ ਵਾਲਾ ਕੰਮ ਸੀ। ਸਿਪਾਹੀ 6 ਮਹੀਨੇ ਤੱਕ ਜਿਹੜੀ ਉਹ ਪਗੜੀ ਰੱਖਦਾ ਸੀ, ਕਿਉਂਕਿ ਉਹਨੂੰ ਬੰਨ੍ਹਣਾ ਔਖਾ ਹੋਣ ਕਰਕੇ ਉਹ ਇਸੇ ਤਰੀਕੇ ਨਾਲ ਲਾ ਕੇ ਮੈਲੀ ਜਿਹੜੀ ਪਗੜੀ ਉਹ ਪਾਉਂਦਾ ਰਹਿੰਦਾ ਸੀ। ਇਹ ਪਹਿਲਾਂ ਮੈਂ ਜਦੋਂ ਚੁੱਕਿਆ, ਕਿਉਂਕਿ ਬਾਦਲ ਸਰਕਾਰ ਨੇ ਜੋ 2007 ਦੇ ਵਿੱਚ ਇਹਨੇ ਇਲੈਕਸ਼ਨ ਜਿੱਤਿਆ, ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ 14 ਨੰਬਰ ਸ਼ਰਤ ਤੇ ਲਿਖਿਆ ਸੀ ਕਿ ਜਦੋਂ ਸਾਡੀ ਸਰਕਾਰ ਬਣਦੀ, ਸਭ ਤੋਂ ਪਹਿਲਾਂ ਜਿਹੜੀ ਨੀਲੀ ਲਾਲ ਨੀਲੀ ਝਾਲਰ ਵਾਲੀ ਪਗੜੀ ਉਤਾਰੀ ਜਾਏਗੀ। ਜਦੋਂ ਮੈਂ ਮੁੱਦਾ ਚੁੱਕਿਆ ਤਾਂ ਇਹਨਾਂ ਨੇ ਸਾਫ਼ ਇੱਕ ਲੈਟਰ ਮੈਨੂੰ ਕੀਤੀ, ਜਿਹੜੇ DGP ਵੱਲੋਂ ਆਈ ਸੀ। ਖੈਰ
ਕਿ ਉਹ ਅਸੀਂ ਜਾਂਚ ਕਰਾਈ ਉਹ 'ਚ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ, ਤੇ ਇਸ ਕਰਕੇ ਪਗੜੀ ਨਹੀਂ ਚੇਂਜ ਕੀਤੀ ਜਾਏਗੀ। ਮੈਂ ਉਸ ਤੋਂ ਬਾਅਦ ਜਿਹੜਾ ਉਹਦੇ ਕਵਰਿੰਗ ਲੈਟਰ ਦਿੱਤੀ ਜਿਹੜੀ ਸੀਐਮ ਸਾਹਿਬ ਨੂੰ ਵੀ ਭੇਜੀ ਮੈਂ, ਉਹ 'ਚ ਇਹ ਸੀ ਕਿ ਜੇ 'ਚ ਕੋਈ ਬੰਦਿਸ਼ ਨਹੀਂ ਹੈ ਪਗੜੀ ਦੇ ਬੰਨ੍ਹਣ ਦੇ ਵਿੱਚ, ਕੋਈ ਦਿੱਕਤ ਨਹੀਂ ਕਿਸੇ ਸਿਪਾਹੀ ਨੂੰ, ਤੇ ਇਹ ਪਗੜੀ ਕਿਉਂ ਨਾ ਹੀ ਅਫਸਰਾਂ ਲਈ ਵੀ ਲਾਜ਼ਮੀ ਕਰ ਦਈਏ ਕਿ ਜੇ ਸਿੰਪਲ ਹੈ, ਇੰਨੀ ਸਿੰਪਲ ਸਟਾਈਲ ਹੈ, ਤੈਨੂੰ ਕਿਉਂ ਨਹੀਂ ਬਣ ਸਕਦੇ ਹੋ। ਦੂਸਰੀ ਗੱਲ ਕਿ ਬਾਦਲ ਸਰਕਾਰ ਨੇ ਮੈਨੀਫੈਸਟੋ 'ਚ ਇਹਨੂੰ ਕਿਉਂ ਲਿਆ ਸੀ। ਇੱਕ ਚੰਗੀ ਗੱਲ ਹੈ ਕਿ ਖੈਰ ਗੋਲਮੋਲ ਜਿਹੇ ਢੰਗ ਦੇ ਨਾਲ ਜਿਹੜੀ ਸਾਡੇ ਕੋਲ ਇੱਕ ਰਿਪੋਰਟ ਪਹੁੰਚੀ ਉਹ 'ਚ ਇਹ ਸੀ ਕਿ ਜਿਹੜੀ ਪਗੜੀ ਇਹਨਾਂ ਨੇ 31 ਦਸੰਬਰ ਨੂੰ ਰਾਤੀ ਇੱਕ ਮੈਨੂੰ ਜਿਹੜੀ ਈਮੇਲ ਵੀ ਆਈ ਡੀਜੀਪੀ ਵੱਲੋਂ, ਉਹ 'ਚ ਇਹ ਸੀ ਕਿ ਪਗੜੀ ਦੀ ਜਿਹੜੀ ਝਾਲਰ ਆ ਇਮੀਡੀਏਟਲੀ ਉਤਾਰਨ ਦਾ ਹੋ ਗਏ ਨੇ, ਆਰਡਰ ਹੋ ਗਏ ਨੇ, ਸਿਪਾਹੀਆਂ ਨੂੰ ਇੱਕ ਨਿਜਾਤ ਮਿਲੀ ਹੈ। ਪਰ ਅਜੇ ਵੀ ਇੱਕ ਦੋਗਲੀ ਜੀ ਨੀਤੀ ਲੈ ਕੇ ਚੱਲਦੇ ਪਏ ਨੇ ਕਿ ਪਗੜੀ ਦੇ ਰੰਗ ਨੂੰ ਲੈ ਕੇ ਖਾਕੀ ਬਣੀ ਜਾਏਗੀ ਜਾਂ ਨੀਲੀ ਬਣੀ ਜਾਏਗੀ। ਉਹ 'ਚ ਜਿਹੜੇ 50 ਜਾਂ 70 ਹਜ਼ਾਰ ਦੇ ਕਰੀਬ ਜਿਹੜੇ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਨੇ ਉਹ ਥੋੜੀ ਦੁਵਿਧਾ ਵਿੱਚ ਨੇ। ਮੈਂ ਦੇਖ ਰਿਹਾ ਸੀ ਜਦੋਂ ਮੈਂ ਆ ਵੀ ਰਿਹਾ ਸੀ ਸਟੂਡੀਓ ਵਿੱਚ, ਤੇ ਕਈ ਸਿਪਾਹੀਆਂ ਨੇ ਰਸਤੇ 'ਚ ਅੱਜ ਵੀ ਝਾਲਰ ਵਾਲੀ ਟੋਪੀ ਜਿਹੜੀ ਪਗੜੀ ਉਹ ਬੰਨੀ ਹੈ, ਕਿਤੇ ਕਲੀਅਰ ਨਹੀਂ ਹੈਗੇ ਉਹ। ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹੀ ਜਿਹੜੀ ਹੈਗੀਆਂ, ਕਿਉਂਕਿ ਇਹਦੇ 'ਚ ਝਾਲਰ ਉਤਾਰਨ ਦੇ ਨਾਲ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਨਹੀਂ ਪੈਣ ਵਾਲਾ, ਤੇ ਜਦੋਂ ਅਸੀਂ ਇਹਨੂੰ ਪਗੜੀ ਨੂੰ ਸਿੰਪਲ ਪਗੜੀ ਲੈ ਦਾਂਗੇ, ਮੈਨੂੰ ਇਹ ਉਮੀਦ ਹੈ ਕਿ ਜਿਹੜਾ ਆਪਣਾ ਕੰਮ ਆਪਣੀ ਜਿਹੜੀ ਕਾਰਗੁਜ਼ਾਰੀ ਉਹ ਜ਼ਰੂਰ ਬਿਹਤਰ ਢੰਗ ਨਾਲ ਕਰਨਗੇ। ਤੇ ਅੱਜ ਨਹੀਂ ਤਾਂ ਕੱਲ ਸਰਕਾਰ ਨੂੰ ਜਿਹੜਾ ਤੇ ਜਲਦੀ ਤੋਂ ਜਲਦੀ ਡਿਸੀਜਨ ਲੈ ਕੇ ਉਹਨੂੰ ਮਾਨਤਾ ਦੇਣੀ ਚਾਹੀਦੀ ਹੈ। ਜੀ ਜਿੱਦਾਂ ਤੁਸੀਂ ਇੰਨੀ ਦੇਰ ਤੋਂ ਇੰਨੇ ਇਤਿਹਾਸਕਾਰ ਕੰਮ ਕਰ ਰਹੇ ਹੋ, ਵੱਡੇ ਵੱਡੇ ਤੁਸੀਂ ਮੁੱਦੇ ਚੱਕੇ ਆ, ਤੇ ਇਹਦੇ ਕਰਕੇ ਤੁਹਾਨੂੰ ਕਾਫੀ ਅਵਾਰਡਸ ਵੀ ਮਿਲੇ ਹੋਣੇ ਆ। ਜਿਹੜੇ ਅਵਾਰਡ ਨੇ, ਸਭ ਤੋਂ ਪਹਿਲਾਂ ਅਵਾਰਡ ਤਾਂ ਮੇਰਾ ਰਹਿੰਦਾ ਜਿਹੜੇ ਮੇਰੇ ਜਿਹੜੇ ਪ੍ਰਸ਼ੰਸਕ ਨੇ, ਜਿਹੜੇ ਮੇਰੇ ਕੰਮ ਨੂੰ ਪਸੰਦ ਕਰਦੇ ਨੇ, ਸਭ ਤੋਂ ਵੱਡਾ ਅਵਾਰਡ ਤੇ ਉਹ ਆ ਕਿ ਉਹ ਰੋਜ਼ਾਨਾ ਮੈਨੂੰ ਸੈਂਕੜਿਆਂ ਦੀ ਗਿਣਤੀ ਜਿਹੜੇ ਫੋਨ ਕਾਲ ਵਗੈਰਾ ਆਉਂਦੀਆਂ ਨੇ, ਮੈਸੇਜ ਵਗੈਰਾ ਆਉਂਦੇ ਨੇ, ਸਭ ਤੋਂ ਪਹਿਲਾ ਅਵਾਰਡ ਤਾਂ ਮੇਰਾ ਉਹੀ ਹੈ। ਉਹ ਤੋਂ ਇਲਾਵਾ ਪੰਜਾਬ ਦੇ 2 ਅਵਾਰਡ ਰਹਿੰਦੇ ਨੇ, ਇੱਕ ਸ਼ੇਰੇ ਪੰਜਾਬ ਮਾਨਜੀਤ ਸਿੰਘ ਅਵਾਰਡ ਤੇ ਇੱਕ ਸਟੇਟ ਅਵਾਰਡ, ਉਹ ਸਰਕਾਰ ਵੱਲੋਂ ਮੈਨੂੰ ਮਿਲ ਚੁੱਕਿਆ। ਅਨੰਦਪੁਰ ਸਾਹਿਬ ਤੋਂ ਪਹਿਲੇ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਮੇਨ ਦਿਹਾੜੇ ਉੱਤੇ। ਇਹ ਕਰੀਬ ਮੈਂ ਟੋਟਲ ਲਾ ਕੇ ਦੇਖਿਆ ਪਾਕਿਸਤਾਨ ਦੇ ਵਿੱਚ ਮੈਨੂੰ 3 ਅਵਾਰਡ ਮਿਲ ਚੁੱਕੇ ਨੇ, ਜਿਹਦੇ ਵਿੱਚ ਇੱਕ ਸਾਂਝਾ ਪੰਜਾਬੀ ਨਾਇਕ ਹੈ ਗੁਜਰਾਣਾ ਐਡਮਿਨਿਸਟ੍ਰੇਸ਼ਨ ਨੇ ਦਿੱਤਾ ਸੀ, ਪਾਕਿਸਤਾਨੀ ਪੰਜਾਬ ਸਰਕਾਰ ਨੇ ਦੁੱਲਾ ਭੱਟੀ ਅਵਾਰਡ ਦਿੱਤਾ ਸੀ 2 ਸਾਲ ਪਹਿਲਾਂ। 3 ਅਵਾਰਡ ਪਾਕਿਸਤਾਨ ਤੋਂ ਨੇ, ਤੇ ਕਰੀਬ ਦੇ ਕਰੀਬ ਜੇ ਟੋਟਲ ਅਵਾਰਡਾਂ ਦੀ ਗੱਲ ਕੀਤੀ ਤੇ 100 ਤੋਂ ਜ਼ਿਆਦਾ ਜਿਹੜੇ ਅਵਾਰਡ ਆ ਜਿਹੜੇ ਆਪਣੇ ਪੰਜਾਬ ਸਰਕਾਰ ਜਿਹੜੇ ਆਪਣੇ ਇੰਡੀਆ ਵਿੱਚੋਂ ਜਿਹੜੇ ਮੈਨੂੰ ਮਿਲ ਚੁੱਕੇ ਨੇ ਅਜੇ ਤੱਕ। ਜੀ ਬਹੁਤ ਅੱਛੀ ਗੱਲ ਆ ਜੀ। ਤੇ ਅਸੀਂ ਵੀ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਜੋ ਤੁਸੀਂ ਇਹ ਚੰਗੇ ਕੰਮ ਦੀ ਮੁਹਿੰਮ ਲੈ ਕੇ ਚੱਲੇ ਹੋ, ਇਹਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਮਿਲੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਇਤਿਹਾਸ ਦੀ ਸੇਵਾ ਕਰ ਰਹੇ ਹੋ ਤੇ ਅੱਗੇ ਵੀ ਕਰਦੇ ਰਹੋ। ਇਹ ਸਨ ਸੁਰਿੰਦਰ ਕੋਛੜ ਜੀ। ਸੁਰਿੰਦਰ ਕੋਛੜ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਮੈਂ ਜਾਂਦੇ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਕੋਈ ਨਾ ਕੋਈ ਮੈਸੇਜ ਜ਼ਰੂਰ ਦੇ ਕੇ ਜਾਓ। ਮੇਰਾ ਇੱਕ ਹੀ ਮੈਸੇਜ ਰਹਿੰਦਾ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹੈ ਕਿ ਅਸੀਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹ ਕੇ ਉਹਨੂੰ ਆਪਣੇ ਢੰਗ ਨਾਲ ਵਿਚਾਰੋ, ਤਾਂ ਉਹਨੂੰ ਆਪਣੇ ਢੰਗ ਨਾਲ ਬਦਲਣ ਦੀ ਕੋਸ਼ਿਸ਼ ਨਾ ਕਰੋ। ਮੋਸਟਲੀ ਇਹ ਕਿ ਦੇਖਿਆ ਜਾਂਦਾ ਕਿ ਅਸੀਂ ਇਤਿਹਾਸ ਪੜ੍ਹਦੇ, ਜੋ ਸਾਨੂੰ ਨਹੀਂ ਪਸੰਦ ਆਉਂਦਾ ਅਸੀਂ ਉਹਨੂੰ ਕੱਢ ਦਿੰਦੇ ਹਾਂ, ਜਾਂ ਉਹਦੀ ਜਗ੍ਹਾ 'ਤੇ ਆਪਣੇ ਮਾਨਵਿਕ ਤਰੀਕੇ ਨਾਲ ਜਿਹੜਾ ਇਤਿਹਾਸ ਪੜ੍ਹਦੇ ਉਹਨੂੰ ਬੰਦ ਕਰਨਾ ਚਾਹੀਦਾ। ਕਿਉਂਕਿ ਇਹ ਜਿਹੜਾ ਜਦੋਂ ਅਸੀਂ ਇਤਿਹਾਸ ਚੇਂਜ ਕਰਦੇ ਜਾਂ ਇਤਿਹਾਸ ਨੂੰ ਨਹੀਂ ਪੜ੍ਹਦੇ, ਜਿਹੜਾ ਆਪਣਾ ਸਾਡਾ ਬੀਤਿਆ, ਅਸੀਂ ਆਪਣੀ ਨੀਹਾਂ ਤੱਕ ਨਹੀਂ ਪਹੁੰਚ ਸਕਦੇ। ਅਸੀਂ ਆਪਣੀ ਜਿਹੜੀ ਬੀਤੇ ਦੇ ਵਿੱਚ ਜਿਹੜੇ ਕੋਈ ਚੰਗਿਆਈਆਂ ਨੇ ਜਾਂ ਬੁਰਾਈਆਂ ਰਹੀਆਂ ਨੇ ਉਹਨਾਂ ਨੂੰ ਪਰਖ ਨਹੀਂ ਸਕਦੇ। ਇਤਿਹਾਸ ਪੜ੍ਹੋ, ਚੰਗੇ ਢੰਗ ਨਾਲ ਪੜ੍ਹੋ, ਸੋਧ ਕੇ ਪੜ੍ਹੋ, ਸੁੱਚੇ ਮਨ ਨਾਲ ਪੜ੍ਹੋ, ਵਿਚਾਰ ਕੇ ਪੜ੍ਹੋ। ਧੰਨਵਾਦ ਜੀ। ਇਹ ਸਨ ਸੁਰਿੰਦਰ ਕੋਛੜ ਜੀ। ਤੇ ਦੋਸਤੋ, ਦਿਲ ਤਾਂ ਕਰਦਾ ਸੀ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰੀਏ, ਪਰ ਕੀ ਕਰੀਏ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਗਲੀ ਵਾਰ ਨੂੰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਫੇਰ ਆਵਾਂਗੇ। ਤਦ ਤੱਕ ਦੇ ਲਈ ਜਸਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਇੱਕ ਨਜ਼ਰ, ਇੱਕ ਨਜ਼ਰ।